खबर हिमाचल प्रदेश ਤੋਂ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਘਾਟੀ ਵਿੱਚ ਮਲਾਨਾ ਹਾਈਡਰੋ ਪਾਵਰ ਪ੍ਰੋਜੈਕਟ ਪੜਾਅ ਦੇ ਖਤਰੇ ਤੋਂ ਪਾਰ ਹੋ ਚੁੱਕਾ ਹੈ ਜਿਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਜੀ ਹਾਂ ਤੁਹਾਨੂੰ ਦੱਸ ਦਈਏ ਕਿ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਪਾਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਡੈਮ ਨੱਕੋ ਨੱਕ ਜਿਹੜਾ ਕਿ ਭਰ ਚੁੱਕਿਆ ਹੈ ਤੇ ਪਾਣੀ ਜਿਹੜਾ ਡੈਮ ਤੋਂ ਵੀ ਬਾਹਰ ਆ ਰਿਹਾ ਹੈ। ਇਸ ਪ੍ਰੋਜੈਕਟ ਦੇ ਡੈਮ ਦੇ ਗੇਟਾਂ ਤੇ ਸਿਲਟ ਹੋਣ ਕਾਰਨ ਬੰਦ ਹੋ ਗਏ ਨੇ ਜਿਸ ਕਾਰਨ ਡੈਮ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਅਤੇ ਸਾਰਾ ਪਾਣੀ ਜਿਹੜਾ ਕਿ ਉਹ ਡੈਮ ਤੋਂ ਬਾਹਰ ਆ ਰਿਹਾ ਹੈ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਬੰਨ ਉੱਪਰੋਂ ਪਾਣੀ ਵਹਿਣ ਕਾਰਨ ਇਸ ਦੇ ਟੁੱਟਣ ਦਾ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ। ਬੰਨ ਦਾ ਕਿਨਾਰਾ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਪਾਣੀ ਬਾਹਰ ਆਉਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਵੱਧ ਚੁੱਕਿਆ ਹੈ ਕਿਉਂਕਿ ਬੰਨ ਦੇ ਕਿਨਾਰੇ ਕੱਚੀ ਮਿੱਟੀ ਦੇ ਨੇ। ਤੁਹਾਨੂੰ ਦੱਸ ਦਈਏ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਕਿ ਹੜ੍ਹ ਦਾ ਖਤਰਾ ਹਲੇ ਟਲਿਆ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਡੈਮ ਦਾ ਪਾਣੀ ਜਿਹੜਾ ਉਹ ਪੂਰਾ ਨੱਕੋ ਨੱਕ ਭਰਿਆ ਤੇ ਬਾਹਰ ਆ ਰਿਹਾ ਹੈ। ਉਧਰ ਕੁੱਲੂ ਪ੍ਰਸ਼ਾਸਨ ਨੇ ਡੈਮ ਫਟਣ ਦੀ ਸੰਭਾਵਨਾ ਤੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ ਤੋਂ ਪੁੱਤਰ ਤੱਕ ਦਰਿਆ ਦੇ ਕੰਢੇ ਰਹਿਣ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਤਾਂ ਜੋ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ। ਉਧਰ ਕੁੱਲੂ ਡੀਸੀ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਮਲਾਨਾ ਹਾਈਡਰੋ ਪਾਵਰ ਸਟੇਜ 2 ਜਿਹੜਾ ਕਿ ਡੈਮ ਦੇ ਗੇਟ ਬਲੌਕ ਹੋਣ ਕਾਰਨ ਜਿਹੜਾ ਕਿ ਪਾਣੀ ਹੈ ਉਹ ਓਵਰਫਲੋ ਹੋਇਆ ਹੈ। ਉਹਨਾਂ ਕਿਹਾ ਹੈ ਕਿ ਕੰਪਨੀ ਨੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਟ ਬੰਦ ਹੋਣ ਕਾਰਨ ਉਹ ਇਸ ਨੂੰ ਚਲਾਉਣ ਤੋਂ ਸਮਰਥ ਨੇ। ਮਲਾਨਾ ਨਦੀ ਦਾ ਪਾਣੀ ਜਿਹੜਾ ਉਹ ਪੁੱਤਰ ਵਿੱਚ ਆ ਕੇ ਬਿਆਸ ਦਰਿਆ ਵਿੱਚ ਮਿਲ ਜਾਏਗਾ। ਅਜਿਹੇ 'ਚ ਜੇਕਰ ਬੰਨ ਟੁੱਟਦਾ ਹੈ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਜਾਏਗਾ। ਹਾਲਾਂਕਿ ਡੈਮ ਵਿੱਚ ਪਾਣੀ ਦੀ ਮਾਤਰਾ 30 ਕਿਊਸਿਕ ਦੱਸੀ ਜਾ ਰਹੀ ਹੈ। ਅਜਿਹੇ 'ਚ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਪਾਵਰ ਪ੍ਰੋਜੈਕਟ ਅਥਾਰਟੀ ਨੇ ਜਲਦੀ ਹੀ ਗੇਟ ਚਲਾਉਣ ਦੇ ਨਿਰਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲ ਨੁਕਸਾਨ ਨਾ ਹੋ ਪਾਵੇ। ਖਬਰ ਹਿਮਾਚਲ ਪ੍ਰदेश ਤੋਂ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਘਾਟੀ ਵਿੱਚ ਮਲਾਨਾ ਹਾਈਡਰੋ ਪਾਵਰ ਪ੍ਰੋਜੈਕਟ ਪੜਾਅ ਦੇ ਖਤਰੇ ਤੋਂ ਪਾਰ ਹੋ ਚੁੱਕਾ ਹੈ ਜਿਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਜੀ ਹਾਂ ਤੁਹਾਨੂੰ ਦੱਸ ਦਈਏ ਕਿ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਪਾਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਡੈਮ ਨੱਕੋ ਨੱਕ ਜਿਹੜਾ ਕਿ ਭਰ ਚੁੱਕਿਆ ਤੇ ਪਾਣੀ ਜਿਹੜਾ ਡੈਮ ਤੋਂ ਵੀ ਬਾਹਰ ਆ ਰਿਹਾ ਹੈ। ਇਸ ਪ੍ਰੋਜੈਕਟ ਦੇ ਡੈਮ ਦੇ ਗੇਟਾਂ ਤੇ ਸਿਲਟ ਹੋਣ ਕਾਰਨ ਬੰਦ ਹੋ ਗਏ ਨੇ ਜਿਸ ਕਾਰਨ ਡੈਮ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਅਤੇ ਸਾਰਾ ਪਾਣੀ ਜਿਹੜਾ ਕਿ ਉਹ ਡੈਮ ਤੋਂ ਬਾਹਰ ਆ ਰਿਹਾ ਹੈ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਬੰਨ ਉੱਪਰੋਂ ਪਾਣੀ ਵਹਿਣ ਕਾਰਨ ਇਸ ਦੇ ਟੁੱਟਣ ਦਾ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ। ਬੰਨ ਦਾ ਕਿਨਾਰਾ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਪਾਣੀ ਬਾਹਰ ਆਉਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਵੱਧ ਚੁੱਕਿਆ ਹੈ ਕਿਉਂਕਿ ਬੰਨ ਦੇ ਕਿਨਾਰੇ ਕੱਚੀ ਮਿੱਟੀ ਦੇ ਨੇ। ਤੁਹਾਨੂੰ ਦੱਸ ਦਈਏ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਕਿ ਹੜ੍ਹ ਦਾ ਖਤਰਾ ਹਲੇ ਟਲਿਆ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਡੈਮ ਦਾ ਪਾਣੀ ਜਿਹੜਾ ਉਹ ਪੂਰਾ ਨੱਕੋ ਨੱਕ ਭਰਿਆ ਤੇ ਬਾਹਰ ਆ ਰਿਹਾ ਹੈ। ਉਧਰ ਕੁੱਲੂ ਪ੍ਰਸ਼ਾਸਨ ਨੇ ਡੈਮ ਫਟਣ ਦੀ ਸੰਭਾਵਨਾ ਤੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ ਤੋਂ ਪੁੱਤਰ ਤੱਕ ਦਰਿਆ ਦੇ ਕੰਢੇ ਰਹਿਣ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਤਾਂ ਜੋ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ। ਉਧਰ ਕੁੱਲੂ ਡੀਸੀ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਮਲਾਨਾ ਹਾਈਡਰੋ ਪਾਵਰ ਸਟੇਜ 2 ਜਿਹੜਾ ਕਿ ਡੈਮ ਦੇ ਗੇਟ ਬਲੌਕ ਹੋਣ ਕਾਰਨ ਜਿਹੜਾ ਕਿ ਪਾਣੀ ਹੈ ਉਹ ਓਵਰਫਲੋ ਹੋਇਆ ਹੈ। ਉਹਨਾਂ ਕਿਹਾ ਹੈ ਕਿ ਕੰਪਨੀ ਨੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਟ ਬੰਦ ਹੋਣ ਕਾਰਨ ਉਹ ਇਸ ਨੂੰ ਚਲਾਉਣ ਤੋਂ ਸਮਰਥ ਨੇ। ਮਲਾਨਾ ਨਦੀ ਦਾ ਪਾਣੀ ਜਿਹੜਾ ਉਹ ਪੁੱਤਰ ਵਿੱਚ ਆ ਕੇ ਬਿਆਸ ਦਰਿਆ ਵਿੱਚ ਮਿਲ ਜਾਏਗਾ। ਅਜਿਹੇ 'ਚ ਜੇਕਰ ਬੰਨ ਟੁੱਟਦਾ ਹੈ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਜਾਏਗਾ। ਹਾਲਾਂਕਿ ਡੈਮ ਵਿੱਚ ਪਾਣੀ ਦੀ ਮਾਤਰਾ 30 ਕਿਊਸਿਕ ਦੱਸੀ ਜਾ ਰਹੀ ਹੈ। ਅਜਿਹੇ 'ਚ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਪਾਵਰ ਪ੍ਰੋਜੈਕਟ ਅਥਾਰਟੀ ਨੇ ਜਲਦੀ ਹੀ ਗੇਟ ਚਲਾਉਣ ਦੇ ਨਿਰਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲ ਨੁਕਸਾਨ ਨਾ ਹੋ ਪਾਵੇ। ਖਬਰ ਹਿਮਾਚਲ ਪ੍ਰदेश ਤੋਂ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਘਾਟੀ ਵਿੱਚ ਮਲਾਨਾ ਹਾਈਡਰੋ ਪਾਵਰ ਪ੍ਰੋਜੈਕਟ ਪੜਾਅ ਦੇ ਖਤਰੇ ਤੋਂ ਪਾਰ ਹੋ ਚੁੱਕਾ ਹੈ ਜਿਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਜੀ ਹਾਂ ਤੁਹਾਨੂੰ ਦੱਸ ਦਈਏ ਕਿ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਪਾਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਡੈਮ
ਨੱਕੋ ਨੱਕ ਜਿਹੜਾ ਕਿ ਭਰ ਚੁੱਕਿਆ ਤੇ ਪਾਣੀ ਜਿਹੜਾ ਡੈਮ ਤੋਂ ਵੀ ਬਾਹਰ ਆ ਰਿਹਾ ਹੈ। ਇਸ ਪ੍ਰੋਜੈਕਟ ਦੇ ਡੈਮ ਦੇ ਗੇਟਾਂ ਤੇ ਸਿਲਟ ਹੋਣ ਕਾਰਨ ਬੰਦ ਹੋ ਗਏ ਨੇ, ਜਿਸ ਕਾਰਨ ਡੈਮ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਅਤੇ ਸਾਰਾ ਪਾਣੀ ਜਿਹੜਾ ਕਿ ਉਹ ਡੈਮ ਤੋਂ ਬਾਹਰ ਆ ਰਿਹਾ ਹੈ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਬੰਨ ਉੱਪਰੋਂ ਪਾਣੀ ਵਹਿਣ ਕਾਰਨ ਇਸ ਦੇ ਟੁੱਟਣ ਦਾ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ। ਬੰਨ ਦਾ ਕਿਨਾਰਾ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਪਾਣੀ ਬਾਹਰ ਆਉਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਵੱਧ ਚੁੱਕਿਆ ਹੈ, ਕਿਉਂਕਿ ਬੰਨ ਦੇ ਕਿਨਾਰੇ ਕੱਚੀ ਮਿੱਟੀ ਦੇ ਨੇ। ਤਾਂ ਦੱਸ ਦਈਏ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਕਿ ਹੜ੍ਹ ਦਾ ਖਤਰਾ ਹਾਲੇ ਟਲਿਆ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਡੈਮ ਦਾ ਪਾਣੀ ਜਿਹੜਾ ਉਹ ਪੂਰਾ ਨੱਕੋ ਨੱਕ ਭਰਿਆ ਤੇ ਬਾਹਰ ਆ ਰਿਹਾ ਹੈ। ਉਧਰ ਕੁੱਲੂ ਪ੍ਰਸ਼ਾਸਨ ਨੇ ਡੈਮ ਫਟਣ ਦੀ ਸੰਭਾਵਨਾ ਤੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ ਤੋਂ ਪੁੱਤਰ ਤੱਕ ਦਰਿਆ ਦੇ ਕੰਢੇ ਰਹਿਣ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਤਾਂ ਜੋ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ। ਉਧਰ ਕੁੱਲੂ ਡੀਸੀ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਮਲਾਨਾ ਹਾਈਡਰੋ ਪਾਵਰ ਸਟੇਜ 2 ਜਿਹੜਾ ਕਿ ਡੈਮ ਦੇ ਗੇਟ ਬਲੌਕ ਹੋਣ ਕਾਰਨ ਜਿਹੜਾ ਕਿ ਪਾਣੀ ਹੈ ਉਹ ਓਵਰਫਲੋ ਹੋਇਆ ਹੈ। ਉਹਨਾਂ ਕਿਹਾ ਹੈ ਕਿ ਕੰਪਨੀ ਨੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਟ ਬੰਦ ਹੋਣ ਕਾਰਨ ਉਹ ਇਸ ਨੂੰ ਚਲਾਉਣ ਤੋਂ ਸਮਰਥ ਨੇ। ਮਲਾਨਾ ਨਦੀ ਦਾ ਪਾਣੀ ਜਿਹੜਾ ਉਹ ਪੁੱਤਰ ਵਿੱਚ ਆ ਕੇ ਬਿਆਸ ਦਰਿਆ ਵਿੱਚ ਮਿਲ ਜਾਏਗਾ। ਅਜਿਹੇ 'ਚ ਜੇਕਰ ਬੰਨ ਟੁੱਟਦਾ ਹੈ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਜਾਏਗਾ। ਹਾਲਾਂਕਿ ਡੈਮ ਵਿੱਚ ਪਾਣੀ ਦੀ ਮਾਤਰਾ 30 ਕਿਊਸਿਕ ਦੱਸੀ ਜਾ ਰਹੀ ਹੈ। ਅਜਿਹੇ 'ਚ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਪਾਵਰ ਪ੍ਰੋਜੈਕਟ ਅਥਾਰਟੀ ਨੇ ਜਲਦੀ ਹੀ ਗੇਟ ਚਲਾਉਣ ਦੇ ਨਿਰਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲ ਨੁਕਸਾਨ ਨਾ ਹੋ ਪਾਵੇ। ਖਬਰ ਹਿਮਾਚਲ ਪ੍ਰਦੇਸ਼ ਤੋਂ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਘਾਟੀ ਵਿੱਚ ਮਲਾਨਾ ਹਾਈਡਰੋ ਪਾਵਰ ਪ੍ਰੋਜੈਕਟ ਪੜਾਅ ਦੇ ਖਤਰੇ ਤੋਂ ਪਾਰ ਹੋ ਚੁੱਕਿਆ ਹੈ, ਜਿਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਪਾਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਡੈਮ ਨੱਕੋ ਨੱਕ ਜਿਹੜਾ ਕਿ ਭਰ ਚੁੱਕਿਆ ਤੇ ਪਾਣੀ ਜਿਹੜਾ ਡੈਮ ਤੋਂ ਵੀ ਬਾਹਰ ਆ ਰਿਹਾ ਹੈ। ਇਸ ਪ੍ਰੋਜੈਕਟ ਦੇ ਡੈਮ ਦੇ ਗੇਟਾਂ ਤੇ ਸਿਲਟ ਹੋਣ ਕਾਰਨ ਬੰਦ ਹੋ ਗਏ ਨੇ, ਜਿਸ ਕਾਰਨ ਡੈਮ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਅਤੇ ਸਾਰਾ ਪਾਣੀ ਜਿਹੜਾ ਕਿ ਉਹ ਡੈਮ ਤੋਂ ਬਾਹਰ ਆ ਰਿਹਾ ਹੈ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਬੰਨ ਉੱਪਰੋਂ ਪਾਣੀ ਵਹਿਣ ਕਾਰਨ ਇਸ ਦੇ ਟੁੱਟਣ ਦਾ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ। ਬੰਨ ਦਾ ਕਿਨਾਰਾ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਪਾਣੀ ਬਾਹਰ ਆਉਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਵੱਧ ਚੁੱਕਿਆ ਹੈ, ਕਿਉਂਕਿ ਬੰਨ ਦੇ ਕਿਨਾਰੇ ਕੱਚੀ ਮਿੱਟੀ ਦੇ ਨੇ। ਤਾਂ ਦੱਸ ਦਈਏ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਕਿ ਹੜ੍ਹ ਦਾ ਖਤਰਾ ਹਾਲੇ ਟਲਿਆ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਡੈਮ ਦਾ ਪਾਣੀ ਜਿਹੜਾ ਉਹ ਪੂਰਾ ਨੱਕੋ ਨੱਕ ਭਰਿਆ ਤੇ ਬਾਹਰ ਆ ਰਿਹਾ ਹੈ। ਉਧਰ ਕੁੱਲੂ ਪ੍ਰਸ਼ਾਸਨ ਨੇ ਡੈਮ ਫਟਣ ਦੀ ਸੰਭਾਵਨਾ ਤੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ ਤੋਂ ਪੁੱਤਰ ਤੱਕ ਦਰਿਆ ਦੇ ਕੰਢੇ ਰਹਿਣ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਤਾਂ ਜੋ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ। ਉਧਰ ਕੁੱਲੂ ਡੀਸੀ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਮਲਾਨਾ ਹਾਈਡਰੋ ਪਾਵਰ ਸਟੇਜ 2 ਜਿਹੜਾ ਕਿ ਡੈਮ ਦੇ ਗੇਟ ਬਲੌਕ ਹੋਣ ਕਾਰਨ ਜਿਹੜਾ ਕਿ ਪਾਣੀ ਹੈ ਉਹ ਓਵਰਫਲੋ ਹੋਇਆ ਹੈ। ਉਹਨਾਂ ਕਿਹਾ ਹੈ ਕਿ ਕੰਪਨੀ ਨੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਟ ਬੰਦ ਹੋਣ ਕਾਰਨ ਉਹ ਇਸ ਨੂੰ ਚਲਾਉਣ ਤੋਂ ਸਮਰਥ ਨੇ। ਮਲਾਨਾ ਨਦੀ ਦਾ ਪਾਣੀ ਜਿਹੜਾ ਉਹ ਪੁੱਤਰ ਵਿੱਚ ਆ ਕੇ ਬਿਆਸ ਦਰਿਆ ਵਿੱਚ ਮਿਲ ਜਾਏਗਾ। ਅਜਿਹੇ 'ਚ ਜੇਕਰ ਬੰਨ ਟੁੱਟਦਾ ਹੈ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਜਾਏਗਾ। ਹਾਲਾਂਕਿ ਡੈਮ ਵਿੱਚ ਪਾਣੀ ਦੀ ਮਾਤਰਾ 30 ਕਿਊਸਿਕ ਦੱਸੀ ਜਾ ਰਹੀ ਹੈ। ਅਜਿਹੇ 'ਚ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਪਾਵਰ ਪ੍ਰੋਜੈਕਟ ਅਥਾਰਟੀ ਨੇ ਜਲਦੀ ਹੀ ਗੇਟ ਚਲਾਉਣ ਦੇ ਨਿਰਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲ ਨੁਕਸਾਨ ਨਾ ਹੋ ਪਾਵੇ। ਖਬਰ ਹਿਮਾਚਲ ਪ੍ਰਦੇਸ਼ ਤੋਂ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਘਾਟੀ ਵਿੱਚ ਮਲਾਨਾ ਹਾਈਡਰੋ ਪਾਵਰ ਪ੍ਰੋਜੈਕਟ ਪੜਾਅ ਦੇ ਖਤਰੇ ਤੋਂ ਪਾਰ ਹੋ ਚੁੱਕਿਆ ਹੈ, ਜਿਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਪਾਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਡੈਮ ਨੱਕੋ ਨੱਕ ਜਿਹੜਾ ਕਿ ਭਰ ਚੁੱਕਿਆ ਤੇ ਪਾਣੀ ਜਿਹੜਾ ਡੈਮ ਤੋਂ ਵੀ ਬਾਹਰ ਆ ਰਿਹਾ ਹੈ। ਇਸ ਪ੍ਰੋਜੈਕਟ ਦੇ ਡੈਮ ਦੇ ਗੇਟਾਂ ਤੇ ਸਿਲਟ ਹੋਣ ਕਾਰਨ ਬੰਦ ਹੋ ਗਏ ਨੇ,
ਜਿਸ ਕਾਰਨ ਡੈਮ ਦਾ ਪਾਣੀ ਜਿਹੜਾ ਹੈ ਉਹ ਓਵਰਫਲੋ ਹੋ ਗਿਆ ਅਤੇ ਸਾਰਾ ਪਾਣੀ ਜਿਹੜਾ ਕਿ ਉਹ ਡੈਮ ਤੋਂ ਬਾਹਰ ਆ ਰਿਹਾ ਹੈ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਬੰਨ ਉੱਪਰੋਂ ਪਾਣੀ ਵਹਿਣ ਕਾਰਨ ਇਸ ਦੇ ਟੁੱਟਣ ਦਾ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ। ਬੰਨ ਦਾ ਕਿਨਾਰਾ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਪਾਣੀ ਬਾਹਰ ਆਉਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਵੱਧ ਚੁੱਕਿਆ ਹੈ, ਕਿਉਂਕਿ ਬੰਨ ਦੇ ਕਿਨਾਰੇ ਕੱਚੀ ਮਿੱਟੀ ਦੇ ਨੇ। ਅੰਦਾਜ਼ੇ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਕਿ ਹੜ੍ਹ ਦਾ ਖਤਰਾ ਹਲੇ ਟਲਿਆ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਡੈਮ ਦਾ ਪਾਣੀ ਜਿਹੜਾ ਉਹ ਪੂਰਾ ਨੱਕੋ ਨੱਕ ਭਰਿਆ ਤੇ ਬਾਹਰ ਆ ਰਿਹਾ ਹੈ। ਉਧਰ ਕੁੱਲੂ ਪ੍ਰਸ਼ਾਸਨ ਨੇ ਡੈਮ ਫਟਣ ਦੀ ਸੰਭਾਵਨਾ ਤੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ ਤੋਂ ਪੁੱਤਰ ਤੱਕ ਦਰਿਆ ਦੇ ਕੰਢੇ ਰਹਿਣ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਤਾਂ ਜੋ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ। ਉਧਰ ਕੁੱਲੂ ਡੀਸੀ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਮਲਾਨਾ ਹਾਈਡਰੋ ਪਾਵਰ ਸਟੇਜ 2 ਜਿਹੜਾ ਕਿ ਡੈਮ ਦੇ ਗੇਟ ਬਲੌਕ ਹੋਣ ਕਾਰਨ ਜਿਹੜਾ ਕਿ ਪਾਣੀ ਹੈ ਉਹ ਓਵਰਫਲੋ ਹੋਇਆ। ਉਹਨਾਂ ਕਿਹਾ ਹੈ ਕਿ ਕੰਪਨੀ ਨੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਟ ਬੰਦ ਹੋਣ ਕਾਰਨ ਉਹ ਇਸ ਨੂੰ ਚਲਾਉਣ ਤੋਂ ਸਮਰਥ ਨੇ। ਮਲਾਨਾ ਨਦੀ ਦਾ ਪਾਣੀ ਜਿਹੜਾ ਉਹ ਪੁੱਤਰ ਵਿੱਚ ਆ ਕੇ ਬਿਆਸ ਦਰਿਆ ਵਿੱਚ ਮਿਲ ਜਾਏਗਾ। ਅਜਿਹੇ 'ਚ ਜੇਕਰ ਬੰਨ ਟੁੱਟਦਾ ਹੈ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਜਾਏਗਾ। ਹਾਲਾਂਕਿ ਡੈਮ ਵਿੱਚ ਪਾਣੀ ਦੀ ਮਾਤਰਾ 30 ਕਿਊਸਿਕ ਦੱਸੀ ਜਾ ਰਹੀ ਹੈ। ਅਜਿਹੇ 'ਚ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਪਾਵਰ ਪ੍ਰੋਜੈਕਟ ਅਥਾਰਟੀ ਨੇ ਜਲਦੀ ਹੀ ਗੇਟ ਚਲਾਉਣ ਦੇ ਨਿਰਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲ ਨੁਕਸਾਨ ਨਾ ਹੋ ਪਾਵੇ। ਖਬਰ ਹਿਮਾਚਲ ਪ੍ਰਦੇਸ਼ ਤੋਂ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਘਾਟੀ ਵਿੱਚ ਮਲਾਨਾ ਹਾਈਡਰੋ ਪਾਵਰ ਪ੍ਰੋਜੈਕਟ ਪੜਾਅ ਦੇ ਖਤਰੇ ਤੋਂ ਪਾਰ ਹੋ ਚੁੱਕਿਆ ਹੈ, ਜਿਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਪਾਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਡੈਮ ਨੱਕੋ ਨੱਕ ਜਿਹੜਾ ਕਿ ਭਰ ਚੁੱਕਿਆ ਤੇ ਪਾਣੀ ਜਿਹੜਾ ਡੈਮ ਤੋਂ ਵੀ ਬਾਹਰ ਆ ਰਿਹਾ ਹੈ। ਇਸ ਪ੍ਰੋਜੈਕਟ ਦੇ ਡੈਮ ਦੇ ਗੇਟਾਂ ਤੇ ਸਿਲਟ ਹੋਣ ਕਾਰਨ ਬੰਦ ਹੋ ਗਏ ਨੇ, ਜਿਸ ਕਾਰਨ ਡੈਮ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਅਤੇ ਸਾਰਾ ਪਾਣੀ ਜਿਹੜਾ ਕਿ ਉਹ ਡੈਮ ਤੋਂ ਬਾਹਰ ਆ ਰਿਹਾ ਹੈ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਬੰਨ ਉੱਪਰੋਂ ਪਾਣੀ ਵਹਿਣ ਕਾਰਨ ਇਸ ਦੇ ਟੁੱਟਣ ਦਾ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ। ਬੰਨ ਦਾ ਕਿਨਾਰਾ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਪਾਣੀ ਬਾਹਰ ਆਉਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਵੱਧ ਚੁੱਕਿਆ ਹੈ, ਕਿਉਂਕਿ ਬੰਨ ਦੇ ਕਿਨਾਰੇ ਕੱਚੀ ਮਿੱਟੀ ਦੇ ਨੇ। ਅੰਦਾਜ਼ੇ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਕਿ ਹੜ੍ਹ ਦਾ ਖਤਰਾ ਹਲੇ ਟਲਿਆ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਡੈਮ ਦਾ ਪਾਣੀ ਜਿਹੜਾ ਉਹ ਪੂਰਾ ਨੱਕੋ ਨੱਕ ਭਰਿਆ ਤੇ ਬਾਹਰ ਆ ਰਿਹਾ ਹੈ। ਉਧਰ ਕੁੱਲੂ ਪ੍ਰਸ਼ਾਸਨ ਨੇ ਡੈਮ ਫਟਣ ਦੀ ਸੰਭਾਵਨਾ ਤੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ ਤੋਂ ਪੁੱਤਰ ਤੱਕ ਦਰਿਆ ਦੇ ਕੰਢੇ ਰਹਿਣ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਤਾਂ ਜੋ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ। ਉਧਰ ਕੁੱਲੂ ਡੀਸੀ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਮਲਾਨਾ ਹਾਈਡਰੋ ਪਾਵਰ ਸਟੇਜ 2 ਜਿਹੜਾ ਕਿ ਡੈਮ ਦੇ ਗੇਟ ਬਲੌਕ ਹੋਣ ਕਾਰਨ ਜਿਹੜਾ ਕਿ ਪਾਣੀ ਹੈ ਉਹ ਓਵਰਫਲੋ ਹੋਇਆ। ਉਹਨਾਂ ਕਿਹਾ ਹੈ ਕਿ ਕੰਪਨੀ ਨੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਟ ਬੰਦ ਹੋਣ ਕਾਰਨ ਉਹ ਇਸ ਨੂੰ ਚਲਾਉਣ ਤੋਂ ਸਮਰਥ ਨੇ। ਮਲਾਨਾ ਨਦੀ ਦਾ ਪਾਣੀ ਜਿਹੜਾ ਉਹ ਪੁੱਤਰ ਵਿੱਚ ਆ ਕੇ ਬਿਆਸ ਦਰਿਆ ਵਿੱਚ ਮਿਲ ਜਾਏਗਾ। ਅਜਿਹੇ 'ਚ ਜੇਕਰ ਬੰਨ ਟੁੱਟਦਾ ਹੈ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਜਾਏਗਾ। ਹਾਲਾਂਕਿ ਡੈਮ ਵਿੱਚ ਪਾਣੀ ਦੀ ਮਾਤਰਾ 30 ਕਿਊਸਿਕ ਦੱਸੀ ਜਾ ਰਹੀ ਹੈ। ਅਜਿਹੇ 'ਚ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਪਾਵਰ ਪ੍ਰੋਜੈਕਟ ਅਥਾਰਟੀ ਨੇ ਜਲਦੀ ਹੀ ਗੇਟ ਚਲਾਉਣ ਦੇ ਨਿਰਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲ ਨੁਕਸਾਨ ਨਾ ਹੋ ਪਾਵੇ। ਖਬਰ ਹਿਮਾਚਲ ਪ੍ਰਦੇਸ਼ ਤੋਂ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਘਾਟੀ ਵਿੱਚ ਮਲਾਨਾ ਹਾਈਡਰੋ ਪਾਵਰ ਪ੍ਰੋਜੈਕਟ ਪੜਾਅ ਦੇ ਖਤਰੇ ਤੋਂ ਪਾਰ ਹੋ ਚੁੱਕਿਆ ਹੈ, ਜਿਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਪਾਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਡੈਮ ਨੱਕੋ ਨੱਕ ਜਿਹੜਾ ਕਿ ਭਰ ਚੁੱਕਿਆ ਤੇ ਪਾਣੀ ਜਿਹੜਾ ਡੈਮ ਤੋਂ ਵੀ ਬਾਹਰ ਆ ਰਿਹਾ ਹੈ। ਇਸ ਪ੍ਰੋਜੈਕਟ ਦੇ ਡੈਮ ਦੇ ਗੇਟਾਂ ਤੇ ਸਿਲਟ ਹੋਣ ਕਾਰਨ ਬੰਦ ਹੋ ਗਏ ਨੇ, ਜਿਸ ਕਾਰਨ ਡੈਮ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਅਤੇ ਸਾਰਾ ਪਾਣੀ ਜਿਹੜਾ ਕਿ ਉਹ ਡੈਮ ਤੋਂ ਬਾਹਰ ਆ ਰਿਹਾ ਹੈ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਬੰਨ ਉੱਪਰੋਂ ਪਾਣੀ ਵਹਿਣ ਕਾਰਨ ਇਸ ਦੇ ਟੁੱਟਣ ਦਾ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ।
ਬੰਨ ਦਾ ਕਿਨਾਰਾ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਪਾਣੀ ਬਾਹਰ ਆਉਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਵੱਧ ਚੁੱਕਿਆ ਹੈ, ਕਿਉਂਕਿ ਬੰਨ ਦੇ ਕਿਨਾਰੇ ਕੱਚੀ ਮਿੱਟੀ ਦੇ ਨੇ। ਤਾਂ ਦੱਸ ਦਈਏ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਕਿ ਹੜ੍ਹ ਦਾ ਖਤਰਾ ਹਲੇ ਟਲਿਆ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਡੈਮ ਦਾ ਪਾਣੀ ਜਿਹੜਾ ਉਹ ਪੂਰਾ ਨੱਕੋ ਨੱਕ ਭਰਿਆ ਤੇ ਬਾਹਰ ਆ ਰਿਹਾ ਹੈ। ਉਧਰ ਕੁੱਲੂ ਪ੍ਰਸ਼ਾਸਨ ਨੇ ਡੈਮ ਫਟਣ ਦੀ ਸੰਭਾਵਨਾ ਤੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ ਤੋਂ ਪੁੱਤਰ ਤੱਕ ਦਰਿਆ ਦੇ ਕੰਢੇ ਰਹਿਣ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਤਾਂ ਜੋ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ। ਉਧਰ ਕੁੱਲੂ ਡੀਸੀ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਮਲਾਨਾ ਹਾਈਡਰੋ ਪਾਵਰ ਸਟੇਜ 2 ਜਿਹੜਾ ਕਿ ਡੈਮ ਦੇ ਗੇਟ ਬਲੌਕ ਹੋਣ ਕਾਰਨ ਜਿਹੜਾ ਕਿ ਪਾਣੀ ਹੈ ਉਹ ਓਵਰਫਲੋ ਹੋਇਆ। ਉਹਨਾਂ ਕਿਹਾ ਹੈ ਕਿ ਕੰਪਨੀ ਨੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਟ ਬੰਦ ਹੋਣ ਕਾਰਨ ਉਹ ਇਸ ਨੂੰ ਚਲਾਉਣ ਤੋਂ ਸਮਰਥ ਨੇ। ਮਲਾਨਾ ਨਦੀ ਦਾ ਪਾਣੀ ਜਿਹੜਾ ਉਹ ਪੁੱਤਰ ਵਿੱਚ ਆ ਕੇ ਬਿਆਸ ਦਰਿਆ ਵਿੱਚ ਮਿਲ ਜਾਏਗਾ। ਅਜਿਹੇ 'ਚ ਜੇਕਰ ਬੰਨ ਟੁੱਟਦਾ ਹੈ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਜਾਏਗਾ। ਹਾਲਾਂਕਿ ਡੈਮ ਵਿੱਚ ਪਾਣੀ ਦੀ ਮਾਤਰਾ 30 ਕਿਊਸਿਕ ਦੱਸੀ ਜਾ ਰਹੀ ਹੈ। ਅਜਿਹੇ 'ਚ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਪਾਵਰ ਪ੍ਰੋਜੈਕਟ ਅਥਾਰਟੀ ਨੇ ਜਲਦੀ ਹੀ ਗੇਟ ਚਲਾਉਣ ਦੇ ਨਿਰਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲ ਨੁਕਸਾਨ ਨਾ ਹੋ ਪਾਵੇ। ਖਬਰ ਹਿਮਾਚਲ ਪ੍ਰਦੇਸ਼ ਤੋਂ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਘਾਟੀ ਵਿੱਚ ਮਲਾਨਾ ਹਾਈਡਰੋ ਪਾਵਰ ਪ੍ਰੋਜੈਕਟ ਪੜਾਅ ਦੇ ਖਤਰੇ ਤੋਂ ਪਾਰ ਹੋ ਚੁੱਕਿਆ ਹੈ, ਜਿਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਪਾਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਡੈਮ ਨੱਕੋ ਨੱਕ ਜਿਹੜਾ ਕਿ ਭਰ ਚੁੱਕਿਆ ਹੈ ਤੇ ਪਾਣੀ ਜਿਹੜਾ ਡੈਮ ਤੋਂ ਵੀ ਬਾਹਰ ਆ ਰਿਹਾ ਹੈ। ਇਸ ਪ੍ਰੋਜੈਕਟ ਦੇ ਡੈਮ ਦੇ ਗੇਟਾਂ ਤੇ ਸਿਲਟ ਹੋਣ ਕਾਰਨ ਬੰਦ ਹੋ ਗਏ ਨੇ, ਜਿਸ ਕਾਰਨ ਡੈਮ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਅਤੇ ਸਾਰਾ ਪਾਣੀ ਜਿਹੜਾ ਕਿ ਉਹ ਡੈਮ ਤੋਂ ਬਾਹਰ ਆ ਰਿਹਾ ਹੈ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਬੰਨ ਉੱਪਰੋਂ ਪਾਣੀ ਵਹਿਣ ਕਾਰਨ ਇਸ ਦੇ ਟੁੱਟਣ ਦਾ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ। ਬੰਨ ਦਾ ਕਿਨਾਰਾ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਪਾਣੀ ਬਾਹਰ ਆਉਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਵੱਧ ਚੁੱਕਿਆ ਹੈ, ਕਿਉਂਕਿ ਬੰਨ ਦੇ ਕਿਨਾਰੇ ਕੱਚੀ ਮਿੱਟੀ ਦੇ ਨੇ। ਤਾਂ ਦੱਸ ਦਈਏ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਕਿ ਹੜ੍ਹ ਦਾ ਖਤਰਾ ਹਲੇ ਟਲਿਆ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਡੈਮ ਦਾ ਪਾਣੀ ਜਿਹੜਾ ਉਹ ਪੂਰਾ ਨੱਕੋ ਨੱਕ ਭਰਿਆ ਤੇ ਬਾਹਰ ਆ ਰਿਹਾ ਹੈ। ਉਧਰ ਕੁੱਲੂ ਪ੍ਰਸ਼ਾਸਨ ਨੇ ਡੈਮ ਫਟਣ ਦੀ ਸੰਭਾਵਨਾ ਤੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ ਤੋਂ ਪੁੱਤਰ ਤੱਕ ਦਰਿਆ ਦੇ ਕੰਢੇ ਰਹਿਣ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਤਾਂ ਜੋ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ। ਉਧਰ ਕੁੱਲੂ ਡੀਸੀ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਮਲਾਨਾ ਹਾਈਡਰੋ ਪਾਵਰ ਸਟੇਜ 2 ਜਿਹੜਾ ਕਿ ਡੈਮ ਦੇ ਗੇਟ ਬਲੌਕ ਹੋਣ ਕਾਰਨ ਜਿਹੜਾ ਕਿ ਪਾਣੀ ਹੈ ਉਹ ਓਵਰਫਲੋ ਹੋਇਆ। ਉਹਨਾਂ ਕਿਹਾ ਹੈ ਕਿ ਕੰਪਨੀ ਨੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਟ ਬੰਦ ਹੋਣ ਕਾਰਨ ਉਹ ਇਸ ਨੂੰ ਚਲਾਉਣ ਤੋਂ ਸਮਰਥ ਨੇ। ਮਲਾਨਾ ਨਦੀ ਦਾ ਪਾਣੀ ਜਿਹੜਾ ਉਹ ਪੁੱਤਰ ਵਿੱਚ ਆ ਕੇ ਬਿਆਸ ਦਰਿਆ ਵਿੱਚ ਮਿਲ ਜਾਏਗਾ। ਅਜਿਹੇ 'ਚ ਜੇਕਰ ਬੰਨ ਟੁੱਟਦਾ ਹੈ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਜਾਏਗਾ। ਹਾਲਾਂਕਿ ਡੈਮ ਵਿੱਚ ਪਾਣੀ ਦੀ ਮਾਤਰਾ 30 ਕਿਊਸਿਕ ਦੱਸੀ ਜਾ ਰਹੀ ਹੈ। ਅਜਿਹੇ 'ਚ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਪਾਵਰ ਪ੍ਰੋਜੈਕਟ ਅਥਾਰਟੀ ਨੇ ਜਲਦੀ ਹੀ ਗੇਟ ਚਲਾਉਣ ਦੇ ਨਿਰਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲ ਨੁਕਸਾਨ ਨਾ ਹੋ ਪਾਵੇ। ਖਬਰ ਹਿਮਾਚਲ ਪ੍ਰਦੇਸ਼ ਤੋਂ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਘਾਟੀ ਵਿੱਚ ਮਲਾਨਾ ਹਾਈਡਰੋ ਪਾਵਰ ਪ੍ਰੋਜੈਕਟ ਪੜਾਅ ਦੇ ਖਤਰੇ ਤੋਂ ਪਾਰ ਹੋ ਚੁੱਕਿਆ ਹੈ, ਜਿਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਪਾਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਡੈਮ ਨੱਕੋ ਨੱਕ ਜਿਹੜਾ ਕਿ ਭਰ ਚੁੱਕਿਆ ਹੈ ਤੇ ਪਾਣੀ ਜਿਹੜਾ ਡੈਮ ਤੋਂ ਵੀ ਬਾਹਰ ਆ ਰਿਹਾ ਹੈ। ਇਸ ਪ੍ਰੋਜੈਕਟ ਦੇ ਡੈਮ ਦੇ ਗੇਟਾਂ ਤੇ ਸਿਲਟ ਹੋਣ ਕਾਰਨ ਬੰਦ ਹੋ ਗਏ ਨੇ, ਜਿਸ ਕਾਰਨ ਡੈਮ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਅਤੇ ਸਾਰਾ ਪਾਣੀ ਜਿਹੜਾ ਕਿ ਉਹ ਡੈਮ ਤੋਂ ਬਾਹਰ ਆ ਰਿਹਾ ਹੈ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਬੰਨ ਉੱਪਰੋਂ ਪਾਣੀ ਵਹਿਣ ਕਾਰਨ ਇਸ ਦੇ ਟੁੱਟਣ ਦਾ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ। ਬੰਨ ਦਾ ਕਿਨਾਰਾ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਪਾਣੀ ਬਾਹਰ ਆਉਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਵੱਧ ਚੁੱਕਿਆ ਹੈ, ਕਿਉਂਕਿ ਬੰਨ ਦੇ ਕਿਨਾਰੇ ਕੱਚੀ ਮਿੱਟੀ ਦੇ ਨੇ। ਤਾਂ ਦੱਸ ਦਈਏ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਕਿ ਹੜ੍ਹ ਦਾ ਖਤਰਾ ਹਲੇ ਟਲਿਆ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਡੈਮ ਦਾ ਪਾਣੀ ਜਿਹੜਾ ਉਹ ਪੂਰਾ ਨੱਕੋ ਨੱਕ ਭਰਿਆ ਤੇ ਬਾਹਰ ਆ ਰਿਹਾ ਹੈ। ਉਧਰ ਕੁੱਲੂ ਪ੍ਰਸ਼ਾਸਨ ਨੇ ਡੈਮ ਫਟਣ ਦੀ ਸੰਭਾਵਨਾ ਤੇ
ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ ਤੋਂ ਪੁੱਤਰ ਤੱਕ ਦਰਿਆ ਦੇ ਕੰਢੇ ਰਹਿਣ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਤਾਂ ਜੋ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ। ਉਧਰ ਕੁੱਲੂ ਡੀਸੀ ਆਸ਼ੂਤੋਸ਼ ਗਰਗ ਨੇ ਦੱਸਿਆ ਹੈ ਕਿ ਮਲਾਨਾ ਹਾਈਡਰੋ ਪਾਵਰ ਸਟੇਜ 2 ਜਿਹੜਾ ਕਿ ਡੈਮ ਦੇ ਗੇਟ ਬਲੌਕ ਹੋਣ ਕਾਰਨ ਜਿਹੜਾ ਕਿ ਪਾਣੀ ਹੈ ਉਹ ਓਵਰਫਲੋ ਹੋਇਆ ਹੈ। ਉਹਨਾਂ ਕਿਹਾ ਹੈ ਕਿ ਕੰਪਨੀ ਨੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਟ ਬੰਦ ਹੋਣ ਕਾਰਨ ਉਹ ਇਸ ਨੂੰ ਚਲਾਉਣ ਤੋਂ ਸਮਰਥ ਨੇ। ਮਲਾਨਾ ਨਦੀ ਦਾ ਪਾਣੀ ਜਿਹੜਾ ਉਹ ਪੁੱਤਰ ਵਿੱਚ ਆ ਕੇ ਬਿਆਸ ਦਰਿਆ ਵਿੱਚ ਮਿਲ ਜਾਏਗਾ। ਅਜਿਹੇ 'ਚ ਜੇਕਰ ਬੰਨ ਟੁੱਟਦਾ ਹੈ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਜਾਏਗਾ। ਹਾਲਾਂਕਿ ਡੈਮ ਵਿੱਚ ਪਾਣੀ ਦੀ ਮਾਤਰਾ 30 ਕਿਊਸਿਕ ਦੱਸੀ ਜਾ ਰਹੀ ਹੈ। ਅਜਿਹੇ 'ਚ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਪਾਵਰ ਪ੍ਰੋਜੈਕਟ ਅਥਾਰਟੀ ਨੇ ਜਲਦੀ ਹੀ ਗੇਟ ਚਲਾਉਣ ਦੇ ਨਿਰਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲ ਨੁਕਸਾਨ ਨਾ ਹੋ ਪਾਵੇ। ਖਬਰ ਹਿਮਾਚਲ ਪ੍ਰਦੇਸ਼ ਤੋਂ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਘਾਟੀ ਵਿੱਚ ਮਲਾਨਾ ਹਾਈਡਰੋ ਪਾਵਰ ਪ੍ਰੋਜੈਕਟ ਪੜਾਅ ਦੇ ਖਤਰੇ ਤੋਂ ਪਾਰ ਹੋ ਚੁੱਕਿਆ ਹੈ, ਜਿਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਪਾਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਡੈਮ ਨੱਕੋ ਨੱਕ ਜਿਹੜਾ ਕਿ ਭਰ ਚੁੱਕਿਆ ਤੇ ਪਾਣੀ ਜਿਹੜਾ ਡੈਮ ਤੋਂ ਵੀ ਬਾਹਰ ਆ ਰਿਹਾ ਹੈ। ਇਸ ਪ੍ਰੋਜੈਕਟ ਦੇ ਡੈਮ ਦੇ ਗੇਟਾਂ ਤੇ ਸਿਲਟ ਹੋਣ ਕਾਰਨ ਬੰਦ ਹੋ ਗਏ ਨੇ, ਜਿਸ ਕਾਰਨ ਡੈਮ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਅਤੇ ਸਾਰਾ ਪਾਣੀ ਜਿਹੜਾ ਕਿ ਉਹ ਡੈਮ ਤੋਂ ਬਾਹਰ ਆ ਰਿਹਾ ਹੈ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਬੰਨ ਉੱਪਰੋਂ ਪਾਣੀ ਵਹਿਣ ਕਾਰਨ ਇਸ ਦੇ ਟੁੱਟਣ ਦਾ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ। ਬੰਨ ਦਾ ਕਿਨਾਰਾ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਪਾਣੀ ਬਾਹਰ ਆਉਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਵੱਧ ਚੁੱਕਿਆ ਹੈ, ਕਿਉਂਕਿ ਬੰਨ ਦੇ ਕਿਨਾਰੇ ਕੱਚੀ ਮਿੱਟੀ ਦੇ ਨੇ। ਤੁਹਾਨੂੰ ਦੱਸ ਦਈਏ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਕਿ ਹੜ੍ਹ ਦਾ ਖਤਰਾ ਹਲੇ ਟਲਿਆ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਡੈਮ ਦਾ ਪਾਣੀ ਜਿਹੜਾ ਉਹ ਪੂਰਾ ਨੱਕੋ ਨੱਕ ਭਰਿਆ ਤੇ ਬਾਹਰ ਆ ਰਿਹਾ ਹੈ। ਉਧਰ ਕੁੱਲੂ ਪ੍ਰਸ਼ਾਸਨ ਨੇ ਡੈਮ ਫਟਣ ਦੀ ਸੰਭਾਵਨਾ ਤੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ ਤੋਂ ਪੁੱਤਰ ਤੱਕ ਦਰਿਆ ਦੇ ਕੰਢੇ ਰਹਿਣ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਤਾਂ ਜੋ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ। ਉਧਰ ਕੁੱਲੂ ਡੀਸੀ ਆਸ਼ੂਤੋਸ਼ ਗਰਗ ਨੇ ਦੱਸਿਆ ਹੈ ਕਿ ਮਲਾਨਾ ਹਾਈਡਰੋ ਪਾਵਰ ਸਟੇਜ 2 ਜਿਹੜਾ ਕਿ ਡੈਮ ਦੇ ਗੇਟ ਬਲੌਕ ਹੋਣ ਕਾਰਨ ਜਿਹੜਾ ਕਿ ਪਾਣੀ ਹੈ ਉਹ ਓਵਰਫਲੋ ਹੋਇਆ ਹੈ। ਉਹਨਾਂ ਕਿਹਾ ਹੈ ਕਿ ਕੰਪਨੀ ਨੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਟ ਬੰਦ ਹੋਣ ਕਾਰਨ ਉਹ ਇਸ ਨੂੰ ਚਲਾਉਣ ਤੋਂ ਸਮਰਥ ਨੇ। ਮਲਾਨਾ ਨਦੀ ਦਾ ਪਾਣੀ ਜਿਹੜਾ ਉਹ ਪੁੱਤਰ ਵਿੱਚ ਆ ਕੇ ਬਿਆਸ ਦਰਿਆ ਵਿੱਚ ਮਿਲ ਜਾਏਗਾ। ਅਜਿਹੇ 'ਚ ਜੇਕਰ ਬੰਨ ਟੁੱਟਦਾ ਹੈ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਜਾਏਗਾ। ਹਾਲਾਂਕਿ ਡੈਮ ਵਿੱਚ ਪਾਣੀ ਦੀ ਮਾਤਰਾ 30 ਕਿਊਸਿਕ ਦੱਸੀ ਜਾ ਰਹੀ ਹੈ। ਅਜਿਹੇ 'ਚ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਪਾਵਰ ਪ੍ਰੋਜੈਕਟ ਅਥਾਰਟੀ ਨੇ ਜਲਦੀ ਹੀ ਗੇਟ ਚਲਾਉਣ ਦੇ ਨਿਰਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲ ਨੁਕਸਾਨ ਨਾ ਹੋ ਪਾਵੇ। ਖਬਰ ਹਿਮਾਚਲ ਪ੍ਰਦੇਸ਼ ਤੋਂ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਘਾਟੀ ਵਿੱਚ ਮਲਾਨਾ ਹਾਈਡਰੋ ਪਾਵਰ ਪ੍ਰੋਜੈਕਟ ਪੜਾਅ ਦੇ ਖਤਰੇ ਤੋਂ ਪਾਰ ਹੋ ਚੁੱਕਿਆ ਹੈ, ਜਿਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਪਾਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਡੈਮ ਨੱਕੋ ਨੱਕ ਜਿਹੜਾ ਕਿ ਭਰ ਚੁੱਕਿਆ ਤੇ ਪਾਣੀ ਜਿਹੜਾ ਡੈਮ ਤੋਂ ਵੀ ਬਾਹਰ ਆ ਰਿਹਾ ਹੈ। ਇਸ ਪ੍ਰੋਜੈਕਟ ਦੇ ਡੈਮ ਦੇ ਗੇਟਾਂ ਤੇ ਸਿਲਟ ਹੋਣ ਕਾਰਨ ਬੰਦ ਹੋ ਗਏ ਨੇ, ਜਿਸ ਕਾਰਨ ਡੈਮ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਅਤੇ ਸਾਰਾ ਪਾਣੀ ਜਿਹੜਾ ਕਿ ਉਹ ਡੈਮ ਤੋਂ ਬਾਹਰ ਆ ਰਿਹਾ ਹੈ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਬੰਨ ਉੱਪਰੋਂ ਪਾਣੀ ਵਹਿਣ ਕਾਰਨ ਇਸ ਦੇ ਟੁੱਟਣ ਦਾ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ। ਬੰਨ ਦਾ ਕਿਨਾਰਾ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਪਾਣੀ ਬਾਹਰ ਆਉਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਵੱਧ ਚੁੱਕਿਆ ਹੈ, ਕਿਉਂਕਿ ਬੰਨ ਦੇ ਕਿਨਾਰੇ ਕੱਚੀ ਮਿੱਟੀ ਦੇ ਨੇ। ਤੁਹਾਨੂੰ ਦੱਸ ਦਈਏ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਕਿ ਹੜ੍ਹ ਦਾ ਖਤਰਾ ਹਲੇ ਟਲਿਆ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਡੈਮ ਦਾ ਪਾਣੀ ਜਿਹੜਾ ਉਹ ਪੂਰਾ ਨੱਕੋ ਨੱਕ ਭਰਿਆ ਤੇ ਬਾਹਰ ਆ ਰਿਹਾ ਹੈ। ਉਧਰ ਕੁੱਲੂ ਪ੍ਰਸ਼ਾਸਨ ਨੇ ਡੈਮ ਫਟਣ ਦੀ ਸੰਭਾਵਨਾ ਤੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ ਤੋਂ ਪੁੱਤਰ ਤੱਕ ਦਰਿਆ ਦੇ
ਕੰਢੇ ਰਹਿਣ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਤਾਂ ਜੋ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ। ਉਧਰ ਕੁੱਲੂ ਡੀਸੀ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਮਲਾਨਾ ਹਾਈਡਰੋ ਪਾਵਰ ਸਟੇਜ 2 ਜਿਹੜਾ ਕਿ ਡੈਮ ਦੇ ਗੇਟ ਬਲੌਕ ਹੋਣ ਕਾਰਨ ਜਿਹੜਾ ਕਿ ਪਾਣੀ ਹੈ ਉਹ ਓਵਰਫਲੋ ਹੋਇਆ। ਉਹਨਾਂ ਕਿਹਾ ਹੈ ਕਿ ਕੰਪਨੀ ਨੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਟ ਬੰਦ ਹੋਣ ਕਾਰਨ ਉਹ ਇਸ ਨੂੰ ਚਲਾਉਣ ਤੋਂ ਸਮਰਥ ਨੇ। ਮਲਾਨਾ ਨਦੀ ਦਾ ਪਾਣੀ ਜਿਹੜਾ ਉਹ ਪੁੱਤਰ ਵਿੱਚ ਆ ਕੇ ਬਿਆਸ ਦਰਿਆ ਵਿੱਚ ਮਿਲ ਜਾਏਗਾ। ਅਜਿਹੇ 'ਚ ਜੇਕਰ ਬੰਦ ਟੁੱਟਦਾ ਹੈ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਜਾਏਗਾ। ਹਾਲਾਂਕਿ ਡੈਮ ਵਿੱਚ ਪਾਣੀ ਦੀ ਮਾਤਰਾ 30 ਕਿਊਸਿਕ ਦੱਸੀ ਜਾ ਰਹੀ ਹੈ। ਅਜਿਹੇ 'ਚ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਪਾਵਰ ਪ੍ਰੋਜੈਕਟ ਅਥਾਰਟੀ ਨੇ ਜਲਦੀ ਹੀ ਗੇਟ ਚਲਾਉਣ ਦੇ ਨਿਰਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲ ਨੁਕਸਾਨ ਨਾ ਹੋ ਪਾਵੇ। ਖਬਰ ਹਿਮਾਚਲ ਪ੍ਰਦੇਸ਼ ਤੋਂ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਘਾਟੀ ਵਿੱਚ ਮਲਾਨਾ ਹਾਈਡਰੋ ਪਾਵਰ ਪ੍ਰੋਜੈਕਟ ਪੜਾਅ ਦੇ ਖਤਰੇ ਤੋਂ ਪਾਰ ਹੋ ਚੁੱਕਿਆ ਹੈ, ਜਿਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਪਾਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਡੈਮ ਨੱਕੋ ਨੱਕ ਜਿਹੜਾ ਕਿ ਭਰ ਚੁੱਕਿਆ ਹੈ ਤੇ ਪਾਣੀ ਜਿਹੜਾ ਡੈਮ ਤੋਂ ਵੀ ਬਾਹਰ ਆ ਰਿਹਾ ਹੈ। ਇਸ ਪ੍ਰੋਜੈਕਟ ਦੇ ਡੈਮ ਦੇ ਗੇਟਾਂ ਤੇ ਸਿਲਟ ਹੋਣ ਕਾਰਨ ਬੰਦ ਹੋ ਗਏ ਨੇ, ਜਿਸ ਕਾਰਨ ਡੈਮ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਅਤੇ ਸਾਰਾ ਪਾਣੀ ਜਿਹੜਾ ਕਿ ਉਹ ਡੈਮ ਤੋਂ ਬਾਹਰ ਆ ਰਿਹਾ ਹੈ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਬੰਨ ਉੱਪਰੋਂ ਪਾਣੀ ਵਹਿਣ ਕਾਰਨ ਇਸ ਦੇ ਟੁੱਟਣ ਦਾ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ। ਬੰਨ ਦਾ ਕਿਨਾਰਾ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਪਾਣੀ ਬਾਹਰ ਆਉਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਵੱਧ ਚੁੱਕਿਆ ਹੈ, ਕਿਉਂਕਿ ਬੰਨ ਦੇ ਕਿਨਾਰੇ ਕੱਚੀ ਮਿੱਟੀ ਦੇ ਨੇ। ਤੁਹਾਨੂੰ ਦੱਸ ਦਈਏ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਕਿ ਹੜ੍ਹ ਦਾ ਖਤਰਾ ਹਲੇ ਟਲਿਆ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਡੈਮ ਦਾ ਪਾਣੀ ਜਿਹੜਾ ਉਹ ਪੂਰਾ ਨੱਕੋ ਨੱਕ ਭਰਿਆ ਤੇ ਬਾਹਰ ਆ ਰਿਹਾ ਹੈ। ਉਧਰ ਕੁੱਲੂ ਪ੍ਰਸ਼ਾਸਨ ਨੇ ਡੈਮ ਫਟਣ ਦੀ ਸੰਭਾਵਨਾ ਤੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ ਤੋਂ ਪੁੱਤਰ ਤੱਕ ਦਰਿਆ ਦੇ ਕੰਢੇ ਰਹਿਣ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਤਾਂ ਜੋ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ। ਉਧਰ ਕੁੱਲੂ ਡੀਸੀ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਮਲਾਨਾ ਹਾਈਡਰੋ ਪਾਵਰ ਸਟੇਜ 2 ਜਿਹੜਾ ਕਿ ਡੈਮ ਦੇ ਗੇਟ ਬਲੌਕ ਹੋਣ ਕਾਰਨ ਜਿਹੜਾ ਕਿ ਪਾਣੀ ਹੈ ਉਹ ਓਵਰਫਲੋ ਹੋਇਆ। ਉਹਨਾਂ ਕਿਹਾ ਹੈ ਕਿ ਕੰਪਨੀ ਨੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਟ ਬੰਦ ਹੋਣ ਕਾਰਨ ਉਹ ਇਸ ਨੂੰ ਚਲਾਉਣ ਤੋਂ ਸਮਰਥ ਨੇ। ਮਲਾਨਾ ਨਦੀ ਦਾ ਪਾਣੀ ਜਿਹੜਾ ਉਹ ਪੁੱਤਰ ਵਿੱਚ ਆ ਕੇ ਬਿਆਸ ਦਰਿਆ ਵਿੱਚ ਮਿਲ ਜਾਏਗਾ। ਅਜਿਹੇ 'ਚ ਜੇਕਰ ਬੰਦ ਟੁੱਟਦਾ ਹੈ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਜਾਏਗਾ। ਹਾਲਾਂਕਿ ਡੈਮ ਵਿੱਚ ਪਾਣੀ ਦੀ ਮਾਤਰਾ 30 ਕਿਊਸਿਕ ਦੱਸੀ ਜਾ ਰਹੀ ਹੈ। ਅਜਿਹੇ 'ਚ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਪਾਵਰ ਪ੍ਰੋਜੈਕਟ ਅਥਾਰਟੀ ਨੇ ਜਲਦੀ ਹੀ ਗੇਟ ਚਲਾਉਣ ਦੇ ਨਿਰਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲ ਨੁਕਸਾਨ ਨਾ ਹੋ ਪਾਵੇ। ਖਬਰ ਹਿਮਾਚਲ ਪ੍ਰਦੇਸ਼ ਤੋਂ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਘਾਟੀ ਵਿੱਚ ਮਲਾਨਾ ਹਾਈਡਰੋ ਪਾਵਰ ਪ੍ਰੋਜੈਕਟ ਪੜਾਅ ਦੇ ਖਤਰੇ ਤੋਂ ਪਾਰ ਹੋ ਚੁੱਕਿਆ ਹੈ, ਜਿਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਪਾਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਡੈਮ ਨੱਕੋ ਨੱਕ ਜਿਹੜਾ ਕਿ ਭਰ ਚੁੱਕਿਆ ਤੇ ਪਾਣੀ ਜਿਹੜਾ ਡੈਮ ਤੋਂ ਵੀ ਬਾਹਰ ਆ ਰਿਹਾ ਹੈ। ਇਸ ਪ੍ਰੋਜੈਕਟ ਦੇ ਡੈਮ ਦੇ ਗੇਟਾਂ ਤੇ ਸਿਲਟ ਹੋਣ ਕਾਰਨ ਬੰਦ ਹੋ ਗਏ ਨੇ, ਜਿਸ ਕਾਰਨ ਡੈਮ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਅਤੇ ਸਾਰਾ ਪਾਣੀ ਜਿਹੜਾ ਕਿ ਉਹ ਡੈਮ ਤੋਂ ਬਾਹਰ ਆ ਰਿਹਾ ਹੈ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਬੰਨ ਉੱਪਰੋਂ ਪਾਣੀ ਵਹਿਣ ਕਾਰਨ ਇਸ ਦੇ ਟੁੱਟਣ ਦਾ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ। ਬੰਨ ਦਾ ਕਿਨਾਰਾ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਪਾਣੀ ਬਾਹਰ ਆਉਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਵੱਧ ਚੁੱਕਿਆ ਹੈ, ਕਿਉਂਕਿ ਬੰਨ ਦੇ ਕਿਨਾਰੇ ਕੱਚੀ ਮਿੱਟੀ ਦੇ ਨੇ। ਤੁਹਾਨੂੰ ਦੱਸ ਦਈਏ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਕਿ ਹੜ੍ਹ ਦਾ ਖਤਰਾ ਹਲੇ ਟਲਿਆ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਡੈਮ ਦਾ ਪਾਣੀ ਜਿਹੜਾ ਉਹ ਪੂਰਾ ਨੱਕੋ ਨੱਕ ਭਰਿਆ ਤੇ ਬਾਹਰ ਆ ਰਿਹਾ ਹੈ। ਉਧਰ ਕੁੱਲੂ ਪ੍ਰਸ਼ਾਸਨ ਨੇ ਡੈਮ ਫਟਣ ਦੀ ਸੰਭਾਵਨਾ ਤੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ ਤੋਂ ਪੁੱਤਰ ਤੱਕ ਦਰਿਆ ਦੇ ਕੰਢੇ ਰਹਿਣ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਤਾਂ ਜੋ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ। ਉਧਰ ਕੁੱਲੂ ਡੀਸੀ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਮਲਾਨਾ ਹਾਈਡਰੋ ਪਾਵਰ ਸਟੇਜ 2 ਜਿਹੜਾ ਕਿ ਡੈਮ ਦੇ ਗੇਟ ਬਲੌਕ ਹੋਣ ਕਾਰਨ ਜਿਹੜਾ ਕਿ ਪਾਣੀ ਹੈ ਉਹ ਓਵਰਫਲੋ ਹੋਇਆ। ਉਹਨਾਂ ਕਿਹਾ ਹੈ ਕਿ ਕੰਪਨੀ ਨੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਟ ਬੰਦ ਹੋਣ ਕਾਰਨ ਉਹ ਇਸ ਨੂੰ ਚਲਾਉਣ ਤੋਂ ਸਮਰਥ ਨੇ। ਮਲਾਨਾ ਨਦੀ ਦਾ ਪਾਣੀ ਜਿਹੜਾ ਉਹ ਪੁੱਤਰ ਵਿੱਚ ਆ ਕੇ ਬਿਆਸ ਦਰਿਆ ਵਿੱਚ ਮਿਲ ਜਾਏਗਾ।
ਜਾਏਗਾ। ਅਜਿਹੇ 'ਚ ਜੇਕਰ ਬੰਨ ਟੁੱਟਦਾ ਹੈ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਜਾਏਗਾ। ਹਾਲਾਂਕਿ ਡੈਮ ਵਿੱਚ ਪਾਣੀ ਦੀ ਮਾਤਰਾ 30 ਕਿਊਸਿਕ ਦੱਸੀ ਜਾ ਰਹੀ ਹੈ। ਅਜਿਹੇ 'ਚ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਪਾਵਰ ਪ੍ਰੋਜੈਕਟ ਅਥਾਰਟੀ ਨੇ ਜਲਦੀ ਹੀ ਗੇਟ ਚਲਾਉਣ ਦੇ ਨਿਰਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲ ਨੁਕਸਾਨ ਨਾ ਹੋ ਪਾਵੇ। ਖਬਰ ਹਿਮਾਚਲ ਪ੍ਰਦੇਸ਼ ਤੋਂ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਘਾਟੀ ਵਿੱਚ ਮਲਾਨਾ ਹਾਈਡਰੋ ਪਾਵਰ ਪ੍ਰੋਜੈਕਟ ਪੜਾਅ ਦੇ ਖਤਰੇ ਤੋਂ ਪਾਰ ਹੋ ਚੁੱਕਾ ਹੈ, ਜਿਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਪਾਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਡੈਮ ਨੱਕੋ ਨੱਕ ਜਿਹੜਾ ਕਿ ਭਰ ਚੁੱਕਿਆ ਹੈ ਤੇ ਪਾਣੀ ਜਿਹੜਾ ਡੈਮ ਤੋਂ ਵੀ ਬਾਹਰ ਆ ਰਿਹਾ ਹੈ। ਇਸ ਪ੍ਰੋਜੈਕਟ ਦੇ ਡੈਮ ਦੇ ਗੇਟਾਂ ਤੇ ਸਿਲਟ ਹੋਣ ਕਾਰਨ ਬੰਦ ਹੋ ਗਏ ਨੇ, ਜਿਸ ਕਾਰਨ ਡੈਮ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਅਤੇ ਸਾਰਾ ਪਾਣੀ ਜਿਹੜਾ ਕਿ ਉਹ ਡੈਮ ਤੋਂ ਬਾਹਰ ਆ ਰਿਹਾ ਹੈ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਬੰਨ ਉੱਪਰੋਂ ਪਾਣੀ ਵਹਿਣ ਕਾਰਨ ਇਸ ਦੇ ਟੁੱਟਣ ਦਾ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ। ਬੰਨ ਦਾ ਕਿਨਾਰਾ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਪਾਣੀ ਬਾਹਰ ਆਉਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਵੱਧ ਚੁੱਕਿਆ ਹੈ, ਕਿਉਂਕਿ ਬੰਨ ਦੇ ਕਿਨਾਰੇ ਕੱਚੀ ਮਿੱਟੀ ਦੇ ਨੇ। ਤੁਹਾਨੂੰ ਦੱਸ ਦਈਏ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਕਿ ਹੜ੍ਹ ਦਾ ਖਤਰਾ ਹਲੇ ਟਲਿਆ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਡੈਮ ਦਾ ਪਾਣੀ ਜਿਹੜਾ ਉਹ ਪੂਰਾ ਨੱਕੋ ਨੱਕ ਭਰਿਆ ਤੇ ਬਾਹਰ ਆ ਰਿਹਾ ਹੈ। ਉਧਰ ਕੁੱਲੂ ਪ੍ਰਸ਼ਾਸਨ ਨੇ ਡੈਮ ਫਟਣ ਦੀ ਸੰਭਾਵਨਾ ਤੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ ਤੋਂ ਪੁੱਤਰ ਤੱਕ ਦਰਿਆ ਦੇ ਕੰਢੇ ਰਹਿਣ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਤਾਂ ਜੋ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ। ਉਧਰ ਕੁੱਲੂ ਡੀਸੀ ਆਸ਼ੂਤੋਸ਼ ਗਰਗ ਨੇ ਦੱਸਿਆ ਹੈ ਕਿ ਮਲਾਨਾ ਹਾਈਡਰੋ ਪਾਵਰ ਸਟੇਜ 2 ਜਿਹੜਾ ਕਿ ਡੈਮ ਦੇ ਗੇਟ ਬਲੌਕ ਹੋਣ ਕਾਰਨ ਜਿਹੜਾ ਕਿ ਪਾਣੀ ਹੈ ਉਹ ਓਵਰਫਲੋ ਹੋਇਆ ਹੈ। ਉਹਨਾਂ ਕਿਹਾ ਹੈ ਕਿ ਕੰਪਨੀ ਨੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਟ ਬੰਦ ਹੋਣ ਕਾਰਨ ਉਹ ਇਸ ਨੂੰ ਚਲਾਉਣ ਤੋਂ ਸਮਰਥ ਨੇ। ਮਲਾਨਾ ਨਦੀ ਦਾ ਪਾਣੀ ਜਿਹੜਾ ਉਹ ਪੁੱਤਰ ਵਿੱਚ ਆ ਕੇ ਬਿਆਸ ਦਰਿਆ ਵਿੱਚ ਮਿਲ ਜਾਏਗਾ। ਅਜਿਹੇ 'ਚ ਜੇਕਰ ਬੰਨ ਟੁੱਟਦਾ ਹੈ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਜਾਏਗਾ। ਹਾਲਾਂਕਿ ਡੈਮ ਵਿੱਚ ਪਾਣੀ ਦੀ ਮਾਤਰਾ 30 ਕਿਊਸਿਕ ਦੱਸੀ ਜਾ ਰਹੀ ਹੈ। ਅਜਿਹੇ 'ਚ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਪਾਵਰ ਪ੍ਰੋਜੈਕਟ ਅਥਾਰਟੀ ਨੇ ਜਲਦੀ ਹੀ ਗੇਟ ਚਲਾਉਣ ਦੇ ਨਿਰਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲ ਨੁਕਸਾਨ ਨਾ ਹੋ ਪਾਵੇ। ਖਬਰ ਹਿਮਾਚਲ ਪ੍ਰਦੇਸ਼ ਤੋਂ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਘਾਟੀ ਵਿੱਚ ਮਲਾਨਾ ਹਾਈਡਰੋ ਪਾਵਰ ਪ੍ਰੋਜੈਕਟ ਪੜਾਅ ਦੇ ਖਤਰੇ ਤੋਂ ਪਾਰ ਹੋ ਚੁੱਕਾ ਹੈ, ਜਿਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਪਾਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਡੈਮ ਨੱਕੋ ਨੱਕ ਜਿਹੜਾ ਕਿ ਭਰ ਚੁੱਕਿਆ ਤੇ ਪਾਣੀ ਜਿਹੜਾ ਡੈਮ ਤੋਂ ਵੀ ਬਾਹਰ ਆ ਰਿਹਾ ਹੈ। ਇਸ ਪ੍ਰੋਜੈਕਟ ਦੇ ਡੈਮ ਦੇ ਗੇਟਾਂ ਤੇ ਸਿਲਟ ਹੋਣ ਕਾਰਨ ਬੰਦ ਹੋ ਗਏ ਨੇ, ਜਿਸ ਕਾਰਨ ਡੈਮ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਅਤੇ ਸਾਰਾ ਪਾਣੀ ਜਿਹੜਾ ਕਿ ਉਹ ਡੈਮ ਤੋਂ ਬਾਹਰ ਆ ਰਿਹਾ ਹੈ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਬੰਨ ਉੱਪਰੋਂ ਪਾਣੀ ਵਹਿਣ ਕਾਰਨ ਇਸ ਦੇ ਟੁੱਟਣ ਦਾ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ। ਬੰਨ ਦਾ ਕਿਨਾਰਾ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਪਾਣੀ ਬਾਹਰ ਆਉਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਵੱਧ ਚੁੱਕਿਆ ਹੈ, ਕਿਉਂਕਿ ਬੰਨ ਦੇ ਕਿਨਾਰੇ ਕੱਚੀ ਮਿੱਟੀ ਦੇ ਨੇ। ਤੁਹਾਨੂੰ ਦੱਸ ਦਈਏ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਕਿ ਹੜ੍ਹ ਦਾ ਖਤਰਾ ਹਲੇ ਟਲਿਆ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਡੈਮ ਦਾ ਪਾਣੀ ਜਿਹੜਾ ਉਹ ਪੂਰਾ ਨੱਕੋ ਨੱਕ ਭਰਿਆ ਤੇ ਬਾਹਰ ਆ ਰਿਹਾ ਹੈ। ਉਧਰ ਕੁੱਲੂ ਪ੍ਰਸ਼ਾਸਨ ਨੇ ਡੈਮ ਫਟਣ ਦੀ ਸੰਭਾਵਨਾ ਤੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ ਤੋਂ ਪੁੱਤਰ ਤੱਕ ਦਰਿਆ ਦੇ ਕੰਢੇ ਰਹਿਣ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਤਾਂ ਜੋ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ। ਉਧਰ ਕੁੱਲੂ ਡੀਸੀ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਮਲਾਨਾ ਹਾਈਡਰੋ ਪਾਵਰ ਸਟੇਜ 2 ਜਿਹੜਾ ਕਿ ਡੈਮ ਦੇ ਗੇਟ ਬਲੌਕ ਹੋਣ ਕਾਰਨ ਜਿਹੜਾ ਕਿ ਪਾਣੀ ਹੈ ਉਹ ਓਵਰਫਲੋ ਹੋਇਆ। ਉਹਨਾਂ ਕਿਹਾ ਹੈ ਕਿ ਕੰਪਨੀ ਨੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਟ ਬੰਦ ਹੋਣ ਕਾਰਨ ਉਹ ਇਸ ਨੂੰ ਚਲਾਉਣ ਤੋਂ ਸਮਰਥ ਨੇ। ਮਲਾਨਾ ਨਦੀ ਦਾ ਪਾਣੀ ਜਿਹੜਾ ਉਹ ਪੁੱਤਰ ਵਿੱਚ ਆ ਕੇ ਬਿਆਸ ਦਰਿਆ ਵਿੱਚ ਮਿਲ ਜਾਏਗਾ। ਅਜਿਹੇ 'ਚ ਜੇਕਰ ਬੰਨ ਟੁੱਟਦਾ ਹੈ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਜਾਏਗਾ। ਹਾਲਾਂਕਿ ਡੈਮ ਵਿੱਚ ਪਾਣੀ ਦੀ ਮਾਤਰਾ 30 ਕਿਊਸਿਕ ਦੱਸੀ ਜਾ ਰਹੀ ਹੈ। ਅਜਿਹੇ 'ਚ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਪਾਵਰ ਪ੍ਰੋਜੈਕਟ ਅਥਾਰਟੀ ਨੇ ਜਲਦੀ ਹੀ ਗੇਟ ਚਲਾਉਣ ਦੇ ਨਿਰਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲ ਨੁਕਸਾਨ ਨਾ ਹੋ ਪਾਵੇ।
ਖਬਰ ਹਿਮਾਚਲ ਪ੍ਰਦੇਸ਼ ਤੋਂ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਘਾਟੀ ਵਿੱਚ ਮਲਾਨਾ ਹਾਈਡਰੋ ਪਾਵਰ ਪ੍ਰੋਜੈਕਟ ਪੜਾਅ ਦੇ ਖਤਰੇ ਤੋਂ ਪਾਰ ਹੋ ਚੁੱਕਿਆ ਹੈ, ਜਿਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਪਾਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਡੈਮ ਨੱਕੋ ਨੱਕ ਜਿਹੜਾ ਕਿ ਭਰ ਚੁੱਕਿਆ ਹੈ ਤੇ ਪਾਣੀ ਜਿਹੜਾ ਡੈਮ ਤੋਂ ਵੀ ਬਾਹਰ ਆ ਰਿਹਾ ਹੈ। ਇਸ ਪ੍ਰੋਜੈਕਟ ਦੇ ਡੈਮ ਦੇ ਗੇਟਾਂ ਤੇ ਸਿਲਟ ਹੋਣ ਕਾਰਨ ਬੰਦ ਹੋ ਗਏ ਨੇ, ਜਿਸ ਕਾਰਨ ਡੈਮ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਅਤੇ ਸਾਰਾ ਪਾਣੀ ਜਿਹੜਾ ਕਿ ਉਹ ਡੈਮ ਤੋਂ ਬਾਹਰ ਆ ਰਿਹਾ ਹੈ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਬੰਨ ਉੱਪਰੋਂ ਪਾਣੀ ਵਹਿਣ ਕਾਰਨ ਇਸ ਦੇ ਟੁੱਟਣ ਦਾ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ। ਬੰਨ ਦਾ ਕਿਨਾਰਾ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਪਾਣੀ ਬਾਹਰ ਆਉਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਵੱਧ ਚੁੱਕਿਆ ਹੈ, ਕਿਉਂਕਿ ਬੰਨ ਦੇ ਕਿਨਾਰੇ ਕੱਚੀ ਮਿੱਟੀ ਦੇ ਨੇ। ਤੁਹਾਨੂੰ ਦੱਸ ਦਈਏ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਕਿ ਹੜ੍ਹ ਦਾ ਖਤਰਾ ਹਲੇ ਟਲਿਆ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਡੈਮ ਦਾ ਪਾਣੀ ਜਿਹੜਾ ਉਹ ਪੂਰਾ ਨੱਕੋ ਨੱਕ ਭਰਿਆ ਤੇ ਬਾਹਰ ਆ ਰਿਹਾ ਹੈ। ਉਧਰ ਕੁੱਲੂ ਪ੍ਰਸ਼ਾਸਨ ਨੇ ਡੈਮ ਫਟਣ ਦੀ ਸੰਭਾਵਨਾ ਤੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ ਤੋਂ ਪੁੱਤਰ ਤੱਕ ਦਰਿਆ ਦੇ ਕੰਢੇ ਰਹਿਣ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਤਾਂ ਜੋ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ। ਉਧਰ ਕੁੱਲੂ ਡੀਸੀ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਮਲਾਨਾ ਹਾਈਡਰੋ ਪਾਵਰ ਸਟੇਜ 2 ਜਿਹੜਾ ਕਿ ਡੈਮ ਦੇ ਗੇਟ ਬਲੌਕ ਹੋਣ ਕਾਰਨ ਜਿਹੜਾ ਕਿ ਪਾਣੀ ਹੈ ਉਹ ਓਵਰਫਲੋ ਹੋਇਆ ਹੈ। ਉਹਨਾਂ ਕਿਹਾ ਹੈ ਕਿ ਕੰਪਨੀ ਨੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਟ ਬੰਦ ਹੋਣ ਕਾਰਨ ਉਹ ਇਸ ਨੂੰ ਚਲਾਉਣ ਤੋਂ ਸਮਰਥ ਨੇ। ਮਲਾਨਾ ਨਦੀ ਦਾ ਪਾਣੀ ਜਿਹੜਾ ਉਹ ਪੁੱਤਰ ਵਿੱਚ ਆ ਕੇ ਬਿਆਸ ਦਰਿਆ ਵਿੱਚ ਮਿਲ ਜਾਏਗਾ। ਅਜਿਹੇ 'ਚ ਜੇਕਰ ਬੰਨ ਟੁੱਟਦਾ ਹੈ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਜਾਏਗਾ। ਹਾਲਾਂਕਿ ਡੈਮ ਵਿੱਚ ਪਾਣੀ ਦੀ ਮਾਤਰਾ 30 ਕਿਊਸਿਕ ਦੱਸੀ ਜਾ ਰਹੀ ਹੈ। ਅਜਿਹੇ 'ਚ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਪਾਵਰ ਪ੍ਰੋਜੈਕਟ ਅਥਾਰਟੀ ਨੇ ਜਲਦੀ ਹੀ ਗੇਟ ਚਲਾਉਣ ਦੇ ਨਿਰਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲ ਨੁਕਸਾਨ ਨਾ ਹੋ ਪਾਵੇ। ਖਬਰ ਹਿਮਾਚਲ ਪ੍ਰਦੇਸ਼ ਤੋਂ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਘਾਟੀ ਵਿੱਚ ਮਲਾਨਾ ਹਾਈਡਰੋ ਪਾਵਰ ਪ੍ਰੋਜੈਕਟ ਪੜਾਅ ਦੇ ਖਤਰੇ ਤੋਂ ਪਾਰ ਹੋ ਚੁੱਕਿਆ ਹੈ, ਜਿਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਪਾਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਡੈਮ ਨੱਕੋ ਨੱਕ ਜਿਹੜਾ ਕਿ ਭਰ ਚੁੱਕਿਆ ਹੈ ਤੇ ਪਾਣੀ ਜਿਹੜਾ ਡੈਮ ਤੋਂ ਵੀ ਬਾਹਰ ਆ ਰਿਹਾ ਹੈ। ਇਸ ਪ੍ਰੋਜੈਕਟ ਦੇ ਡੈਮ ਦੇ ਗੇਟਾਂ ਤੇ ਸਿਲਟ ਹੋਣ ਕਾਰਨ ਬੰਦ ਹੋ ਗਏ ਨੇ, ਜਿਸ ਕਾਰਨ ਡੈਮ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਅਤੇ ਸਾਰਾ ਪਾਣੀ ਜਿਹੜਾ ਕਿ ਉਹ ਡੈਮ ਤੋਂ ਬਾਹਰ ਆ ਰਿਹਾ ਹੈ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਬੰਨ ਉੱਪਰੋਂ ਪਾਣੀ ਵਹਿਣ ਕਾਰਨ ਇਸ ਦੇ ਟੁੱਟਣ ਦਾ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ। ਬੰਨ ਦਾ ਕਿਨਾਰਾ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਪਾਣੀ ਬਾਹਰ ਆਉਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਵੱਧ ਚੁੱਕਿਆ ਹੈ, ਕਿਉਂਕਿ ਬੰਨ ਦੇ ਕਿਨਾਰੇ ਕੱਚੀ ਮਿੱਟੀ ਦੇ ਨੇ। ਤੁਹਾਨੂੰ ਦੱਸ ਦਈਏ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਕਿ ਹੜ੍ਹ ਦਾ ਖਤਰਾ ਹਲੇ ਟਲਿਆ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਡੈਮ ਦਾ ਪਾਣੀ ਜਿਹੜਾ ਉਹ ਪੂਰਾ ਨੱਕੋ ਨੱਕ ਭਰਿਆ ਤੇ ਬਾਹਰ ਆ ਰਿਹਾ ਹੈ। ਉਧਰ ਕੁੱਲੂ ਪ੍ਰਸ਼ਾਸਨ ਨੇ ਡੈਮ ਫਟਣ ਦੀ ਸੰਭਾਵਨਾ ਤੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ ਤੋਂ ਪੁੱਤਰ ਤੱਕ ਦਰਿਆ ਦੇ ਕੰਢੇ ਰਹਿਣ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਤਾਂ ਜੋ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ। ਉਧਰ ਕੁੱਲੂ ਡੀਸੀ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਮਲਾਨਾ ਹਾਈਡਰੋ ਪਾਵਰ ਸਟੇਜ 2 ਜਿਹੜਾ ਕਿ ਡੈਮ ਦੇ ਗੇਟ ਬਲੌਕ ਹੋਣ ਕਾਰਨ ਜਿਹੜਾ ਕਿ ਪਾਣੀ ਹੈ ਉਹ ਓਵਰਫਲੋ ਹੋਇਆ ਹੈ। ਉਹਨਾਂ ਕਿਹਾ ਹੈ ਕਿ ਕੰਪਨੀ ਨੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਟ ਬੰਦ ਹੋਣ ਕਾਰਨ ਉਹ ਇਸ ਨੂੰ ਚਲਾਉਣ ਤੋਂ ਸਮਰਥ ਨੇ। ਮਲਾਨਾ ਨਦੀ ਦਾ ਪਾਣੀ ਜਿਹੜਾ ਉਹ ਪੁੱਤਰ ਵਿੱਚ ਆ ਕੇ ਬਿਆਸ ਦਰਿਆ ਵਿੱਚ ਮਿਲ ਜਾਏਗਾ। ਅਜਿਹੇ 'ਚ ਜੇਕਰ ਬੰਨ ਟੁੱਟਦਾ ਹੈ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਜਾਏਗਾ। ਹਾਲਾਂਕਿ ਡੈਮ ਵਿੱਚ ਪਾਣੀ ਦੀ ਮਾਤਰਾ 30 ਕਿਊਸਿਕ ਦੱਸੀ ਜਾ ਰਹੀ ਹੈ। ਅਜਿਹੇ 'ਚ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਪਾਵਰ ਪ੍ਰੋਜੈਕਟ ਅਥਾਰਟੀ ਨੇ ਜਲਦੀ ਹੀ ਗੇਟ ਚਲਾਉਣ ਦੇ ਨਿਰਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲ ਨੁਕਸਾਨ ਨਾ ਹੋ ਪਾਵੇ। ਖਬਰ ਹਿਮਾਚਲ ਪ੍ਰਦੇਸ਼ ਤੋਂ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਘਾਟੀ ਵਿੱਚ ਮਲਾਨਾ ਹਾਈਡਰੋ ਪਾਵਰ ਪ੍ਰੋਜੈਕਟ ਪੜਾਅ ਦੇ ਖਤਰੇ ਤੋਂ ਪਾਰ ਹੋ ਚੁੱਕਿਆ ਹੈ, ਜਿਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਪਾਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਡੈਮ ਨੱਕੋ ਨੱਕ ਜਿਹੜਾ ਕਿ ਭਰ ਚੁੱਕਿਆ ਤੇ ਪਾਣੀ ਜਿਹੜਾ ਡੈਮ ਤੋਂ ਵੀ ਬਾਹਰ ਆ ਰਿਹਾ ਹੈ। ਇਸ ਪ੍ਰੋਜੈਕਟ ਦੇ ਡੈਮ ਦੇ ਗੇਟਾਂ ਤੇ ਸਿਲਟ ਹੋਣ ਕਾਰਨ ਬੰਦ ਹੋ ਗਏ ਨੇ,
ਜਿਸ ਕਾਰਨ ਡੈਮ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਅਤੇ ਸਾਰਾ ਪਾਣੀ ਜਿਹੜਾ ਕਿ ਉਹ ਡੈਮ ਤੋਂ ਬਾਹਰ ਆ ਰਿਹਾ ਹੈ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਬੰਨ ਉੱਪਰੋਂ ਪਾਣੀ ਵਹਿਣ ਕਾਰਨ ਇਸ ਦੇ ਟੁੱਟਣ ਦਾ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ। ਬੰਨ ਦਾ ਕਿਨਾਰਾ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਪਾਣੀ ਬਾਹਰ ਆਉਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਵੱਧ ਚੁੱਕਿਆ ਹੈ, ਕਿਉਂਕਿ ਬੰਨ ਦੇ ਕਿਨਾਰੇ ਕੱਚੀ ਮਿੱਟੀ ਦੇ ਨੇ। ਤਾਂ ਦੱਸਦੇ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਕਿ ਹੜ੍ਹ ਦਾ ਖਤਰਾ ਹਲੇ ਟਲਿਆ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਡੈਮ ਦਾ ਪਾਣੀ ਜਿਹੜਾ ਉਹ ਪੂਰਾ ਨੱਕੋ ਨੱਕ ਭਰਿਆ ਤੇ ਬਾਹਰ ਆ ਰਿਹਾ ਹੈ। ਉਧਰ ਕੁੱਲੂ ਪ੍ਰਸ਼ਾਸਨ ਨੇ ਡੈਮ ਫਟਣ ਦੀ ਸੰਭਾਵਨਾ ਤੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ ਤੋਂ ਪੁੱਤਰ ਤੱਕ ਦਰਿਆ ਦੇ ਕੰਢੇ ਰਹਿਣ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਤਾਂ ਜੋ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ। ਉਧਰ ਕੁੱਲੂ ਡੀਸੀ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਮਲਾਨਾ ਹਾਈਡਰੋ ਪਾਵਰ ਸਟੇਜ 2 ਜਿਹੜਾ ਕਿ ਡੈਮ ਦੇ ਗੇਟ ਬਲੌਕ ਹੋਣ ਕਾਰਨ ਜਿਹੜਾ ਕਿ ਪਾਣੀ ਹੈ ਉਹ ਓਵਰਫਲੋ ਹੋਇਆ। ਉਹਨਾਂ ਕਿਹਾ ਹੈ ਕਿ ਕੰਪਨੀ ਨੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਟ ਬੰਦ ਹੋਣ ਕਾਰਨ ਉਹ ਇਸ ਨੂੰ ਚਲਾਉਣ ਤੋਂ ਸਮਰਥ ਨੇ। ਮਲਾਨਾ ਨਦੀ ਦਾ ਪਾਣੀ ਜਿਹੜਾ ਉਹ ਪੁੱਤਰ ਵਿੱਚ ਆ ਕੇ ਬਿਆਸ ਦਰਿਆ ਵਿੱਚ ਮਿਲ ਜਾਏ। ਅਜਿਹੇ ਚ ਜੇਕਰ ਬੰਨ ਟੁੱਟਦਾ ਹੈ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਜਾਏਗਾ। ਹਾਲਾਂਕਿ ਡੈਮ ਵਿੱਚ ਪਾਣੀ ਦੀ ਮਾਤਰਾ 30 ਕਿਊਸਿਕ ਦੱਸੀ ਜਾ ਰਹੀ ਹੈ। ਅਜਿਹੇ ਚ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਪਾਵਰ ਪ੍ਰੋਜੈਕਟ ਅਥਾਰਟੀ ਨੇ ਜਲਦੀ ਹੀ ਗੇਟ ਚਲਾਉਣ ਦੇ ਨਿਰਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲ ਨੁਕਸਾਨ ਨਾ ਹੋ ਪਾਵੇ। ਖਬਰ ਹਿਮਾਚਲ ਪ੍ਰਦੇਸ਼ ਤੋਂ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਘਾਟੀ ਵਿੱਚ ਮਲਾਨਾ ਹਾਈਡਰੋ ਪਾਵਰ ਪ੍ਰੋਜੈਕਟ ਪੜਾਅ ਦੇ ਖਤਰੇ ਤੋਂ ਪਾਰ ਹੋ ਚੁੱਕਿਆ ਹੈ, ਜਿਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਪਾਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਡੈਮ ਨੱਕੋ ਨੱਕ ਜਿਹੜਾ ਕਿ ਭਰ ਚੁੱਕਿਆ ਤੇ ਪਾਣੀ ਜਿਹੜਾ ਡੈਮ ਤੋਂ ਵੀ ਬਾਹਰ ਆ ਰਿਹਾ ਹੈ। ਇਸ ਪ੍ਰੋਜੈਕਟ ਦੇ ਡੈਮ ਦੇ ਗੇਟਾਂ ਤੇ ਸਿਲਟ ਹੋਣ ਕਾਰਨ ਬੰਦ ਹੋ ਗਏ ਨੇ, ਜਿਸ ਕਾਰਨ ਡੈਮ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਅਤੇ ਸਾਰਾ ਪਾਣੀ ਜਿਹੜਾ ਕਿ ਉਹ ਡੈਮ ਤੋਂ ਬਾਹਰ ਆ ਰਿਹਾ ਹੈ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਬੰਨ ਉੱਪਰੋਂ ਪਾਣੀ ਵਹਿਣ ਕਾਰਨ ਇਸ ਦੇ ਟੁੱਟਣ ਦਾ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ। ਬੰਨ ਦਾ ਕਿਨਾਰਾ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਪਾਣੀ ਬਾਹਰ ਆਉਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਵੱਧ ਚੁੱਕਿਆ ਹੈ, ਕਿਉਂਕਿ ਬੰਨ ਦੇ ਕਿਨਾਰੇ ਕੱਚੀ ਮਿੱਟੀ ਦੇ ਨੇ। ਤਾਂ ਦੱਸਦੇ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਕਿ ਹੜ੍ਹ ਦਾ ਖਤਰਾ ਹਲੇ ਟਲਿਆ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਡੈਮ ਦਾ ਪਾਣੀ ਜਿਹੜਾ ਉਹ ਪੂਰਾ ਨੱਕੋ ਨੱਕ ਭਰਿਆ ਤੇ ਬਾਹਰ ਆ ਰਿਹਾ ਹੈ। ਉਧਰ ਕੁੱਲੂ ਪ੍ਰਸ਼ਾਸਨ ਨੇ ਡੈਮ ਫਟਣ ਦੀ ਸੰਭਾਵਨਾ ਤੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ ਤੋਂ ਪੁੱਤਰ ਤੱਕ ਦਰਿਆ ਦੇ ਕੰਢੇ ਰਹਿਣ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਤਾਂ ਜੋ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ। ਉਧਰ ਕੁੱਲੂ ਡੀਸੀ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਮਲਾਨਾ ਹਾਈਡਰੋ ਪਾਵਰ ਸਟੇਜ 2 ਜਿਹੜਾ ਕਿ ਡੈਮ ਦੇ ਗੇਟ ਬਲੌਕ ਹੋਣ ਕਾਰਨ ਜਿਹੜਾ ਕਿ ਪਾਣੀ ਹੈ ਉਹ ਓਵਰਫਲੋ ਹੋਇਆ। ਉਹਨਾਂ ਕਿਹਾ ਹੈ ਕਿ ਕੰਪਨੀ ਨੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਟ ਬੰਦ ਹੋਣ ਕਾਰਨ ਉਹ ਇਸ ਨੂੰ ਚਲਾਉਣ ਤੋਂ ਸਮਰਥ ਨੇ। ਮਲਾਨਾ ਨਦੀ ਦਾ ਪਾਣੀ ਜਿਹੜਾ ਉਹ ਪੁੱਤਰ ਵਿੱਚ ਆ ਕੇ ਬਿਆਸ ਦਰਿਆ ਵਿੱਚ ਮਿਲ ਜਾਏਗਾ। ਅਜਿਹੇ ਚ ਜੇਕਰ ਬੰਨ ਟੁੱਟਦਾ ਹੈ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਜਾਏਗਾ। ਹਾਲਾਂਕਿ ਡੈਮ ਵਿੱਚ ਪਾਣੀ ਦੀ ਮਾਤਰਾ 30 ਕਿਊਸਿਕ ਦੱਸੀ ਜਾ ਰਹੀ ਹੈ। ਅਜਿਹੇ ਚ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਪਾਵਰ ਪ੍ਰੋਜੈਕਟ ਅਥਾਰਟੀ ਨੇ ਜਲਦੀ ਹੀ ਗੇਟ ਚਲਾਉਣ ਦੇ ਨਿਰਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲ ਨੁਕਸਾਨ ਨਾ ਹੋ ਪਾਵੇ। ਖਬਰ ਹਿਮਾਚਲ ਪ੍ਰਦੇਸ਼ ਤੋਂ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਘਾਟੀ ਵਿੱਚ ਮਲਾਨਾ ਹਾਈਡਰੋ ਪਾਵਰ ਪ੍ਰੋਜੈਕਟ ਪੜਾਅ ਦੇ ਖਤਰੇ ਤੋਂ ਪਾਰ ਹੋ ਚੁੱਕਿਆ ਹੈ, ਜਿਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਪਾਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਡੈਮ ਨੱਕੋ ਨੱਕ ਜਿਹੜਾ ਕਿ ਭਰ ਚੁੱਕਿਆ ਤੇ ਪਾਣੀ ਜਿਹੜਾ ਡੈਮ ਤੋਂ ਵੀ ਬਾਹਰ ਆ ਰਿਹਾ ਹੈ। ਇਸ ਪ੍ਰੋਜੈਕਟ ਦੇ ਡੈਮ ਦੇ ਗੇਟਾਂ ਤੇ ਸਿਲਟ ਹੋਣ ਕਾਰਨ ਬੰਦ ਹੋ ਗਏ ਨੇ, ਜਿਸ ਕਾਰਨ ਡੈਮ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਅਤੇ ਸਾਰਾ ਪਾਣੀ ਜਿਹੜਾ ਕਿ ਉਹ ਡੈਮ ਤੋਂ ਬਾਹਰ ਆ ਰਿਹਾ ਹੈ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਬੰਨ ਉੱਪਰੋਂ ਪਾਣੀ ਵਹਿਣ ਕਾਰਨ ਇਸ ਦੇ ਟੁੱਟਣ ਦਾ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ। ਬੰਨ ਦਾ ਕਿਨਾਰਾ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਪਾਣੀ ਬਾਹਰ ਆਉਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਵੱਧ ਚੁੱਕਿਆ ਹੈ, ਕਿਉਂਕਿ ਬੰਨ ਦੇ ਕਿਨਾਰੇ ਕੱਚੀ ਮਿੱਟੀ ਦੇ ਨੇ। ਤਾਂ ਦੱਸਦੇ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਕਿ
ਹੜ੍ਹ ਦਾ ਖਤਰਾ ਹਲੇ ਟਲਿਆ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਡੈਮ ਦਾ ਪਾਣੀ ਜਿਹੜਾ ਉਹ ਪੂਰਾ ਨੱਕੋ ਨੱਕ ਭਰਿਆ ਤੇ ਬਾਹਰ ਆ ਰਿਹਾ ਹੈ। ਉਧਰ ਕੁੱਲੂ ਪ੍ਰਸ਼ਾਸਨ ਨੇ ਡੈਮ ਫਟਣ ਦੀ ਸੰਭਾਵਨਾ ਤੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ ਤੋਂ ਪੁੱਤਰ ਤੱਕ ਦਰਿਆ ਦੇ ਕੰਢੇ ਰਹਿਣ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਤਾਂ ਜੋ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ। ਉਧਰ ਕੁੱਲੂ ਡੀਸੀ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਮਲਾਨਾ ਹਾਈਡਰੋ ਪਾਵਰ ਸਟੇਜ 2 ਜਿਹੜਾ ਕਿ ਡੈਮ ਦੇ ਗੇਟ ਬਲੌਕ ਹੋਣ ਕਾਰਨ ਜਿਹੜਾ ਕਿ ਪਾਣੀ ਹੈ ਉਹ ਓਵਰਫਲੋ ਹੋਇਆ। ਉਹਨਾਂ ਕਿਹਾ ਹੈ ਕਿ ਕੰਪਨੀ ਨੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਟ ਬੰਦ ਹੋਣ ਕਾਰਨ ਉਹ ਇਸ ਨੂੰ ਚਲਾਉਣ ਤੋਂ ਸਮਰਥ ਨੇ। ਮਲਾਨਾ ਨਦੀ ਦਾ ਪਾਣੀ ਜਿਹੜਾ ਉਹ ਪੁੱਤਰ ਵਿੱਚ ਆ ਕੇ ਬਿਆਸ ਦਰਿਆ ਵਿੱਚ ਮਿਲ ਜਾਏਗਾ। ਅਜਿਹੇ 'ਚ ਜੇਕਰ ਬੰਨ ਟੁੱਟਦਾ ਹੈ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਜਾਏਗਾ। ਹਾਲਾਂਕਿ ਡੈਮ ਵਿੱਚ ਪਾਣੀ ਦੀ ਮਾਤਰਾ 30 ਕਿਊਸਿਕ ਦੱਸੀ ਜਾ ਰਹੀ ਹੈ। ਅਜਿਹੇ 'ਚ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਪਾਵਰ ਪ੍ਰੋਜੈਕਟ ਅਥਾਰਟੀ ਨੇ ਜਲਦੀ ਹੀ ਗੇਟ ਚਲਾਉਣ ਦੇ ਨਿਰਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲ ਨੁਕਸਾਨ ਨਾ ਹੋ ਪਾਵੇ। ਖਬਰ ਹਿਮਾਚਲ ਪ੍ਰਦੇਸ਼ ਤੋਂ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਘਾਟੀ ਵਿੱਚ ਮਲਾਨਾ ਹਾਈਡਰੋ ਪਾਵਰ ਪ੍ਰੋਜੈਕਟ ਪੜਾਅ ਦੇ ਖਤਰੇ ਤੋਂ ਪਾਰ ਹੋ ਚੁੱਕਿਆ ਹੈ, ਜਿਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਪਾਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਡੈਮ ਨੱਕੋ ਨੱਕ ਜਿਹੜਾ ਕਿ ਭਰ ਚੁੱਕਿਆ ਤੇ ਪਾਣੀ ਜਿਹੜਾ ਡੈਮ ਤੋਂ ਵੀ ਬਾਹਰ ਆ ਰਿਹਾ ਹੈ। ਇਸ ਪ੍ਰੋਜੈਕਟ ਦੇ ਡੈਮ ਦੇ ਗੇਟਾਂ ਤੇ ਸਿਲਟ ਹੋਣ ਕਾਰਨ ਬੰਦ ਹੋ ਗਏ ਨੇ, ਜਿਸ ਕਾਰਨ ਡੈਮ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਅਤੇ ਸਾਰਾ ਪਾਣੀ ਜਿਹੜਾ ਕਿ ਉਹ ਡੈਮ ਤੋਂ ਬਾਹਰ ਆ ਰਿਹਾ ਹੈ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਬੰਨ ਉੱਪਰੋਂ ਪਾਣੀ ਵਹਿਣ ਕਾਰਨ ਇਸ ਦੇ ਟੁੱਟਣ ਦਾ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ। ਬੰਨ ਦਾ ਕਿਨਾਰਾ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਪਾਣੀ ਬਾਹਰ ਆਉਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਵੱਧ ਚੁੱਕਿਆ ਹੈ, ਕਿਉਂਕਿ ਬੰਨ ਦੇ ਕਿਨਾਰੇ ਕੱਚੀ ਮਿੱਟੀ ਦੇ ਨੇ। ਤੁਹਾਨੂੰ ਦੱਸ ਦਈਏ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਕਿ ਹੜ੍ਹ ਦਾ ਖਤਰਾ ਹਲੇ ਟਲਿਆ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਡੈਮ ਦਾ ਪਾਣੀ ਜਿਹੜਾ ਉਹ ਪੂਰਾ ਨੱਕੋ ਨੱਕ ਭਰਿਆ ਤੇ ਬਾਹਰ ਆ ਰਿਹਾ ਹੈ। ਉਧਰ ਕੁੱਲੂ ਪ੍ਰਸ਼ਾਸਨ ਨੇ ਡੈਮ ਫਟਣ ਦੀ ਸੰਭਾਵਨਾ ਤੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ ਤੋਂ ਪੁੱਤਰ ਤੱਕ ਦਰਿਆ ਦੇ ਕੰਢੇ ਰਹਿਣ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਤਾਂ ਜੋ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ। ਉਧਰ ਕੁੱਲੂ ਡੀਸੀ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਮਲਾਨਾ ਹਾਈਡਰੋ ਪਾਵਰ ਸਟੇਜ 2 ਜਿਹੜਾ ਕਿ ਡੈਮ ਦੇ ਗੇਟ ਬਲੌਕ ਹੋਣ ਕਾਰਨ ਜਿਹੜਾ ਕਿ ਪਾਣੀ ਹੈ ਉਹ ਓਵਰਫਲੋ ਹੋਇਆ। ਉਹਨਾਂ ਕਿਹਾ ਹੈ ਕਿ ਕੰਪਨੀ ਨੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਟ ਬੰਦ ਹੋਣ ਕਾਰਨ ਉਹ ਇਸ ਨੂੰ ਚਲਾਉਣ ਤੋਂ ਸਮਰਥ ਨੇ। ਮਲਾਨਾ ਨਦੀ ਦਾ ਪਾਣੀ ਜਿਹੜਾ ਉਹ ਪੁੱਤਰ ਵਿੱਚ ਆ ਕੇ ਬਿਆਸ ਦਰਿਆ ਵਿੱਚ ਮਿਲ ਜਾਏਗਾ। ਅਜਿਹੇ 'ਚ ਜੇਕਰ ਬੰਨ ਟੁੱਟਦਾ ਹੈ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਜਾਏਗਾ। ਹਾਲਾਂਕਿ ਡੈਮ ਵਿੱਚ ਪਾਣੀ ਦੀ ਮਾਤਰਾ 30 ਕਿਊਸਿਕ ਦੱਸੀ ਜਾ ਰਹੀ ਹੈ। ਅਜਿਹੇ 'ਚ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਪਾਵਰ ਪ੍ਰੋਜੈਕਟ ਅਥਾਰਟੀ ਨੇ ਜਲਦੀ ਹੀ ਗੇਟ ਚਲਾਉਣ ਦੇ ਨਿਰਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲ ਨੁਕਸਾਨ ਨਾ ਹੋ ਪਾਵੇ। ਖਬਰ ਹਿਮਾਚਲ ਪ੍ਰਦੇਸ਼ ਤੋਂ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਘਾਟੀ ਵਿੱਚ ਮਲਾਨਾ ਹਾਈਡਰੋ ਪਾਵਰ ਪ੍ਰੋਜੈਕਟ ਪੜਾਅ ਦੇ ਖਤਰੇ ਤੋਂ ਪਾਰ ਹੋ ਚੁੱਕਿਆ ਹੈ, ਜਿਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਪਾਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਡੈਮ ਨੱਕੋ ਨੱਕ ਜਿਹੜਾ ਕਿ ਭਰ ਚੁੱਕਿਆ ਤੇ ਪਾਣੀ ਜਿਹੜਾ ਡੈਮ ਤੋਂ ਵੀ ਬਾਹਰ ਆ ਰਿਹਾ ਹੈ। ਇਸ ਪ੍ਰੋਜੈਕਟ ਦੇ ਡੈਮ ਦੇ ਗੇਟਾਂ ਤੇ ਸਿਲਟ ਹੋਣ ਕਾਰਨ ਬੰਦ ਹੋ ਗਏ ਨੇ, ਜਿਸ ਕਾਰਨ ਡੈਮ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਅਤੇ ਸਾਰਾ ਪਾਣੀ ਜਿਹੜਾ ਕਿ ਉਹ ਡੈਮ ਤੋਂ ਬਾਹਰ ਆ ਰਿਹਾ ਹੈ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਬੰਨ ਉੱਪਰੋਂ ਪਾਣੀ ਵਹਿਣ ਕਾਰਨ ਇਸ ਦੇ ਟੁੱਟਣ ਦਾ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ। ਬੰਨ ਦਾ ਕਿਨਾਰਾ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਪਾਣੀ ਬਾਹਰ ਆਉਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਵੱਧ ਚੁੱਕਿਆ ਹੈ, ਕਿਉਂਕਿ ਬੰਨ ਦੇ ਕਿਨਾਰੇ ਕੱਚੀ ਮਿੱਟੀ ਦੇ ਨੇ। ਤੁਹਾਨੂੰ ਦੱਸ ਦਈਏ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਕਿ ਹੜ੍ਹ ਦਾ ਖਤਰਾ ਹਲੇ ਟਲਿਆ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਡੈਮ ਦਾ ਪਾਣੀ ਜਿਹੜਾ ਉਹ ਪੂਰਾ ਨੱਕੋ ਨੱਕ ਭਰਿਆ ਤੇ ਬਾਹਰ ਆ ਰਿਹਾ ਹੈ। ਉਧਰ ਕੁੱਲੂ ਪ੍ਰਸ਼ਾਸਨ ਨੇ ਡੈਮ ਫਟਣ ਦੀ ਸੰਭਾਵਨਾ ਤੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ ਤੋਂ ਪੁੱਤਰ ਤੱਕ ਦਰਿਆ ਦੇ
ਕੰਢੇ ਰਹਿਣ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਤਾਂ ਜੋ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ। ਉਧਰ ਕੁੱਲੂ ਡੀਸੀ ਆਸ਼ੂਤੋਸ਼ ਗਰਗ ਨੇ ਦੱਸਿਆ ਹੈ ਕਿ ਮਲਾਨਾ ਹਾਈਡਰੋ ਪਾਵਰ ਸਟੇਜ 2 ਜਿਹੜਾ ਕਿ ਡੈਮ ਦੇ ਗੇਟ ਬਲੌਕ ਹੋਣ ਕਾਰਨ ਜਿਹੜਾ ਕਿ ਪਾਣੀ ਹੈ ਉਹ ਓਵਰਫਲੋ ਹੋਇਆ ਹੈ। ਉਹਨਾਂ ਕਿਹਾ ਹੈ ਕਿ ਕੰਪਨੀ ਨੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਟ ਬੰਦ ਹੋਣ ਕਾਰਨ ਉਹ ਇਸ ਨੂੰ ਚਲਾਉਣ ਤੋਂ ਸਮਰਥ ਨੇ। ਮਲਾਨਾ ਨਦੀ ਦਾ ਪਾਣੀ ਜਿਹੜਾ ਉਹ ਪੁੱਤਰ ਵਿੱਚ ਆ ਕੇ ਬਿਆਸ ਦਰਿਆ ਵਿੱਚ ਮਿਲ ਜਾਏਗਾ। ਅਜਿਹੇ 'ਚ ਜੇਕਰ ਬੰਦ ਟੁੱਟਦਾ ਹੈ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਜਾਏਗਾ। ਹਾਲਾਂਕਿ ਡੈਮ ਵਿੱਚ ਪਾਣੀ ਦੀ ਮਾਤਰਾ 30 ਕਿਊਸਿਕ ਦੱਸੀ ਜਾ ਰਹੀ ਹੈ। ਅਜਿਹੇ 'ਚ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਪਾਵਰ ਪ੍ਰੋਜੈਕਟ ਅਥਾਰਟੀ ਨੇ ਜਲਦੀ ਹੀ ਗੇਟ ਚਲਾਉਣ ਦੇ ਨਿਰਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲ ਨੁਕਸਾਨ ਨਾ ਹੋ ਪਾਵੇ। ਖਬਰ ਹਿਮਾਚਲ ਪ੍ਰਦੇਸ਼ ਤੋਂ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਘਾਟੀ ਵਿੱਚ ਮਲਾਨਾ ਹਾਈਡਰੋ ਪਾਵਰ ਪ੍ਰੋਜੈਕਟ ਪੜਾਅ ਦੇ ਖਤਰੇ ਤੋਂ ਪਾਰ ਹੋ ਚੁੱਕਿਆ ਹੈ, ਜਿਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਪਾਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਡੈਮ ਨੱਕੋ ਨੱਕ ਜਿਹੜਾ ਕਿ ਭਰ ਚੁੱਕਿਆ ਤੇ ਪਾਣੀ ਜਿਹੜਾ ਡੈਮ ਤੋਂ ਵੀ ਬਾਹਰ ਆ ਰਿਹਾ ਹੈ। ਇਸ ਪ੍ਰੋਜੈਕਟ ਦੇ ਡੈਮ ਦੇ ਗੇਟਾਂ ਤੇ ਸਿਲਟ ਹੋਣ ਕਾਰਨ ਬੰਦ ਹੋ ਗਏ ਨੇ, ਜਿਸ ਕਾਰਨ ਡੈਮ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਅਤੇ ਸਾਰਾ ਪਾਣੀ ਜਿਹੜਾ ਕਿ ਉਹ ਡੈਮ ਤੋਂ ਬਾਹਰ ਆ ਰਿਹਾ ਹੈ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਬੰਨ ਉੱਪਰੋਂ ਪਾਣੀ ਵਹਿਣ ਕਾਰਨ ਇਸ ਦੇ ਟੁੱਟਣ ਦਾ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ। ਬੰਨ ਦਾ ਕਿਨਾਰਾ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਪਾਣੀ ਬਾਹਰ ਆਉਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਵੱਧ ਚੁੱਕਿਆ ਹੈ, ਕਿਉਂਕਿ ਬੰਨ ਦੇ ਕਿਨਾਰੇ ਕੱਚੀ ਮਿੱਟੀ ਦੇ ਨੇ। ਤਾਂ ਦੱਸਦੇ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਕਿ ਹੜ੍ਹ ਦਾ ਖਤਰਾ ਹਲੇ ਟਲਿਆ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਡੈਮ ਦਾ ਪਾਣੀ ਜਿਹੜਾ ਉਹ ਪੂਰਾ ਨੱਕੋ ਨੱਕ ਭਰਿਆ ਤੇ ਬਾਹਰ ਆ ਰਿਹਾ ਹੈ। ਉਧਰ ਕੁੱਲੂ ਪ੍ਰਸ਼ਾਸਨ ਨੇ ਡੈਮ ਫਟਣ ਦੀ ਸੰਭਾਵਨਾ ਤੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ ਤੋਂ ਪੁੱਤਰ ਤੱਕ ਦਰਿਆ ਦੇ ਕੰਢੇ ਰਹਿਣ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਤਾਂ ਜੋ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ। ਉਧਰ ਕੁੱਲੂ ਡੀਸੀ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਮਲਾਨਾ ਹਾਈਡਰੋ ਪਾਵਰ ਸਟੇਜ 2 ਜਿਹੜਾ ਕਿ ਡੈਮ ਦੇ ਗੇਟ ਬਲੌਕ ਹੋਣ ਕਾਰਨ ਜਿਹੜਾ ਕਿ ਪਾਣੀ ਹੈ ਉਹ ਓਵਰਫਲੋ ਹੋਇਆ। ਉਹਨਾਂ ਕਿਹਾ ਹੈ ਕਿ ਕੰਪਨੀ ਨੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਟ ਬੰਦ ਹੋਣ ਕਾਰਨ ਉਹ ਇਸ ਨੂੰ ਚਲਾਉਣ ਤੋਂ ਸਮਰਥ ਨੇ। ਮਲਾਨਾ ਨਦੀ ਦਾ ਪਾਣੀ ਜਿਹੜਾ ਉਹ ਪੁੱਤਰ ਵਿੱਚ ਆ ਕੇ ਬਿਆਸ ਦਰਿਆ ਵਿੱਚ ਮਿਲ ਜਾਏਗਾ। ਅਜਿਹੇ 'ਚ ਜੇਕਰ ਬੰਦ ਟੁੱਟਦਾ ਹੈ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਜਾਏਗਾ। ਹਾਲਾਂਕਿ ਡੈਮ ਵਿੱਚ ਪਾਣੀ ਦੀ ਮਾਤਰਾ 30 ਕਿਊਸਿਕ ਦੱਸੀ ਜਾ ਰਹੀ ਹੈ। ਅਜਿਹੇ 'ਚ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਪਾਵਰ ਪ੍ਰੋਜੈਕਟ ਅਥਾਰਟੀ ਨੇ ਜਲਦੀ ਹੀ ਗੇਟ ਚਲਾਉਣ ਦੇ ਨਿਰਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲ ਨੁਕਸਾਨ ਨਾ ਹੋ ਪਾਵੇ। ਖਬਰ ਹਿਮਾਚਲ ਪ੍ਰਦੇਸ਼ ਤੋਂ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਘਾਟੀ ਵਿੱਚ ਮਲਾਨਾ ਹਾਈਡਰੋ ਪਾਵਰ ਪ੍ਰੋਜੈਕਟ ਪੜਾਅ ਦੇ ਖਤਰੇ ਤੋਂ ਪਾਰ ਹੋ ਚੁੱਕਿਆ ਹੈ, ਜਿਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਪਾਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਡੈਮ ਨੱਕੋ ਨੱਕ ਜਿਹੜਾ ਕਿ ਭਰ ਚੁੱਕਿਆ ਤੇ ਪਾਣੀ ਜਿਹੜਾ ਡੈਮ ਤੋਂ ਵੀ ਬਾਹਰ ਆ ਰਿਹਾ ਹੈ। ਇਸ ਪ੍ਰੋਜੈਕਟ ਦੇ ਡੈਮ ਦੇ ਗੇਟਾਂ ਤੇ ਸਿਲਟ ਹੋਣ ਕਾਰਨ ਬੰਦ ਹੋ ਗਏ ਨੇ, ਜਿਸ ਕਾਰਨ ਡੈਮ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਅਤੇ ਸਾਰਾ ਪਾਣੀ ਜਿਹੜਾ ਕਿ ਉਹ ਡੈਮ ਤੋਂ ਬਾਹਰ ਆ ਰਿਹਾ ਹੈ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਬੰਨ ਉੱਪਰੋਂ ਪਾਣੀ ਵਹਿਣ ਕਾਰਨ ਇਸ ਦੇ ਟੁੱਟਣ ਦਾ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ। ਬੰਨ ਦਾ ਕਿਨਾਰਾ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਪਾਣੀ ਬਾਹਰ ਆਉਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਵੱਧ ਚੁੱਕਿਆ ਹੈ, ਕਿਉਂਕਿ ਬੰਨ ਦੇ ਕਿਨਾਰੇ ਕੱਚੀ ਮਿੱਟੀ ਦੇ ਨੇ। ਤਾਂ ਦੱਸਦੇ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਕਿ ਹੜ੍ਹ ਦਾ ਖਤਰਾ ਹਲੇ ਟਲਿਆ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਡੈਮ ਦਾ ਪਾਣੀ ਜਿਹੜਾ ਉਹ ਪੂਰਾ ਨੱਕੋ ਨੱਕ ਭਰਿਆ ਤੇ ਬਾਹਰ ਆ ਰਿਹਾ ਹੈ। ਉਧਰ ਕੁੱਲੂ ਪ੍ਰਸ਼ਾਸਨ ਨੇ ਡੈਮ ਫਟਣ ਦੀ ਸੰਭਾਵਨਾ ਤੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ ਤੋਂ ਪੁੱਤਰ ਤੱਕ ਦਰਿਆ ਦੇ ਕੰਢੇ ਰਹਿਣ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਤਾਂ ਜੋ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ। ਉਧਰ ਕੁੱਲੂ ਡੀਸੀ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਮਲਾਨਾ ਹਾਈਡਰੋ ਪਾਵਰ ਸਟੇਜ 2 ਜਿਹੜਾ ਕਿ ਡੈਮ ਦੇ ਗੇਟ ਬਲੌਕ ਹੋਣ ਕਾਰਨ ਜਿਹੜਾ ਕਿ ਪਾਣੀ ਹੈ ਉਹ ਓਵਰਫਲੋ ਹੋਇਆ। ਉਹਨਾਂ ਕਿਹਾ ਹੈ ਕਿ ਕੰਪਨੀ ਨੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਟ ਬੰਦ ਹੋਣ ਕਾਰਨ ਉਹ ਇਸ ਨੂੰ ਚਲਾਉਣ ਤੋਂ ਸਮਰਥ ਨੇ। ਮਲਾਨਾ ਨਦੀ ਦਾ ਪਾਣੀ ਜਿਹੜਾ ਉਹ ਪੁੱਤਰ ਵਿੱਚ ਆ ਕੇ ਬਿਆਸ ਦਰਿਆ ਵਿੱਚ ਮਿਲ ਜਾਏ।
ਜਾਏਗਾ। ਅਜਿਹੇ 'ਚ ਜੇਕਰ ਬੰਨ ਟੁੱਟਦਾ ਹੈ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਜਾਏਗਾ। ਹਾਲਾਂਕਿ ਡੈਮ ਵਿੱਚ ਪਾਣੀ ਦੀ ਮਾਤਰਾ 30 ਕਿਊਸਿਕ ਦੱਸੀ ਜਾ ਰਹੀ ਹੈ। ਅਜਿਹੇ 'ਚ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਪਾਵਰ ਪ੍ਰੋਜੈਕਟ ਅਥਾਰਟੀ ਨੇ ਜਲਦੀ ਹੀ ਗੇਟ ਚਲਾਉਣ ਦੇ ਨਿਰਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲ ਨੁਕਸਾਨ ਨਾ ਹੋ ਪਾਵੇ। ਖਬਰ ਹਿਮਾਚਲ ਪ੍ਰਦੇਸ਼ ਤੋਂ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਘਾਟੀ ਵਿੱਚ ਮਲਾਨਾ ਹਾਈਡਰੋ ਪਾਵਰ ਪ੍ਰੋਜੈਕਟ ਪੜਾਅ ਦੇ ਖਤਰੇ ਤੋਂ ਪਾਰ ਹੋ ਚੁੱਕਿਆ ਹੈ, ਜਿਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਪਾਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਡੈਮ ਨੱਕੋ ਨੱਕ ਜਿਹੜਾ ਕਿ ਭਰ ਚੁੱਕਿਆ ਹੈ ਤੇ ਪਾਣੀ ਜਿਹੜਾ ਡੈਮ ਤੋਂ ਵੀ ਬਾਹਰ ਆ ਰਿਹਾ ਹੈ। ਇਸ ਪ੍ਰੋਜੈਕਟ ਦੇ ਡੈਮ ਦੇ ਗੇਟਾਂ ਤੇ ਸਿਲਟ ਹੋਣ ਕਾਰਨ ਬੰਦ ਹੋ ਗਏ ਨੇ, ਜਿਸ ਕਾਰਨ ਡੈਮ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਅਤੇ ਸਾਰਾ ਪਾਣੀ ਜਿਹੜਾ ਕਿ ਉਹ ਡੈਮ ਤੋਂ ਬਾਹਰ ਆ ਰਿਹਾ ਹੈ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਬੰਨ ਉੱਪਰੋਂ ਪਾਣੀ ਵਹਿਣ ਕਾਰਨ ਇਸ ਦੇ ਟੁੱਟਣ ਦਾ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ। ਬੰਨ ਦਾ ਕਿਨਾਰਾ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਪਾਣੀ ਬਾਹਰ ਆਉਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਵੱਧ ਚੁੱਕਿਆ ਹੈ, ਕਿਉਂਕਿ ਬੰਨ ਦੇ ਕਿਨਾਰੇ ਕੱਚੀ ਮਿੱਟੀ ਦੇ ਨੇ। ਤੁਹਾਨੂੰ ਦੱਸ ਦਈਏ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਕਿ ਹੜ੍ਹ ਦਾ ਖਤਰਾ ਹਲੇ ਟਲਿਆ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਡੈਮ ਦਾ ਪਾਣੀ ਜਿਹੜਾ ਉਹ ਪੂਰਾ ਨੱਕੋ ਨੱਕ ਭਰਿਆ ਤੇ ਬਾਹਰ ਆ ਰਿਹਾ ਹੈ। ਉਧਰ ਕੁੱਲੂ ਪ੍ਰਸ਼ਾਸਨ ਨੇ ਡੈਮ ਫਟਣ ਦੀ ਸੰਭਾਵਨਾ ਤੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ ਤੋਂ ਪੁੱਤਰ ਤੱਕ ਦਰਿਆ ਦੇ ਕੰਢੇ ਰਹਿਣ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਤਾਂ ਜੋ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ। ਉਧਰ ਕੁੱਲੂ ਡੀਸੀ ਆਸ਼ੂਤੋਸ਼ ਗਰਗ ਨੇ ਦੱਸਿਆ ਹੈ ਕਿ ਮਲਾਨਾ ਹਾਈਡਰੋ ਪਾਵਰ ਸਟੇਜ 2 ਜਿਹੜਾ ਕਿ ਡੈਮ ਦੇ ਗੇਟ ਬਲੌਕ ਹੋਣ ਕਾਰਨ ਜਿਹੜਾ ਕਿ ਪਾਣੀ ਹੈ ਉਹ ਓਵਰਫਲੋ ਹੋਇਆ ਹੈ। ਉਹਨਾਂ ਕਿਹਾ ਹੈ ਕਿ ਕੰਪਨੀ ਨੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਟ ਬੰਦ ਹੋਣ ਕਾਰਨ ਉਹ ਇਸ ਨੂੰ ਚਲਾਉਣ ਤੋਂ ਸਮਰਥ ਨੇ। ਮਲਾਨਾ ਨਦੀ ਦਾ ਪਾਣੀ ਜਿਹੜਾ ਉਹ ਪੁੱਤਰ ਵਿੱਚ ਆ ਕੇ ਬਿਆਸ ਦਰਿਆ ਵਿੱਚ ਮਿਲ ਜਾਏਗਾ। ਅਜਿਹੇ 'ਚ ਜੇਕਰ ਬੰਨ ਟੁੱਟਦਾ ਹੈ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਜਾਏਗਾ। ਹਾਲਾਂਕਿ ਡੈਮ ਵਿੱਚ ਪਾਣੀ ਦੀ ਮਾਤਰਾ 30 ਕਿਊਸਿਕ ਦੱਸੀ ਜਾ ਰਹੀ ਹੈ। ਅਜਿਹੇ 'ਚ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਪਾਵਰ ਪ੍ਰੋਜੈਕਟ ਅਥਾਰਟੀ ਨੇ ਜਲਦੀ ਹੀ ਗੇਟ ਚਲਾਉਣ ਦੇ ਨਿਰਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲ ਨੁਕਸਾਨ ਨਾ ਹੋ ਪਾਵੇ। ਖਬਰ ਹਿਮਾਚਲ ਪ੍ਰਦੇਸ਼ ਤੋਂ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਘਾਟੀ ਵਿੱਚ ਮਲਾਨਾ ਹਾਈਡਰੋ ਪਾਵਰ ਪ੍ਰੋਜੈਕਟ ਪੜਾਅ ਦੇ ਖਤਰੇ ਤੋਂ ਪਾਰ ਹੋ ਚੁੱਕਿਆ ਹੈ, ਜਿਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਪਾਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਡੈਮ ਨੱਕੋ ਨੱਕ ਜਿਹੜਾ ਕਿ ਭਰ ਚੁੱਕਿਆ ਤੇ ਪਾਣੀ ਜਿਹੜਾ ਡੈਮ ਤੋਂ ਵੀ ਬਾਹਰ ਆ ਰਿਹਾ ਹੈ। ਇਸ ਪ੍ਰੋਜੈਕਟ ਦੇ ਡੈਮ ਦੇ ਗੇਟਾਂ ਤੇ ਸਿਲਟ ਹੋਣ ਕਾਰਨ ਬੰਦ ਹੋ ਗਏ ਨੇ, ਜਿਸ ਕਾਰਨ ਡੈਮ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਅਤੇ ਸਾਰਾ ਪਾਣੀ ਜਿਹੜਾ ਕਿ ਉਹ ਡੈਮ ਤੋਂ ਬਾਹਰ ਆ ਰਿਹਾ ਹੈ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਬੰਨ ਉੱਪਰੋਂ ਪਾਣੀ ਵਹਿਣ ਕਾਰਨ ਇਸ ਦੇ ਟੁੱਟਣ ਦਾ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ। ਬੰਨ ਦਾ ਕਿਨਾਰਾ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਪਾਣੀ ਬਾਹਰ ਆਉਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਵੱਧ ਚੁੱਕਿਆ ਹੈ, ਕਿਉਂਕਿ ਬੰਨ ਦੇ ਕਿਨਾਰੇ ਕੱਚੀ ਮਿੱਟੀ ਦੇ ਨੇ। ਤੁਹਾਨੂੰ ਦੱਸ ਦਈਏ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਕਿ ਹੜ੍ਹ ਦਾ ਖਤਰਾ ਹਲੇ ਟਲਿਆ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਡੈਮ ਦਾ ਪਾਣੀ ਜਿਹੜਾ ਉਹ ਪੂਰਾ ਨੱਕੋ ਨੱਕ ਭਰਿਆ ਤੇ ਬਾਹਰ ਆ ਰਿਹਾ ਹੈ। ਉਧਰ ਕੁੱਲੂ ਪ੍ਰਸ਼ਾਸਨ ਨੇ ਡੈਮ ਫਟਣ ਦੀ ਸੰਭਾਵਨਾ ਤੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ ਤੋਂ ਪੁੱਤਰ ਤੱਕ ਦਰਿਆ ਦੇ ਕੰਢੇ ਰਹਿਣ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਤਾਂ ਜੋ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ। ਉਧਰ ਕੁੱਲੂ ਡੀਸੀ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਮਲਾਨਾ ਹਾਈਡਰੋ ਪਾਵਰ ਸਟੇਜ 2 ਜਿਹੜਾ ਕਿ ਡੈਮ ਦੇ ਗੇਟ ਬਲੌਕ ਹੋਣ ਕਾਰਨ ਜਿਹੜਾ ਕਿ ਪਾਣੀ ਹੈ ਉਹ ਓਵਰਫਲੋ ਹੋਇਆ। ਉਹਨਾਂ ਕਿਹਾ ਹੈ ਕਿ ਕੰਪਨੀ ਨੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਟ ਬੰਦ ਹੋਣ ਕਾਰਨ ਉਹ ਇਸ ਨੂੰ ਚਲਾਉਣ ਤੋਂ ਸਮਰਥ ਨੇ। ਮਲਾਨਾ ਨਦੀ ਦਾ ਪਾਣੀ ਜਿਹੜਾ ਉਹ ਪੁੱਤਰ ਵਿੱਚ ਆ ਕੇ ਬਿਆਸ ਦਰਿਆ ਵਿੱਚ ਮਿਲ ਜਾਏਗਾ। ਅਜਿਹੇ 'ਚ ਜੇਕਰ ਬੰਨ ਟੁੱਟਦਾ ਹੈ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਜਾਏਗਾ। ਹਾਲਾਂਕਿ ਡੈਮ ਵਿੱਚ ਪਾਣੀ ਦੀ ਮਾਤਰਾ 30 ਕਿਊਸਿਕ ਦੱਸੀ ਜਾ ਰਹੀ ਹੈ। ਅਜਿਹੇ 'ਚ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਪਾਵਰ ਪ੍ਰੋਜੈਕਟ ਅਥਾਰਟੀ ਨੇ ਜਲਦੀ ਹੀ ਗੇਟ ਚਲਾਉਣ ਦੇ ਨਿਰਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲ ਨੁਕਸਾਨ ਨਾ ਹੋ ਪਾਵੇ। ਖਬਰ ਹਿਮਾਚਲ ਪ੍ਰਦੇਸ਼ ਤੋਂ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਘਾਟੀ ਵਿੱਚ ਮਲਾਨਾ ਹਾਈਡਰੋ ਪਾਵਰ ਪ੍ਰੋਜੈਕਟ ਪੜਾਅ ਦੇ ਖਤਰੇ ਤੋਂ ਪਾਰ ਹੋ ਚੁੱਕਿਆ ਹੈ,
ਜਿਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਜਿਵੇਂ ਤੁਹਾਨੂੰ ਦੱਸ ਦਈਏ ਕਿ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਪਾਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਡੈਮ ਨੱਕੋ ਨੱਕ ਜਿਹੜਾ ਕਿ ਭਰ ਚੁੱਕਿਆ ਹੈ ਤੇ ਪਾਣੀ ਜਿਹੜਾ ਡੈਮ ਤੋਂ ਵੀ ਬਾਹਰ ਆ ਰਿਹਾ ਹੈ। ਇਸ ਪ੍ਰੋਜੈਕਟ ਦੇ ਡੈਮ ਦੇ ਗੇਟਾਂ ਤੇ ਸਿਲਟ ਹੋਣ ਕਾਰਨ ਬੰਦ ਹੋ ਗਏ ਨੇ, ਜਿਸ ਕਾਰਨ ਡੈਮ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਅਤੇ ਸਾਰਾ ਪਾਣੀ ਜਿਹੜਾ ਕਿ ਉਹ ਡੈਮ ਤੋਂ ਬਾਹਰ ਆ ਰਿਹਾ ਹੈ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਬੰਨ ਉੱਪਰੋਂ ਪਾਣੀ ਵਹਿਣ ਕਾਰਨ ਇਸ ਦੇ ਟੁੱਟਣ ਦਾ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ। ਬੰਨ ਦਾ ਕਿਨਾਰਾ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਪਾਣੀ ਬਾਹਰ ਆਉਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਵੱਧ ਚੁੱਕਿਆ ਹੈ, ਕਿਉਂਕਿ ਬੰਨ ਦੇ ਕਿਨਾਰੇ ਕੱਚੀ ਮਿੱਟੀ ਦੇ ਨੇ। ਤੁਹਾਨੂੰ ਦੱਸ ਦਈਏ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਕਿ ਹੜ੍ਹ ਦਾ ਖਤਰਾ ਹਲੇ ਟਲਿਆ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਡੈਮ ਦਾ ਪਾਣੀ ਜਿਹੜਾ ਉਹ ਪੂਰਾ ਨੱਕੋ ਨੱਕ ਭਰਿਆ ਤੇ ਬਾਹਰ ਆ ਰਿਹਾ ਹੈ। ਉਧਰ ਕੁੱਲੂ ਪ੍ਰਸ਼ਾਸਨ ਨੇ ਡੈਮ ਫਟਣ ਦੀ ਸੰਭਾਵਨਾ ਤੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ ਤੋਂ ਪੁੱਤਰ ਤੱਕ ਦਰਿਆ ਦੇ ਕੰਢੇ ਰਹਿਣ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਤਾਂ ਜੋ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ। ਉਧਰ ਕੁੱਲੂ ਡੀਸੀ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਮਲਾਨਾ ਹਾਈਡਰੋ ਪਾਵਰ ਸਟੇਜ 2 ਜਿਹੜਾ ਕਿ ਡੈਮ ਦੇ ਗੇਟ ਬਲੌਕ ਹੋਣ ਕਾਰਨ ਜਿਹੜਾ ਕਿ ਪਾਣੀ ਹੈ ਉਹ ਓਵਰਫਲੋ ਹੋਇਆ ਹੈ। ਉਹਨਾਂ ਕਿਹਾ ਹੈ ਕਿ ਕੰਪਨੀ ਨੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਟ ਬੰਦ ਹੋਣ ਕਾਰਨ ਉਹ ਇਸ ਨੂੰ ਚਲਾਉਣ ਤੋਂ ਸਮਰਥ ਨੇ। ਮਲਾਨਾ ਨਦੀ ਦਾ ਪਾਣੀ ਜਿਹੜਾ ਉਹ ਪੁੱਤਰ ਵਿੱਚ ਆ ਕੇ ਬਿਆਸ ਦਰਿਆ ਵਿੱਚ ਮਿਲ ਜਾਏਗਾ। ਅਜਿਹੇ 'ਚ ਜੇਕਰ ਬੰਨ ਟੁੱਟਦਾ ਹੈ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਜਾਏਗਾ। ਹਾਲਾਂਕਿ ਡੈਮ ਵਿੱਚ ਪਾਣੀ ਦੀ ਮਾਤਰਾ 30 ਕਿਊਸਿਕ ਦੱਸੀ ਜਾ ਰਹੀ ਹੈ। ਅਜਿਹੇ 'ਚ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਪਾਵਰ ਪ੍ਰੋਜੈਕਟ ਅਥਾਰਟੀ ਨੇ ਜਲਦੀ ਹੀ ਗੇਟ ਚਲਾਉਣ ਦੇ ਨਿਰਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲ ਨੁਕਸਾਨ ਨਾ ਹੋ ਪਾਵੇ। ਖਬਰ ਹਿਮਾਚਲ ਪ੍ਰਦੇਸ਼ ਤੋਂ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਘਾਟੀ ਵਿੱਚ ਮਲਾਨਾ ਹਾਈਡਰੋ ਪਾਵਰ ਪ੍ਰੋਜੈਕਟ ਪੜਾਅ ਦੇ ਖਤਰੇ ਤੋਂ ਪਾਰ ਹੋ ਚੁੱਕਿਆ ਹੈ। ਜਿਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਜਿਵੇਂ ਤੁਹਾਨੂੰ ਦੱਸ ਦਈਏ ਕਿ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਪਾਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਡੈਮ ਨੱਕੋ ਨੱਕ ਜਿਹੜਾ ਕਿ ਭਰ ਚੁੱਕਿਆ ਹੈ ਤੇ ਪਾਣੀ ਜਿਹੜਾ ਡੈਮ ਤੋਂ ਵੀ ਬਾਹਰ ਆ ਰਿਹਾ ਹੈ। ਇਸ ਪ੍ਰੋਜੈਕਟ ਦੇ ਡੈਮ ਦੇ ਗੇਟਾਂ ਤੇ ਸਿਲਟ ਹੋਣ ਕਾਰਨ ਬੰਦ ਹੋ ਗਏ ਨੇ, ਜਿਸ ਕਾਰਨ ਡੈਮ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਅਤੇ ਸਾਰਾ ਪਾਣੀ ਜਿਹੜਾ ਕਿ ਉਹ ਡੈਮ ਤੋਂ ਬਾਹਰ ਆ ਰਿਹਾ ਹੈ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਬੰਨ ਉੱਪਰੋਂ ਪਾਣੀ ਵਹਿਣ ਕਾਰਨ ਇਸ ਦੇ ਟੁੱਟਣ ਦਾ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ। ਬੰਨ ਦਾ ਕਿਨਾਰਾ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਪਾਣੀ ਬਾਹਰ ਆਉਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਵੱਧ ਚੁੱਕਿਆ ਹੈ, ਕਿਉਂਕਿ ਬੰਨ ਦੇ ਕਿਨਾਰੇ ਕੱਚੀ ਮਿੱਟੀ ਦੇ ਨੇ। ਤੁਹਾਨੂੰ ਦੱਸ ਦਈਏ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਕਿ ਹੜ੍ਹ ਦਾ ਖਤਰਾ ਹਲੇ ਟਲਿਆ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਡੈਮ ਦਾ ਪਾਣੀ ਜਿਹੜਾ ਉਹ ਪੂਰਾ ਨੱਕੋ ਨੱਕ ਭਰਿਆ ਤੇ ਬਾਹਰ ਆ ਰਿਹਾ ਹੈ। ਉਧਰ ਕੁੱਲੂ ਪ੍ਰਸ਼ਾਸਨ ਨੇ ਡੈਮ ਫਟਣ ਦੀ ਸੰਭਾਵਨਾ ਤੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ ਤੋਂ ਪੁੱਤਰ ਤੱਕ ਦਰਿਆ ਦੇ ਕੰਢੇ ਰਹਿਣ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਤਾਂ ਜੋ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ। ਉਧਰ ਕੁੱਲੂ ਡੀਸੀ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਮਲਾਨਾ ਹਾਈਡਰੋ ਪਾਵਰ ਸਟੇਜ 2 ਜਿਹੜਾ ਕਿ ਡੈਮ ਦੇ ਗੇਟ ਬਲੌਕ ਹੋਣ ਕਾਰਨ ਜਿਹੜਾ ਕਿ ਪਾਣੀ ਹੈ ਉਹ ਓਵਰਫਲੋ ਹੋਇਆ ਹੈ। ਉਹਨਾਂ ਕਿਹਾ ਹੈ ਕਿ ਕੰਪਨੀ ਨੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਟ ਬੰਦ ਹੋਣ ਕਾਰਨ ਉਹ ਇਸ ਨੂੰ ਚਲਾਉਣ ਤੋਂ ਸਮਰਥ ਨੇ। ਮਲਾਨਾ ਨਦੀ ਦਾ ਪਾਣੀ ਜਿਹੜਾ ਉਹ ਪੁੱਤਰ ਵਿੱਚ ਆ ਕੇ ਬਿਆਸ ਦਰਿਆ ਵਿੱਚ ਮਿਲ ਜਾਏਗਾ। ਅਜਿਹੇ 'ਚ ਜੇਕਰ ਬੰਨ ਟੁੱਟਦਾ ਹੈ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਜਾਏਗਾ। ਹਾਲਾਂਕਿ ਡੈਮ ਵਿੱਚ ਪਾਣੀ ਦੀ ਮਾਤਰਾ 30 ਕਿਊਸਿਕ ਦੱਸੀ ਜਾ ਰਹੀ ਹੈ। ਅਜਿਹੇ 'ਚ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਪਾਵਰ ਪ੍ਰੋਜੈਕਟ ਅਥਾਰਟੀ ਨੇ ਜਲਦੀ ਹੀ ਗੇਟ ਚਲਾਉਣ ਦੇ ਨਿਰਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲ ਨੁਕਸਾਨ ਨਾ ਹੋ ਪਾਵੇ। ਖਬਰ ਹਿਮਾਚਲ ਪ੍ਰਦੇਸ਼ ਤੋਂ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਘਾਟੀ ਵਿੱਚ ਮਲਾਨਾ ਹਾਈਡਰੋ ਪਾਵਰ ਪ੍ਰੋਜੈਕਟ ਪੜਾਅ ਦੇ ਖਤਰੇ ਤੋਂ ਪਾਰ ਹੋ ਚੁੱਕਿਆ ਹੈ। ਜਿਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਜਿਵੇਂ ਤੁਹਾਨੂੰ ਦੱਸ ਦਈਏ ਕਿ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਪਾਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਡੈਮ ਨੱਕੋ ਨੱਕ ਜਿਹੜਾ ਕਿ ਭਰ ਚੁੱਕਿਆ ਤੇ ਪਾਣੀ ਜਿਹੜਾ ਡੈਮ ਤੋਂ ਵੀ ਬਾਹਰ ਆ ਰਿਹਾ ਹੈ। ਇਸ ਪ੍ਰੋਜੈਕਟ ਦੇ ਡੈਮ ਦੇ ਗੇਟਾਂ ਤੇ ਸਿਲਟ ਹੋਣ ਕਾਰਨ ਬੰਦ
ਬੰਦ ਹੋ ਗਏ ਨੇ, ਜਿਸ ਕਾਰਨ ਡੈਮ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਅਤੇ ਸਾਰਾ ਪਾਣੀ ਜਿਹੜਾ ਕਿ ਉਹ ਡੈਮ ਤੋਂ ਬਾਹਰ ਆ ਰਿਹਾ ਹੈ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਬੰਨ ਉੱਪਰੋਂ ਪਾਣੀ ਵਹਿਣ ਕਾਰਨ ਇਸ ਦੇ ਟੁੱਟਣ ਦਾ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ। ਬੰਨ ਦਾ ਕਿਨਾਰਾ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਪਾਣੀ ਬਾਹਰ ਆਉਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਵੱਧ ਚੁੱਕਿਆ ਹੈ, ਕਿਉਂਕਿ ਬੰਨ ਦੇ ਕਿਨਾਰੇ ਕੱਚੀ ਮਿੱਟੀ ਦੇ ਨੇ। ਤਾਂ ਦੱਸਦੇ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਕਿ ਹੜ੍ਹ ਦਾ ਖਤਰਾ ਹਲੇ ਟਲਿਆ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਡੈਮ ਦਾ ਪਾਣੀ ਜਿਹੜਾ ਉਹ ਪੂਰਾ ਨੱਕੋ ਨੱਕ ਭਰਿਆ ਤੇ ਬਾਹਰ ਆ ਰਿਹਾ ਹੈ। ਉਧਰ ਕੁੱਲੂ ਪ੍ਰਸ਼ਾਸਨ ਨੇ ਡੈਮ ਫਟਣ ਦੀ ਸੰਭਾਵਨਾ ਤੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ ਤੋਂ ਪੁੱਤਰ ਤੱਕ ਦਰਿਆ ਦੇ ਕੰਢੇ ਰਹਿਣ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਤਾਂ ਜੋ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ। ਉਧਰ ਕੁੱਲੂ ਡੀਸੀ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਮਲਾਨਾ ਹਾਈਡਰੋ ਪਾਵਰ ਸਟੇਜ 2 ਜਿਹੜਾ ਕਿ ਡੈਮ ਦੇ ਗੇਟ ਬਲੌਕ ਹੋਣ ਕਾਰਨ ਜਿਹੜਾ ਕਿ ਪਾਣੀ ਹੈ ਉਹ ਓਵਰਫਲੋ ਹੋਇਆ ਹੈ। ਉਹਨਾਂ ਕਿਹਾ ਹੈ ਕਿ ਕੰਪਨੀ ਨੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਟ ਬੰਦ ਹੋਣ ਕਾਰਨ ਉਹ ਇਸ ਨੂੰ ਚਲਾਉਣ ਤੋਂ ਸਮਰਥ ਨੇ। ਮਲਾਨਾ ਨਦੀ ਦਾ ਪਾਣੀ ਜਿਹੜਾ ਉਹ ਪੁੱਤਰ ਵਿੱਚ ਆ ਕੇ ਬਿਆਸ ਦਰਿਆ ਵਿੱਚ ਮਿਲ ਜਾਏਗਾ। ਅਜਿਹੇ 'ਚ ਜੇਕਰ ਬੰਦ ਟੁੱਟਦਾ ਹੈ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਜਾਏਗਾ। ਹਾਲਾਂਕਿ ਡੈਮ ਵਿੱਚ ਪਾਣੀ ਦੀ ਮਾਤਰਾ 30 ਕਿਊਸਿਕ ਦੱਸੀ ਜਾ ਰਹੀ ਹੈ। ਜਿਹੇ 'ਚ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਪਾਵਰ ਪ੍ਰੋਜੈਕਟ ਅਥਾਰਟੀ ਨੇ ਜਲਦੀ ਚਲਾਉਣ ਦੇ ਨਿਰਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲ ਨੁਕਸਾਨ ਨਾ ਹੋ। ਹਿਮਾਚਲ ਪ੍ਰਦੇਸ਼ ਤੋਂ ਜੀ ਤੁਹਾਨੂੰ ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਮਲਾਨਾ ਹਾਈਡਰੋ ਪਾਵਰ ਪ੍ਰੋਜੈਕਟ ਪੜਾ ਦੇ ਖਤਰੇ ਤੋਂ ਪਾਰ ਹੋ ਚੁੱਕਿਆ ਹੈ, ਜਿਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਪਾਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਚੁੱਕਿਆ ਤੇ ਪਾਣੀ ਜਿਹੜਾ ਡੈਮ ਹੋਣ ਕਾਰਨ ਬੰਦ ਹੋ ਗਏ ਨੇ, ਜਿਸ ਕਾਰਨ ਡੈਮ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ। ਤੁਸੀਂ ਸਾਫ਼ ਦੇ ਪਾਣੀ ਵਹਿਣ ਕਾਰਨ ਇਸ ਦੇ ਕਿਨਾਰਾ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਪਾਣੀ ਬਾਹਰ ਆਉਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਵੱਧ ਚੁੱਕਿਆ ਹੈ, ਕਿਉਂਕਿ ਬੰਨ ਦੇ ਕਿਨਾਰੇ ਕੱਚੀ ਮਿੱਟੀ ਦੇ ਨੇ। ਤਾਂ ਦੱਸਦੇ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਕਿ ਹਲੇ ਟਲਿਆ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਡੈਮ ਦਾ ਪਾਣੀ ਜਿਹੜਾ ਉਹ ਪੂਰਾ ਨੱਕੋ ਨੱਕ ਭਰਿਆ ਤੇ ਬਾਹਰ ਆ ਰਿਹਾ ਹੈ। ਉਧਰ ਡੈਮ ਫਟਣ ਦੀ ਸੰਭਾਵਨਾ ਤੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ ਤੋਂ ਪੁੱਤਰ ਰਹਿਣ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਤਾਂ ਜੋ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ। ਉਧਰ ਕੁੱਲੂ ਮਲਾਨਾ ਸਟੇਜ 2 ਜਿਹੜਾ ਕਿ ਡੈਮ ਦੇ ਗੇਟ ਬਲੌਕ ਪਾਣੀ ਹੈ ਉਹ ਓਵਰ ਕੇ ਕੰਪਨੀ ਨੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਟ ਬੰਦ ਹੋਣ ਕਾਰਨ ਉਹ ਇਸ ਨੂੰ ਚਲਾਉਣ ਤੋਂ ਸਮਰਥ ਨੇ। ਮਲਾਨਾ ਪੁੱਤਰ ਵਿੱਚ ਆ ਕੇ ਮਿਲ ਜਾਏਗਾ। ਅਜਿਹੇ 'ਚ ਜੇਕਰ ਬੰਦ ਟੁੱਟਦਾ ਹੈ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਜਾਏਗਾ। ਹਾਲਾਂਕਿ ਡੈਮ ਵਿੱਚ ਪਾਣੀ ਦੀ ਮਾਤਰਾ 30 ਕਿਊਸਿਕ ਦੱਸੀ ਜਾ ਰਹੀ ਹੈ। ਅਜਿਹੇ 'ਚ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਪਾਵਰ ਪ੍ਰੋਜੈਕਟ ਅਥਾਰਟੀ ਨੇ ਜਲਦੀ ਹੀ ਗੇਟ ਚਲਾਉਣ ਦੇ ਨਿਰਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲ ਨੁਕਸਾਨ ਨਾ ਹੋ ਪਾਵੇ। ਖਬਰ ਹਿਮਾਚਲ ਪ੍ਰਦੇਸ਼ ਤੋਂ ਜੀ ਤੁਹਾਨੂੰ ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਘਾਟੀ ਵਿੱਚ ਮਲਾਨਾ ਹਾਈਡਰੋ ਪਾਵਰ ਪ੍ਰੋਜੈਕਟ ਪੜਾ ਦੇ ਖਤਰੇ ਤੋਂ ਪਾਰ ਹੋ ਚੁੱਕਿਆ ਹੈ, ਜਿਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਜੀ ਤੁਹਾਨੂੰ ਦੱਸ ਦਈਏ ਕਿ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਪਾਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਡੈਮ ਨੱਕੋ ਨੱਕ ਜਿਹੜਾ ਕਿ ਭਰ ਚੁੱਕਿਆ ਤੇ ਪਾਣੀ ਜਿਹੜਾ ਡੈਮ ਤੋਂ ਵੀ ਬਾਹਰ ਆ ਰਿਹਾ ਹੈ। ਇਸ ਪ੍ਰੋਜੈਕਟ ਦੇ ਡੈਮ ਦੇ ਗੇਟਾਂ ਤੇ ਸਿਲਟ ਹੋਣ ਕਾਰਨ ਬੰਦ ਹੋ ਗਏ ਨੇ, ਜਿਸ ਕਾਰਨ ਡੈਮ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਅਤੇ ਸਾਰਾ ਪਾਣੀ ਜਿਹੜਾ ਕਿ ਉਹ ਡੈਮ ਤੋਂ ਬਾਹਰ ਆ ਰਿਹਾ ਹੈ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਬੰਨ ਉੱਪਰੋਂ ਪਾਣੀ ਵਹਿਣ ਕਾਰਨ ਇਸ ਦੇ ਟੁੱਟਣ ਦਾ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ। ਬੰਨ ਦਾ ਕਿਨਾਰਾ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਪਾਣੀ ਬਾਹਰ ਆਉਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਵੱਧ ਚੁੱਕਿਆ ਹੈ, ਕਿਉਂਕਿ ਬੰਨ ਦੇ ਕਿਨਾਰੇ ਕੱਚੀ ਮਿੱਟੀ ਦੇ ਨੇ। ਤਾਂ ਦੱਸਦੇ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਕਿ
ਹੜ੍ਹ ਦਾ ਖਤਰਾ ਹਲੇ ਟਲਿਆ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਡੈਮ ਦਾ ਪਾਣੀ ਜਿਹੜਾ ਉਹ ਪੂਰਾ ਨੱਕੋ ਨੱਕ ਭਰਿਆ ਤੇ ਬਾਹਰ ਆ ਰਿਹਾ ਹੈ। ਉਧਰ ਕੁੱਲੂ ਪ੍ਰਸ਼ਾਸਨ ਨੇ ਡੈਮ ਫਟਣ ਦੀ ਸੰਭਾਵਨਾ ਤੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ ਤੋਂ ਪੁੱਤਰ ਤੱਕ ਦਰਿਆ ਦੇ ਕੰਢੇ ਰਹਿਣ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਤਾਂ ਜੋ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ। ਉਧਰ ਕੁੱਲੂ ਡੀਸੀ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਮਲਾਨਾ ਹਾਈਡਰੋ ਪਾਵਰ ਸਟੇਜ 2 ਜਿਹੜਾ ਕਿ ਡੈਮ ਦੇ ਗੇਟ ਬਲੌਕ ਹੋਣ ਕਾਰਨ ਜਿਹੜਾ ਕਿ ਪਾਣੀ ਹੈ ਉਹ ਓਵਰਫਲੋ ਹੋਇਆ। ਉਹਨਾਂ ਕਿਹਾ ਹੈ ਕਿ ਕੰਪਨੀ ਨੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਟ ਬੰਦ ਹੋਣ ਕਾਰਨ ਉਹ ਇਸ ਨੂੰ ਚਲਾਉਣ ਤੋਂ ਸਮਰਥ ਨੇ। ਮਲਾਨਾ ਨਦੀ ਦਾ ਪਾਣੀ ਜਿਹੜਾ ਉਹ ਪੁੱਤਰ ਵਿੱਚ ਆ ਕੇ ਬਿਆਸ ਦਰਿਆ ਵਿੱਚ ਮਿਲ ਜਾਏ। ਅਜਿਹੇ ਚ ਜੇਕਰ ਬੰਨ ਟੁੱਟਦਾ ਹੈ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਜਾਏਗਾ। ਹਾਲਾਂਕਿ ਡੈਮ ਵਿੱਚ ਪਾਣੀ ਦੀ ਮਾਤਰਾ 30 ਕਿਊਸਿਕ ਦੱਸੀ ਜਾ ਰਹੀ ਹੈ। ਅਜਿਹੇ ਚ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਪਾਵਰ ਪ੍ਰੋਜੈਕਟ ਅਥਾਰਟੀ ਨੇ ਜਲਦੀ ਹੀ ਗੇਟ ਚਲਾਉਣ ਦੇ ਨਿਰਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲ ਨੁਕਸਾਨ ਨਾ ਹੋ ਪਾਵੇ। ਖਬਰ ਹਿਮਾਚਲ ਪ੍ਰਦੇਸ਼ ਤੋਂ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਘਾਟੀ ਵਿੱਚ ਮਲਾਨਾ ਹਾਈਡਰੋ ਪਾਵਰ ਪ੍ਰੋਜੈਕਟ ਪੜਾਅ ਦੇ ਖਤਰੇ ਤੋਂ ਪਾਰ ਹੋ ਚੁੱਕਿਆ ਹੈ, ਜਿਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਪਾਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਡੈਮ ਨੱਕੋ ਨੱਕ ਜਿਹੜਾ ਕਿ ਭਰ ਚੁੱਕਿਆ ਤੇ ਪਾਣੀ ਜਿਹੜਾ ਡੈਮ ਤੋਂ ਵੀ ਬਾਹਰ ਆ ਰਿਹਾ ਹੈ। ਇਸ ਪ੍ਰੋਜੈਕਟ ਦੇ ਡੈਮ ਦੇ ਗੇਟਾਂ ਤੇ ਸਿਲਟ ਹੋਣ ਕਾਰਨ ਬੰਦ ਹੋ ਗਏ ਨੇ, ਜਿਸ ਕਾਰਨ ਡੈਮ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਅਤੇ ਸਾਰਾ ਪਾਣੀ ਜਿਹੜਾ ਕਿ ਉਹ ਡੈਮ ਤੋਂ ਬਾਹਰ ਆ ਰਿਹਾ ਹੈ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਬੰਨ ਉੱਪਰੋਂ ਪਾਣੀ ਵਹਿਣ ਕਾਰਨ ਇਸ ਦੇ ਟੁੱਟਣ ਦਾ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ। ਬੰਨ ਦਾ ਕਿਨਾਰਾ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਪਾਣੀ ਬਾਹਰ ਆਉਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਵੱਧ ਚੁੱਕਿਆ ਹੈ, ਕਿਉਂਕਿ ਬੰਨ ਦੇ ਕਿਨਾਰੇ ਕੱਚੀ ਮਿੱਟੀ ਦੇ ਨੇ। ਤੁਹਾਨੂੰ ਦੱਸ ਦਈਏ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਕਿ ਹੜ੍ਹ ਦਾ ਖਤਰਾ ਹਲੇ ਟਲਿਆ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਡੈਮ ਦਾ ਪਾਣੀ ਜਿਹੜਾ ਉਹ ਪੂਰਾ ਨੱਕੋ ਨੱਕ ਭਰਿਆ ਤੇ ਬਾਹਰ ਆ ਰਿਹਾ ਹੈ। ਉਧਰ ਕੁੱਲੂ ਪ੍ਰਸ਼ਾਸਨ ਨੇ ਡੈਮ ਫਟਣ ਦੀ ਸੰਭਾਵਨਾ ਤੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ ਤੋਂ ਪੁੱਤਰ ਤੱਕ ਦਰਿਆ ਦੇ ਕੰਢੇ ਰਹਿਣ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਤਾਂ ਜੋ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ। ਉਧਰ ਕੁੱਲੂ ਡੀਸੀ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਮਲਾਨਾ ਹਾਈਡਰੋ ਪਾਵਰ ਸਟੇਜ 2 ਜਿਹੜਾ ਕਿ ਡੈਮ ਦੇ ਗੇਟ ਬਲੌਕ ਹੋਣ ਕਾਰਨ ਜਿਹੜਾ ਕਿ ਪਾਣੀ ਹੈ ਉਹ ਓਵਰਫਲੋ ਹੋਇਆ। ਉਹਨਾਂ ਕਿਹਾ ਹੈ ਕਿ ਕੰਪਨੀ ਨੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਟ ਬੰਦ ਹੋਣ ਕਾਰਨ ਉਹ ਇਸ ਨੂੰ ਚਲਾਉਣ ਤੋਂ ਸਮਰਥ ਨੇ। ਮਲਾਨਾ ਨਦੀ ਦਾ ਪਾਣੀ ਜਿਹੜਾ ਉਹ ਪੁੱਤਰ ਵਿੱਚ ਆ ਕੇ ਬਿਆਸ ਦਰਿਆ ਵਿੱਚ ਮਿਲ ਜਾਏਗਾ। ਅਜਿਹੇ ਚ ਜੇਕਰ ਬੰਨ ਟੁੱਟਦਾ ਹੈ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਜਾਏਗਾ। ਹਾਲਾਂਕਿ ਡੈਮ ਵਿੱਚ ਪਾਣੀ ਦੀ ਮਾਤਰਾ 30 ਕਿਊਸਿਕ ਦੱਸੀ ਜਾ ਰਹੀ ਹੈ। ਅਜਿਹੇ ਚ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਪਾਵਰ ਪ੍ਰੋਜੈਕਟ ਅਥਾਰਟੀ ਨੇ ਜਲਦੀ ਹੀ ਗੇਟ ਚਲਾਉਣ ਦੇ ਨਿਰਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲ ਨੁਕਸਾਨ ਨਾ ਹੋ ਪਾਵੇ। ਖਬਰ ਹਿਮਾਚਲ ਪ੍ਰਦੇਸ਼ ਤੋਂ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਘਾਟੀ ਵਿੱਚ ਮਲਾਨਾ ਹਾਈਡਰੋ ਪਾਵਰ ਪ੍ਰੋਜੈਕਟ ਪੜਾਅ ਦੇ ਖਤਰੇ ਤੋਂ ਪਾਰ ਹੋ ਚੁੱਕਿਆ ਹੈ, ਜਿਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਪਾਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਡੈਮ ਨੱਕੋ ਨੱਕ ਜਿਹੜਾ ਕਿ ਭਰ ਚੁੱਕਿਆ ਤੇ ਪਾਣੀ ਜਿਹੜਾ ਡੈਮ ਤੋਂ ਵੀ ਬਾਹਰ ਆ ਰਿਹਾ ਹੈ। ਇਸ ਪ੍ਰੋਜੈਕਟ ਦੇ ਡੈਮ ਦੇ ਗੇਟਾਂ ਤੇ ਸਿਲਟ ਹੋਣ ਕਾਰਨ ਬੰਦ ਹੋ ਗਏ ਨੇ, ਜਿਸ ਕਾਰਨ ਡੈਮ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਅਤੇ ਸਾਰਾ ਪਾਣੀ ਜਿਹੜਾ ਕਿ ਉਹ ਡੈਮ ਤੋਂ ਬਾਹਰ ਆ ਰਿਹਾ ਹੈ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਬੰਨ ਉੱਪਰੋਂ ਪਾਣੀ ਵਹਿਣ ਕਾਰਨ ਇਸ ਦੇ ਟੁੱਟਣ ਦਾ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ। ਬੰਨ ਦਾ ਕਿਨਾਰਾ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਪਾਣੀ ਬਾਹਰ ਆਉਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਵੱਧ ਚੁੱਕਿਆ ਹੈ, ਕਿਉਂਕਿ ਬੰਨ ਦੇ ਕਿਨਾਰੇ ਕੱਚੀ ਮਿੱਟੀ ਦੇ ਨੇ। ਤੁਹਾਨੂੰ ਦੱਸ ਦਈਏ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਕਿ ਹੜ੍ਹ ਦਾ ਖਤਰਾ ਹਲੇ ਟਲਿਆ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਡੈਮ ਦਾ ਪਾਣੀ ਜਿਹੜਾ ਉਹ ਪੂਰਾ ਨੱਕੋ ਨੱਕ ਭਰਿਆ ਤੇ ਬਾਹਰ ਆ ਰਿਹਾ ਹੈ। ਉਧਰ ਕੁੱਲੂ ਪ੍ਰਸ਼ਾਸਨ ਨੇ ਡੈਮ ਫਟਣ ਦੀ ਸੰਭਾਵਨਾ ਤੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ ਤੋਂ ਪੁੱਤਰ ਤੱਕ ਦਰਿਆ ਦੇ
ਕੰਢੇ ਰਹਿਣ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਤਾਂ ਜੋ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ। ਉਧਰ ਕੁੱਲੂ ਡੀਸੀ ਆਸ਼ੂਤੋਸ਼ ਗਰਗ ਨੇ ਦੱਸਿਆ ਹੈ ਕਿ ਮਲਾਨਾ ਹਾਈਡਰੋ ਪਾਵਰ ਸਟੇਜ 2 ਜਿਹੜਾ ਕਿ ਡੈਮ ਦੇ ਗੇਟ ਬਲੌਕ ਹੋਣ ਕਾਰਨ ਜਿਹੜਾ ਕਿ ਪਾਣੀ ਹੈ ਉਹ ਓਵਰਫਲੋ ਹੋਇਆ ਹੈ। ਉਹਨਾਂ ਕਿਹਾ ਹੈ ਕਿ ਕੰਪਨੀ ਨੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਟ ਬੰਦ ਹੋਣ ਕਾਰਨ ਉਹ ਇਸ ਨੂੰ ਚਲਾਉਣ ਤੋਂ ਸਮਰਥ ਨੇ। ਮਲਾਨਾ ਨਦੀ ਦਾ ਪਾਣੀ ਜਿਹੜਾ ਉਹ ਪੁੱਤਰ ਵਿੱਚ ਆ ਕੇ ਬਿਆਸ ਦਰਿਆ ਵਿੱਚ ਮਿਲ ਜਾਏਗਾ। ਅਜਿਹੇ 'ਚ ਜੇਕਰ ਬੰਦ ਟੁੱਟਦਾ ਹੈ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਜਾਏਗਾ। ਹਾਲਾਂਕਿ ਡੈਮ ਵਿੱਚ ਪਾਣੀ ਦੀ ਮਾਤਰਾ 30 ਕਿਊਸਿਕ ਦੱਸੀ ਜਾ ਰਹੀ ਹੈ। ਅਜਿਹੇ 'ਚ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਪਾਵਰ ਪ੍ਰੋਜੈਕਟ ਅਥਾਰਟੀ ਨੇ ਜਲਦੀ ਹੀ ਗੇਟ ਚਲਾਉਣ ਦੇ ਨਿਰਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲ ਨੁਕਸਾਨ ਨਾ ਹੋ ਪਾਵੇ। ਖਬਰ ਹਿਮਾਚਲ ਪ੍ਰਦੇਸ਼ ਤੋਂ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਘਾਟੀ ਵਿੱਚ ਮਲਾਨਾ ਹਾਈਡਰੋ ਪਾਵਰ ਪ੍ਰੋਜੈਕਟ ਪੜਾਅ ਦੇ ਖਤਰੇ ਤੋਂ ਪਾਰ ਹੋ ਚੁੱਕਿਆ ਹੈ, ਜਿਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਪਾਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਡੈਮ ਨੱਕੋ ਨੱਕ ਜਿਹੜਾ ਕਿ ਭਰ ਚੁੱਕਿਆ ਤੇ ਪਾਣੀ ਜਿਹੜਾ ਡੈਮ ਤੋਂ ਵੀ ਬਾਹਰ ਆ ਰਿਹਾ ਹੈ। ਇਸ ਪ੍ਰੋਜੈਕਟ ਦੇ ਡੈਮ ਦੇ ਗੇਟਾਂ ਤੇ ਸਿਲਟ ਹੋਣ ਕਾਰਨ ਬੰਦ ਹੋ ਗਏ ਨੇ, ਜਿਸ ਕਾਰਨ ਡੈਮ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਅਤੇ ਸਾਰਾ ਪਾਣੀ ਜਿਹੜਾ ਕਿ ਉਹ ਡੈਮ ਤੋਂ ਬਾਹਰ ਆ ਰਿਹਾ ਹੈ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਬੰਨ ਉੱਪਰੋਂ ਪਾਣੀ ਵਹਿਣ ਕਾਰਨ ਇਸ ਦੇ ਟੁੱਟਣ ਦਾ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ। ਬੰਨ ਦਾ ਕਿਨਾਰਾ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਪਾਣੀ ਬਾਹਰ ਆਉਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਵੱਧ ਚੁੱਕਿਆ ਹੈ, ਕਿਉਂਕਿ ਬੰਨ ਦੇ ਕਿਨਾਰੇ ਕੱਚੀ ਮਿੱਟੀ ਦੇ ਨੇ। ਤੁਹਾਨੂੰ ਦੱਸ ਦਈਏ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਕਿ ਹੜ੍ਹ ਦਾ ਖਤਰਾ ਹਲੇ ਟਲਿਆ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਡੈਮ ਦਾ ਪਾਣੀ ਜਿਹੜਾ ਉਹ ਪੂਰਾ ਨੱਕੋ ਨੱਕ ਭਰਿਆ ਤੇ ਬਾਹਰ ਆ ਰਿਹਾ ਹੈ। ਉਧਰ ਕੁੱਲੂ ਪ੍ਰਸ਼ਾਸਨ ਨੇ ਡੈਮ ਫਟਣ ਦੀ ਸੰਭਾਵਨਾ ਤੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ ਤੋਂ ਪੁੱਤਰ ਤੱਕ ਦਰਿਆ ਦੇ ਕੰਢੇ ਰਹਿਣ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਤਾਂ ਜੋ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ। ਉਧਰ ਕੁੱਲੂ ਡੀਸੀ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਮਲਾਨਾ ਹਾਈਡਰੋ ਪਾਵਰ ਸਟੇਜ 2 ਜਿਹੜਾ ਕਿ ਡੈਮ ਦੇ ਗੇਟ ਬਲੌਕ ਹੋਣ ਕਾਰਨ ਜਿਹੜਾ ਕਿ ਪਾਣੀ ਹੈ ਉਹ ਓਵਰਫਲੋ ਹੋਇਆ। ਉਹਨਾਂ ਕਿਹਾ ਹੈ ਕਿ ਕੰਪਨੀ ਨੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਟ ਬੰਦ ਹੋਣ ਕਾਰਨ ਉਹ ਇਸ ਨੂੰ ਚਲਾਉਣ ਤੋਂ ਸਮਰਥ ਨੇ। ਮਲਾਨਾ ਨਦੀ ਦਾ ਪਾਣੀ ਜਿਹੜਾ ਉਹ ਪੁੱਤਰ ਵਿੱਚ ਆ ਕੇ ਬਿਆਸ ਦਰਿਆ ਵਿੱਚ ਮਿਲ ਜਾਏਗਾ। ਅਜਿਹੇ 'ਚ ਜੇਕਰ ਬੰਦ ਟੁੱਟਦਾ ਹੈ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਜਾਏਗਾ। ਹਾਲਾਂਕਿ ਡੈਮ ਵਿੱਚ ਪਾਣੀ ਦੀ ਮਾਤਰਾ 30 ਕਿਊਸਿਕ ਦੱਸੀ ਜਾ ਰਹੀ ਹੈ। ਅਜਿਹੇ 'ਚ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਪਾਵਰ ਪ੍ਰੋਜੈਕਟ ਅਥਾਰਟੀ ਨੇ ਜਲਦੀ ਹੀ ਗੇਟ ਚਲਾਉਣ ਦੇ ਨਿਰਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲ ਨੁਕਸਾਨ ਨਾ ਹੋ ਪਾਵੇ। ਖਬਰ ਹਿਮਾਚਲ ਪ੍ਰਦੇਸ਼ ਤੋਂ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਘਾਟੀ ਵਿੱਚ ਮਲਾਨਾ ਹਾਈਡਰੋ ਪਾਵਰ ਪ੍ਰੋਜੈਕਟ ਪੜਾਅ ਦੇ ਖਤਰੇ ਤੋਂ ਪਾਰ ਹੋ ਚੁੱਕਿਆ ਹੈ, ਜਿਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਪਾਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਡੈਮ ਨੱਕੋ ਨੱਕ ਜਿਹੜਾ ਕਿ ਭਰ ਚੁੱਕਿਆ ਤੇ ਪਾਣੀ ਜਿਹੜਾ ਡੈਮ ਤੋਂ ਵੀ ਬਾਹਰ ਆ ਰਿਹਾ ਹੈ। ਇਸ ਪ੍ਰੋਜੈਕਟ ਦੇ ਡੈਮ ਦੇ ਗੇਟਾਂ ਤੇ ਸਿਲਟ ਹੋਣ ਕਾਰਨ ਬੰਦ ਹੋ ਗਏ ਨੇ, ਜਿਸ ਕਾਰਨ ਡੈਮ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਅਤੇ ਸਾਰਾ ਪਾਣੀ ਜਿਹੜਾ ਕਿ ਉਹ ਡੈਮ ਤੋਂ ਬਾਹਰ ਆ ਰਿਹਾ ਹੈ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਬੰਨ ਉੱਪਰੋਂ ਪਾਣੀ ਵਹਿਣ ਕਾਰਨ ਇਸ ਦੇ ਟੁੱਟਣ ਦਾ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ। ਬੰਨ ਦਾ ਕਿਨਾਰਾ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਪਾਣੀ ਬਾਹਰ ਆਉਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਵੱਧ ਚੁੱਕਿਆ ਹੈ, ਕਿਉਂਕਿ ਬੰਨ ਦੇ ਕਿਨਾਰੇ ਕੱਚੀ ਮਿੱਟੀ ਦੇ ਨੇ। ਤੁਹਾਨੂੰ ਦੱਸ ਦਈਏ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਕਿ ਹੜ੍ਹ ਦਾ ਖਤਰਾ ਹਲੇ ਟਲਿਆ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਡੈਮ ਦਾ ਪਾਣੀ ਜਿਹੜਾ ਉਹ ਪੂਰਾ ਨੱਕੋ ਨੱਕ ਭਰਿਆ ਤੇ ਬਾਹਰ ਆ ਰਿਹਾ ਹੈ। ਉਧਰ ਕੁੱਲੂ ਪ੍ਰਸ਼ਾਸਨ ਨੇ ਡੈਮ ਫਟਣ ਦੀ ਸੰਭਾਵਨਾ ਤੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ ਤੋਂ ਪੁੱਤਰ ਤੱਕ ਦਰਿਆ ਦੇ ਕੰਢੇ ਰਹਿਣ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਤਾਂ ਜੋ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ। ਉਧਰ ਕੁੱਲੂ ਡੀਸੀ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਮਲਾਨਾ ਹਾਈਡਰੋ ਪਾਵਰ ਸਟੇਜ 2 ਜਿਹੜਾ ਕਿ ਡੈਮ ਦੇ ਗੇਟ ਬਲੌਕ ਹੋਣ ਕਾਰਨ ਜਿਹੜਾ ਕਿ ਪਾਣੀ ਹੈ ਉਹ ਓਵਰਫਲੋ ਹੋਇਆ। ਉਹਨਾਂ ਕਿਹਾ ਹੈ ਕਿ ਕੰਪਨੀ ਨੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਟ ਬੰਦ ਹੋਣ ਕਾਰਨ ਉਹ ਇਸ ਨੂੰ ਚਲਾਉਣ ਤੋਂ ਸਮਰਥ ਨੇ। ਮਲਾਨਾ ਨਦੀ ਦਾ ਪਾਣੀ ਜਿਹੜਾ ਉਹ ਪੁੱਤਰ ਵਿੱਚ ਆ ਕੇ ਬਿਆਸ ਦਰਿਆ ਵਿੱਚ ਮਿਲ ਜਾਏ।
ਜਾਏਗਾ। ਅਜਿਹੇ 'ਚ ਜੇਕਰ ਬੰਨ ਟੁੱਟਦਾ ਹੈ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਜਾਏਗਾ। ਹਾਲਾਂਕਿ ਡੈਮ ਵਿੱਚ ਪਾਣੀ ਦੀ ਮਾਤਰਾ 30 ਕਿਊਸਿਕ ਦੱਸੀ ਜਾ ਰਹੀ ਹੈ। ਅਜਿਹੇ 'ਚ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਪਾਵਰ ਪ੍ਰੋਜੈਕਟ ਅਥਾਰਟੀ ਨੇ ਜਲਦੀ ਹੀ ਗੇਟ ਚਲਾਉਣ ਦੇ ਨਿਰਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲ ਨੁਕਸਾਨ ਨਾ ਹੋ ਪਾਵੇ। ਖਬਰ ਹਿਮਾਚਲ ਪ੍ਰਦੇਸ਼ ਤੋਂ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਘਾਟੀ ਵਿੱਚ ਮਲਾਨਾ ਹਾਈਡਰੋ ਪਾਵਰ ਪ੍ਰੋਜੈਕਟ ਪੜਾਅ ਦੇ ਖਤਰੇ ਤੋਂ ਪਾਰ ਹੋ ਚੁੱਕਿਆ ਹੈ, ਜਿਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਪਾਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਡੈਮ ਨੱਕੋ ਨੱਕ ਜਿਹੜਾ ਕਿ ਭਰ ਚੁੱਕਿਆ ਹੈ ਤੇ ਪਾਣੀ ਜਿਹੜਾ ਡੈਮ ਤੋਂ ਵੀ ਬਾਹਰ ਆ ਰਿਹਾ ਹੈ। ਇਸ ਪ੍ਰੋਜੈਕਟ ਦੇ ਡੈਮ ਦੇ ਗੇਟਾਂ ਤੇ ਸਿਲਟ ਹੋਣ ਕਾਰਨ ਬੰਦ ਹੋ ਗਏ ਨੇ, ਜਿਸ ਕਾਰਨ ਡੈਮ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਅਤੇ ਸਾਰਾ ਪਾਣੀ ਜਿਹੜਾ ਕਿ ਉਹ ਡੈਮ ਤੋਂ ਬਾਹਰ ਆ ਰਿਹਾ ਹੈ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਬੰਨ ਉੱਪਰੋਂ ਪਾਣੀ ਵਹਿਣ ਕਾਰਨ ਇਸ ਦੇ ਟੁੱਟਣ ਦਾ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ। ਬੰਨ ਦਾ ਕਿਨਾਰਾ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਪਾਣੀ ਬਾਹਰ ਆਉਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਵੱਧ ਚੁੱਕਿਆ ਹੈ, ਕਿਉਂਕਿ ਬੰਨ ਦੇ ਕਿਨਾਰੇ ਕੱਚੀ ਮਿੱਟੀ ਦੇ ਨੇ। ਤੁਹਾਨੂੰ ਦੱਸ ਦਈਏ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਕਿ ਹੜ੍ਹ ਦਾ ਖਤਰਾ ਹਾਲੇ ਟਲਿਆ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਡੈਮ ਦਾ ਪਾਣੀ ਜਿਹੜਾ ਉਹ ਪੂਰਾ ਨੱਕੋ ਨੱਕ ਭਰਿਆ ਤੇ ਬਾਹਰ ਆ ਰਿਹਾ ਹੈ। ਉਧਰ ਕੁੱਲੂ ਪ੍ਰਸ਼ਾਸਨ ਨੇ ਡੈਮ ਫਟਣ ਦੀ ਸੰਭਾਵਨਾ ਤੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ ਤੋਂ ਪੁੱਤਰ ਤੱਕ ਦਰਿਆ ਦੇ ਕੰਢੇ ਰਹਿਣ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਤਾਂ ਜੋ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ। ਉਧਰ ਕੁੱਲੂ ਡੀਸੀ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਮਲਾਨਾ ਹਾਈਡਰੋ ਪਾਵਰ ਸਟੇਜ 2 ਜਿਹੜਾ ਕਿ ਡੈਮ ਦੇ ਗੇਟ ਬਲੌਕ ਹੋਣ ਕਾਰਨ ਜਿਹੜਾ ਕਿ ਪਾਣੀ ਹੈ ਉਹ ਓਵਰਫਲੋ ਹੋਇਆ। ਉਹਨਾਂ ਕਿਹਾ ਹੈ ਕਿ ਕੰਪਨੀ ਨੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਟ ਬੰਦ ਹੋਣ ਕਾਰਨ ਉਹ ਇਸ ਨੂੰ ਚਲਾਉਣ ਤੋਂ ਸਮਰਥ ਨੇ। ਮਲਾਨਾ ਨਦੀ ਦਾ ਪਾਣੀ ਜਿਹੜਾ ਉਹ ਪੁੱਤਰ ਵਿੱਚ ਆ ਕੇ ਬਿਆਸ ਦਰਿਆ ਵਿੱਚ ਮਿਲ ਜਾਏਗਾ। ਅਜਿਹੇ 'ਚ ਜੇਕਰ ਬੰਨ ਟੁੱਟਦਾ ਹੈ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਜਾਏਗਾ। ਹਾਲਾਂਕਿ ਡੈਮ ਵਿੱਚ ਪਾਣੀ ਦੀ ਮਾਤਰਾ 30 ਕਿਊਸਿਕ ਦੱਸੀ ਜਾ ਰਹੀ ਹੈ। ਅਜਿਹੇ 'ਚ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਪਾਵਰ ਪ੍ਰੋਜੈਕਟ ਅਥਾਰਟੀ ਨੇ ਜਲਦੀ ਹੀ ਗੇਟ ਚਲਾਉਣ ਦੇ ਨਿਰਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲ ਨੁਕਸਾਨ ਨਾ ਹੋ ਪਾਵੇ। ਖਬਰ ਹਿਮਾਚਲ ਪ੍ਰਦੇਸ਼ ਤੋਂ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਘਾਟੀ ਵਿੱਚ ਮਲਾਨਾ ਹਾਈਡਰੋ ਪਾਵਰ ਪ੍ਰੋਜੈਕਟ ਪੜਾਅ ਦੇ ਖਤਰੇ ਤੋਂ ਪਾਰ ਹੋ ਚੁੱਕਿਆ ਹੈ, ਜਿਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਪਾਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਡੈਮ ਨੱਕੋ ਨੱਕ ਜਿਹੜਾ ਕਿ ਭਰ ਚੁੱਕਿਆ ਤੇ ਪਾਣੀ ਜਿਹੜਾ ਡੈਮ ਤੋਂ ਵੀ ਬਾਹਰ ਆ ਰਿਹਾ ਹੈ। ਇਸ ਪ੍ਰੋਜੈਕਟ ਦੇ ਡੈਮ ਦੇ ਗੇਟਾਂ ਤੇ ਸਿਲਟ ਹੋਣ ਕਾਰਨ ਬੰਦ ਹੋ ਗਏ ਨੇ, ਜਿਸ ਕਾਰਨ ਡੈਮ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਅਤੇ ਸਾਰਾ ਪਾਣੀ ਜਿਹੜਾ ਕਿ ਉਹ ਡੈਮ ਤੋਂ ਬਾਹਰ ਆ ਰਿਹਾ ਹੈ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਬੰਨ ਉੱਪਰੋਂ ਪਾਣੀ ਵਹਿਣ ਕਾਰਨ ਇਸ ਦੇ ਟੁੱਟਣ ਦਾ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ। ਬੰਨ ਦਾ ਕਿਨਾਰਾ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਪਾਣੀ ਬਾਹਰ ਆਉਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਵੱਧ ਚੁੱਕਿਆ ਹੈ, ਕਿਉਂਕਿ ਬੰਨ ਦੇ ਕਿਨਾਰੇ ਕੱਚੀ ਮਿੱਟੀ ਦੇ ਨੇ। ਤੁਹਾਨੂੰ ਦੱਸ ਦਈਏ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਕਿ ਹੜ੍ਹ ਦਾ ਖਤਰਾ ਹਾਲੇ ਟਲਿਆ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਡੈਮ ਦਾ ਪਾਣੀ ਜਿਹੜਾ ਉਹ ਪੂਰਾ ਨੱਕੋ ਨੱਕ ਭਰਿਆ ਤੇ ਬਾਹਰ ਆ ਰਿਹਾ ਹੈ। ਉਧਰ ਕੁੱਲੂ ਪ੍ਰਸ਼ਾਸਨ ਨੇ ਡੈਮ ਫਟਣ ਦੀ ਸੰਭਾਵਨਾ ਤੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ ਤੋਂ ਪੁੱਤਰ ਤੱਕ ਦਰਿਆ ਦੇ ਕੰਢੇ ਰਹਿਣ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਤਾਂ ਜੋ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ। ਉਧਰ ਕੁੱਲੂ ਡੀਸੀ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਮਲਾਨਾ ਹਾਈਡਰੋ ਪਾਵਰ ਸਟੇਜ 2 ਜਿਹੜਾ ਕਿ ਡੈਮ ਦੇ ਗੇਟ ਬਲੌਕ ਹੋਣ ਕਾਰਨ ਜਿਹੜਾ ਕਿ ਪਾਣੀ ਹੈ ਉਹ ਓਵਰਫਲੋ ਹੋਇਆ। ਉਹਨਾਂ ਕਿਹਾ ਹੈ ਕਿ ਕੰਪਨੀ ਨੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਟ ਬੰਦ ਹੋਣ ਕਾਰਨ ਉਹ ਇਸ ਨੂੰ ਚਲਾਉਣ ਤੋਂ ਸਮਰਥ ਨੇ। ਮਲਾਨਾ ਨਦੀ ਦਾ ਪਾਣੀ ਜਿਹੜਾ ਉਹ ਪੁੱਤਰ ਵਿੱਚ ਆ ਕੇ ਬਿਆਸ ਦਰਿਆ ਵਿੱਚ ਮਿਲ ਜਾਏਗਾ। ਅਜਿਹੇ 'ਚ ਜੇਕਰ ਬੰਨ ਟੁੱਟਦਾ ਹੈ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਜਾਏਗਾ। ਹਾਲਾਂਕਿ ਡੈਮ ਵਿੱਚ ਪਾਣੀ ਦੀ ਮਾਤਰਾ 30 ਕਿਊਸਿਕ ਦੱਸੀ ਜਾ ਰਹੀ ਹੈ। ਅਜਿਹੇ 'ਚ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਪਾਵਰ ਪ੍ਰੋਜੈਕਟ ਅਥਾਰਟੀ ਨੇ ਜਲਦੀ ਹੀ ਗੇਟ ਚਲਾਉਣ ਦੇ ਨਿਰਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲ ਨੁਕਸਾਨ ਨਾ ਹੋ ਪਾਵੇ। ਖਬਰ ਹਿਮਾਚਲ ਪ੍ਰਦੇਸ਼ ਤੋਂ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਘਾਟੀ ਵਿੱਚ ਮਲਾਨਾ ਹਾਈਡਰੋ ਪਾਵਰ ਪ੍ਰੋਜੈਕਟ ਪੜਾਅ ਦੇ ਖਤਰੇ ਤੋਂ ਪਾਰ ਹੋ ਚੁੱਕਿਆ ਹੈ,
ਜਿਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਜਿਵੇਂ ਤੁਹਾਨੂੰ ਦੱਸ ਦਈਏ ਕਿ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਪਾਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਡੈਮ ਨੱਕੋ ਨੱਕ ਜਿਹੜਾ ਕਿ ਭਰ ਚੁੱਕਿਆ ਤੇ ਪਾਣੀ ਜਿਹੜਾ ਡੈਮ ਤੋਂ ਵੀ ਬਾਹਰ ਆ ਰਿਹਾ ਹੈ। ਇਸ ਪ੍ਰੋਜੈਕਟ ਦੇ ਡੈਮ ਦੇ ਗੇਟਾਂ ਤੇ ਸਿਲਟ ਹੋਣ ਕਾਰਨ ਬੰਦ ਹੋ ਗਏ ਨੇ, ਜਿਸ ਕਾਰਨ ਡੈਮ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਅਤੇ ਸਾਰਾ ਪਾਣੀ ਜਿਹੜਾ ਕਿ ਉਹ ਡੈਮ ਤੋਂ ਬਾਹਰ ਆ ਰਿਹਾ ਹੈ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਬੰਨ ਉੱਪਰੋਂ ਪਾਣੀ ਵਹਿਣ ਕਾਰਨ ਇਸ ਦੇ ਟੁੱਟਣ ਦਾ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ। ਬੰਨ ਦਾ ਕਿਨਾਰਾ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਪਾਣੀ ਬਾਹਰ ਆਉਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਵੱਧ ਚੁੱਕਿਆ ਹੈ, ਕਿਉਂਕਿ ਬੰਨ ਦੇ ਕਿਨਾਰੇ ਕੱਚੀ ਮਿੱਟੀ ਦੇ ਨੇ। ਤੁਹਾਨੂੰ ਦੱਸ ਦਈਏ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਕਿ ਹੜ੍ਹ ਦਾ ਖਤਰਾ ਹਲੇ ਟਲਿਆ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਡੈਮ ਦਾ ਪਾਣੀ ਜਿਹੜਾ ਉਹ ਪੂਰਾ ਨੱਕੋ ਨੱਕ ਭਰਿਆ ਤੇ ਬਾਹਰ ਆ ਰਿਹਾ ਹੈ। ਉਧਰ ਕੁੱਲੂ ਪ੍ਰਸ਼ਾਸਨ ਨੇ ਡੈਮ ਫਟਣ ਦੀ ਸੰਭਾਵਨਾ ਤੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ ਤੋਂ ਪੁੱਤਰ ਤੱਕ ਦਰਿਆ ਦੇ ਕੰਢੇ ਰਹਿਣ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਤਾਂ ਜੋ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ। ਉਧਰ ਕੁੱਲੂ ਡੀਸੀ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਮਲਾਨਾ ਹਾਈਡਰੋ ਪਾਵਰ ਸਟੇਜ 2 ਜਿਹੜਾ ਕਿ ਡੈਮ ਦੇ ਗੇਟ ਬਲੌਕ ਹੋਣ ਕਾਰਨ ਜਿਹੜਾ ਕਿ ਪਾਣੀ ਹੈ ਉਹ ਓਵਰਫਲੋ ਹੋਇਆ। ਉਹਨਾਂ ਕਿਹਾ ਹੈ ਕਿ ਕੰਪਨੀ ਨੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਟ ਬੰਦ ਹੋਣ ਕਾਰਨ ਉਹ ਇਸ ਨੂੰ ਚਲਾਉਣ ਤੋਂ ਸਮਰਥ ਨੇ। ਮਲਾਨਾ ਨਦੀ ਦਾ ਪਾਣੀ ਜਿਹੜਾ ਉਹ ਪੁੱਤਰ ਵਿੱਚ ਆ ਕੇ ਬਿਆਸ ਦਰਿਆ ਵਿੱਚ ਮਿਲ ਜਾਏਗਾ। ਅਜਿਹੇ 'ਚ ਜੇਕਰ ਬੰਨ ਟੁੱਟਦਾ ਹੈ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਜਾਏਗਾ। ਹਾਲਾਂਕਿ ਡੈਮ ਵਿੱਚ ਪਾਣੀ ਦੀ ਮਾਤਰਾ 30 ਕਿਊਸਿਕ ਦੱਸੀ ਜਾ ਰਹੀ ਹੈ। ਅਜਿਹੇ 'ਚ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਪਾਵਰ ਪ੍ਰੋਜੈਕਟ ਅਥਾਰਟੀ ਨੇ ਜਲਦੀ ਹੀ ਗੇਟ ਚਲਾਉਣ ਦੇ ਨਿਰਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲ ਨੁਕਸਾਨ ਨਾ ਹੋ ਪਾਵੇ। ਖਬਰ ਹਿਮਾਚਲ ਪ੍ਰਦੇਸ਼ ਤੋਂ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਘਾਟੀ ਵਿੱਚ ਮਲਾਨਾ ਹਾਈਡਰੋ ਪਾਵਰ ਪ੍ਰੋਜੈਕਟ ਪੜਾਅ ਦੇ ਖਤਰੇ ਤੋਂ ਪਾਰ ਹੋ ਚੁੱਕਿਆ ਹੈ, ਜਿਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਜਿਵੇਂ ਤੁਹਾਨੂੰ ਦੱਸ ਦਈਏ ਕਿ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਪਾਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਡੈਮ ਨੱਕੋ ਨੱਕ ਜਿਹੜਾ ਕਿ ਭਰ ਚੁੱਕਿਆ ਤੇ ਪਾਣੀ ਜਿਹੜਾ ਡੈਮ ਤੋਂ ਵੀ ਬਾਹਰ ਆ ਰਿਹਾ ਹੈ। ਇਸ ਪ੍ਰੋਜੈਕਟ ਦੇ ਡੈਮ ਦੇ ਗੇਟਾਂ ਤੇ ਸਿਲਟ ਹੋਣ ਕਾਰਨ ਬੰਦ ਹੋ ਗਏ ਨੇ, ਜਿਸ ਕਾਰਨ ਡੈਮ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਅਤੇ ਸਾਰਾ ਪਾਣੀ ਜਿਹੜਾ ਕਿ ਉਹ ਡੈਮ ਤੋਂ ਬਾਹਰ ਆ ਰਿਹਾ ਹੈ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਬੰਨ ਉੱਪਰੋਂ ਪਾਣੀ ਵਹਿਣ ਕਾਰਨ ਇਸ ਦੇ ਟੁੱਟਣ ਦਾ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ। ਬੰਨ ਦਾ ਕਿਨਾਰਾ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਪਾਣੀ ਬਾਹਰ ਆਉਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਵੱਧ ਚੁੱਕਿਆ ਹੈ, ਕਿਉਂਕਿ ਬੰਨ ਦੇ ਕਿਨਾਰੇ ਕੱਚੀ ਮਿੱਟੀ ਦੇ ਨੇ। ਤੁਹਾਨੂੰ ਦੱਸ ਦਈਏ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਕਿ ਹੜ੍ਹ ਦਾ ਖਤਰਾ ਹਲੇ ਟਲਿਆ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਡੈਮ ਦਾ ਪਾਣੀ ਜਿਹੜਾ ਉਹ ਪੂਰਾ ਨੱਕੋ ਨੱਕ ਭਰਿਆ ਤੇ ਬਾਹਰ ਆ ਰਿਹਾ ਹੈ। ਉਧਰ ਕੁੱਲੂ ਪ੍ਰਸ਼ਾਸਨ ਨੇ ਡੈਮ ਫਟਣ ਦੀ ਸੰਭਾਵਨਾ ਤੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ ਤੋਂ ਪੁੱਤਰ ਤੱਕ ਦਰਿਆ ਦੇ ਕੰਢੇ ਰਹਿਣ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਤਾਂ ਜੋ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ। ਉਧਰ ਕੁੱਲੂ ਡੀਸੀ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਮਲਾਨਾ ਹਾਈਡਰੋ ਪਾਵਰ ਸਟੇਜ 2 ਜਿਹੜਾ ਕਿ ਡੈਮ ਦੇ ਗੇਟ ਬਲੌਕ ਹੋਣ ਕਾਰਨ ਜਿਹੜਾ ਕਿ ਪਾਣੀ ਹੈ ਉਹ ਓਵਰਫਲੋ ਹੋਇਆ। ਉਹਨਾਂ ਕਿਹਾ ਹੈ ਕਿ ਕੰਪਨੀ ਨੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਟ ਬੰਦ ਹੋਣ ਕਾਰਨ ਉਹ ਇਸ ਨੂੰ ਚਲਾਉਣ ਤੋਂ ਸਮਰਥ ਨੇ। ਮਲਾਨਾ ਨਦੀ ਦਾ ਪਾਣੀ ਜਿਹੜਾ ਉਹ ਪੁੱਤਰ ਵਿੱਚ ਆ ਕੇ ਬਿਆਸ ਦਰਿਆ ਵਿੱਚ ਮਿਲ ਜਾਏਗਾ। ਅਜਿਹੇ 'ਚ ਜੇਕਰ ਬੰਨ ਟੁੱਟਦਾ ਹੈ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਜਾਏਗਾ। ਹਾਲਾਂਕਿ ਡੈਮ ਵਿੱਚ ਪਾਣੀ ਦੀ ਮਾਤਰਾ 30 ਕਿਊਸਿਕ ਦੱਸੀ ਜਾ ਰਹੀ ਹੈ। ਅਜਿਹੇ 'ਚ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਪਾਵਰ ਪ੍ਰੋਜੈਕਟ ਅਥਾਰਟੀ ਨੇ ਜਲਦੀ ਹੀ ਗੇਟ ਚਲਾਉਣ ਦੇ ਨਿਰਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲ ਨੁਕਸਾਨ ਨਾ ਹੋ ਪਾਵੇ। ਖਬਰ ਹਿਮਾਚਲ ਪ੍ਰਦੇਸ਼ ਤੋਂ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਘਾਟੀ ਵਿੱਚ ਮਲਾਨਾ ਹਾਈਡਰੋ ਪਾਵਰ ਪ੍ਰੋਜੈਕਟ ਪੜਾਅ ਦੇ ਖਤਰੇ ਤੋਂ ਪਾਰ ਹੋ ਚੁੱਕਿਆ ਹੈ, ਜਿਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਜਿਵੇਂ ਤੁਹਾਨੂੰ ਦੱਸ ਦਈਏ ਕਿ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਪਾਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਡੈਮ
ਨੱਕੋ ਨੱਕ ਜਿਹੜਾ ਕਿ ਭਰ ਚੁੱਕਿਆ ਤੇ ਪਾਣੀ ਜਿਹੜਾ ਡੈਮ ਤੋਂ ਵੀ ਬਾਹਰ ਆ ਰਿਹਾ ਹੈ। ਇਸ ਪ੍ਰੋਜੈਕਟ ਦੇ ਡੈਮ ਦੇ ਗੇਟਾਂ ਤੇ ਸਿਲਟ ਹੋਣ ਕਾਰਨ ਬੰਦ ਹੋ ਗਏ ਨੇ, ਜਿਸ ਕਾਰਨ ਡੈਮ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਅਤੇ ਸਾਰਾ ਪਾਣੀ ਜਿਹੜਾ ਕਿ ਉਹ ਡੈਮ ਤੋਂ ਬਾਹਰ ਆ ਰਿਹਾ ਹੈ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਬੰਨ ਉੱਪਰੋਂ ਪਾਣੀ ਵਹਿਣ ਕਾਰਨ ਇਸ ਦੇ ਟੁੱਟਣ ਦਾ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ। ਬੰਨ ਦਾ ਕਿਨਾਰਾ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਪਾਣੀ ਬਾਹਰ ਆਉਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਵੱਧ ਚੁੱਕਿਆ ਹੈ, ਕਿਉਂਕਿ ਬੰਨ ਦੇ ਕਿਨਾਰੇ ਕੱਚੀ ਮਿੱਟੀ ਦੇ ਨੇ। ਤਾਂ ਦੱਸਦੇ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਕਿ ਹੜ੍ਹ ਦਾ ਖਤਰਾ ਹਲੇ ਟਲਿਆ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਡੈਮ ਦਾ ਪਾਣੀ ਜਿਹੜਾ ਉਹ ਪੂਰਾ ਨੱਕੋ ਨੱਕ ਭਰਿਆ ਤੇ ਬਾਹਰ ਆ ਰਿਹਾ ਹੈ। ਉਧਰ ਕੁੱਲੂ ਪ੍ਰਸ਼ਾਸਨ ਨੇ ਡੈਮ ਫਟਣ ਦੀ ਸੰਭਾਵਨਾ ਤੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ ਤੋਂ ਪੁੱਤਰ ਤੱਕ ਦਰਿਆ ਦੇ ਕੰਢੇ ਰਹਿਣ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਤਾਂ ਜੋ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ। ਉਧਰ ਕੁੱਲੂ ਡੀਸੀ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਮਲਾਨਾ ਹਾਈਡਰੋ ਪਾਵਰ ਸਟੇਜ 2 ਜਿਹੜਾ ਕਿ ਡੈਮ ਦੇ ਗੇਟ ਬਲੌਕ ਹੋਣ ਕਾਰਨ ਜਿਹੜਾ ਕਿ ਪਾਣੀ ਹੈ ਉਹ ਓਵਰਫਲੋ ਹੋਇਆ। ਉਹਨਾਂ ਕਿਹਾ ਹੈ ਕਿ ਕੰਪਨੀ ਨੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਟ ਬੰਦ ਹੋਣ ਕਾਰਨ ਉਹ ਇਸ ਨੂੰ ਚਲਾਉਣ ਤੋਂ ਸਮਰਥ ਨੇ। ਮਲਾਨਾ ਨਦੀ ਦਾ ਪਾਣੀ ਜਿਹੜਾ ਉਹ ਪੁੱਤਰ ਵਿੱਚ ਆ ਕੇ ਬਿਆਸ ਦਰਿਆ ਵਿੱਚ ਮਿਲ ਜਾਏਗਾ। ਅਜਿਹੇ 'ਚ ਜੇਕਰ ਬੰਨ ਟੁੱਟਦਾ ਹੈ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਜਾਏਗਾ। ਹਾਲਾਂਕਿ ਡੈਮ ਵਿੱਚ ਪਾਣੀ ਦੀ ਮਾਤਰਾ 30 ਕਿਊਸਿਕ ਦੱਸੀ ਜਾ ਰਹੀ ਹੈ। ਅਜਿਹੇ 'ਚ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਪਾਵਰ ਪ੍ਰੋਜੈਕਟ ਅਥਾਰਟੀ ਨੇ ਜਲਦੀ ਹੀ ਗੇਟ ਚਲਾਉਣ ਦੇ ਨਿਰਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲ ਨੁਕਸਾਨ ਨਾ ਹੋ ਪਾਵੇ। ਖਬਰ ਹਿਮਾਚਲ ਪ੍ਰਦੇਸ਼ ਤੋਂ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਘਾਟੀ ਵਿੱਚ ਮਲਾਨਾ ਹਾਈਡਰੋ ਪਾਵਰ ਪ੍ਰੋਜੈਕਟ ਪੜਾਅ ਦੇ ਖਤਰੇ ਤੋਂ ਪਾਰ ਹੋ ਚੁੱਕਿਆ ਹੈ, ਜਿਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਪਾਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਡੈਮ ਨੱਕੋ ਨੱਕ ਜਿਹੜਾ ਕਿ ਭਰ ਚੁੱਕਿਆ ਤੇ ਪਾਣੀ ਜਿਹੜਾ ਡੈਮ ਤੋਂ ਵੀ ਬਾਹਰ ਆ ਰਿਹਾ ਹੈ। ਇਸ ਪ੍ਰੋਜੈਕਟ ਦੇ ਡੈਮ ਦੇ ਗੇਟਾਂ ਤੇ ਸਿਲਟ ਹੋਣ ਕਾਰਨ ਬੰਦ ਹੋ ਗਏ ਨੇ, ਜਿਸ ਕਾਰਨ ਡੈਮ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਅਤੇ ਸਾਰਾ ਪਾਣੀ ਜਿਹੜਾ ਕਿ ਉਹ ਡੈਮ ਤੋਂ ਬਾਹਰ ਆ ਰਿਹਾ ਹੈ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਬੰਨ ਉੱਪਰੋਂ ਪਾਣੀ ਵਹਿਣ ਕਾਰਨ ਇਸ ਦੇ ਟੁੱਟਣ ਦਾ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ। ਬੰਨ ਦਾ ਕਿਨਾਰਾ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਪਾਣੀ ਬਾਹਰ ਆਉਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਵੱਧ ਚੁੱਕਿਆ ਹੈ, ਕਿਉਂਕਿ ਬੰਨ ਦੇ ਕਿਨਾਰੇ ਕੱਚੀ ਮਿੱਟੀ ਦੇ ਨੇ। ਤਾਂ ਦੱਸਦੇ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਕਿ ਹੜ੍ਹ ਦਾ ਖਤਰਾ ਹਲੇ ਟਲਿਆ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਡੈਮ ਦਾ ਪਾਣੀ ਜਿਹੜਾ ਉਹ ਪੂਰਾ ਨੱਕੋ ਨੱਕ ਭਰਿਆ ਤੇ ਬਾਹਰ ਆ ਰਿਹਾ ਹੈ। ਉਧਰ ਕੁੱਲੂ ਪ੍ਰਸ਼ਾਸਨ ਨੇ ਡੈਮ ਫਟਣ ਦੀ ਸੰਭਾਵਨਾ ਤੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ ਤੋਂ ਪੁੱਤਰ ਤੱਕ ਦਰਿਆ ਦੇ ਕੰਢੇ ਰਹਿਣ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਤਾਂ ਜੋ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ। ਉਧਰ ਕੁੱਲੂ ਡੀਸੀ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਮਲਾਨਾ ਹਾਈਡਰੋ ਪਾਵਰ ਸਟੇਜ 2 ਜਿਹੜਾ ਕਿ ਡੈਮ ਦੇ ਗੇਟ ਬਲੌਕ ਹੋਣ ਕਾਰਨ ਜਿਹੜਾ ਕਿ ਪਾਣੀ ਹੈ ਉਹ ਓਵਰਫਲੋ ਹੋਇਆ। ਉਹਨਾਂ ਕਿਹਾ ਹੈ ਕਿ ਕੰਪਨੀ ਨੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਟ ਬੰਦ ਹੋਣ ਕਾਰਨ ਉਹ ਇਸ ਨੂੰ ਚਲਾਉਣ ਤੋਂ ਸਮਰਥ ਨੇ। ਮਲਾਨਾ ਨਦੀ ਦਾ ਪਾਣੀ ਜਿਹੜਾ ਉਹ ਪੁੱਤਰ ਵਿੱਚ ਆ ਕੇ ਬਿਆਸ ਦਰਿਆ ਵਿੱਚ ਮਿਲ ਜਾਏਗਾ। ਅਜਿਹੇ 'ਚ ਜੇਕਰ ਬੰਨ ਟੁੱਟਦਾ ਹੈ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਜਾਏਗਾ। ਹਾਲਾਂਕਿ ਡੈਮ ਵਿੱਚ ਪਾਣੀ ਦੀ ਮਾਤਰਾ 30 ਕਿਊਸਿਕ ਦੱਸੀ ਜਾ ਰਹੀ ਹੈ। ਅਜਿਹੇ 'ਚ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਪਾਵਰ ਪ੍ਰੋਜੈਕਟ ਅਥਾਰਟੀ ਨੇ ਜਲਦੀ ਹੀ ਗੇਟ ਚਲਾਉਣ ਦੇ ਨਿਰਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲ ਨੁਕਸਾਨ ਨਾ ਹੋ ਪਾਵੇ। ਖਬਰ ਹਿਮਾਚਲ ਪ੍ਰਦੇਸ਼ ਤੋਂ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਘਾਟੀ ਵਿੱਚ ਮਲਾਨਾ ਹਾਈਡਰੋ ਪਾਵਰ ਪ੍ਰੋਜੈਕਟ ਪੜਾਅ ਦੇ ਖਤਰੇ ਤੋਂ ਪਾਰ ਹੋ ਚੁੱਕਿਆ ਹੈ, ਜਿਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਪਾਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਡੈਮ ਨੱਕੋ ਨੱਕ ਜਿਹੜਾ ਕਿ ਭਰ ਚੁੱਕਿਆ ਤੇ ਪਾਣੀ ਜਿਹੜਾ ਡੈਮ ਤੋਂ ਵੀ ਬਾਹਰ ਆ ਰਿਹਾ ਹੈ। ਇਸ ਪ੍ਰੋਜੈਕਟ ਦੇ ਡੈਮ ਦੇ ਗੇਟਾਂ ਤੇ ਸਿਲਟ ਹੋਣ ਕਾਰਨ ਬੰਦ ਹੋ ਗਏ ਨੇ,
ਜਿਸ ਕਾਰਨ ਡੈਮ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਅਤੇ ਸਾਰਾ ਪਾਣੀ ਜਿਹੜਾ ਕਿ ਉਹ ਡੈਮ ਤੋਂ ਬਾਹਰ ਆ ਰਿਹਾ ਹੈ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਬੰਨ ਉੱਪਰੋਂ ਪਾਣੀ ਵਹਿਣ ਕਾਰਨ ਇਸ ਦੇ ਟੁੱਟਣ ਦਾ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ। ਬੰਨ ਦਾ ਕਿਨਾਰਾ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਪਾਣੀ ਬਾਹਰ ਆਉਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਵੱਧ ਚੁੱਕਿਆ ਹੈ, ਕਿਉਂਕਿ ਬੰਨ ਦੇ ਕਿਨਾਰੇ ਕੱਚੀ ਮਿੱਟੀ ਦੇ ਨੇ। ਤੁਹਾਨੂੰ ਦੱਸ ਦਈਏ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਕਿ ਹੜ੍ਹ ਦਾ ਖਤਰਾ ਹਲੇ ਟਲਿਆ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਡੈਮ ਦਾ ਪਾਣੀ ਜਿਹੜਾ ਉਹ ਪੂਰਾ ਨੱਕੋ ਨੱਕ ਭਰਿਆ ਤੇ ਬਾਹਰ ਆ ਰਿਹਾ ਹੈ। ਉਧਰ ਕੁੱਲੂ ਪ੍ਰਸ਼ਾਸਨ ਨੇ ਡੈਮ ਫਟਣ ਦੀ ਸੰਭਾਵਨਾ ਤੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ ਤੋਂ ਪੁੱਤਰ ਤੱਕ ਦਰਿਆ ਦੇ ਕੰਢੇ ਰਹਿਣ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਤਾਂ ਜੋ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ। ਉਧਰ ਕੁੱਲੂ ਡੀਸੀ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਮਲਾਨਾ ਹਾਈਡਰੋ ਪਾਵਰ ਸਟੇਜ 2 ਜਿਹੜਾ ਕਿ ਡੈਮ ਦੇ ਗੇਟ ਬਲੌਕ ਹੋਣ ਕਾਰਨ ਜਿਹੜਾ ਕਿ ਪਾਣੀ ਹੈ ਉਹ ਓਵਰਫਲੋ ਹੋਇਆ ਹੈ। ਉਹਨਾਂ ਕਿਹਾ ਹੈ ਕਿ ਕੰਪਨੀ ਨੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਟ ਬੰਦ ਹੋਣ ਕਾਰਨ ਉਹ ਇਸ ਨੂੰ ਚਲਾਉਣ ਤੋਂ ਸਮਰਥ ਨੇ। ਮਲਾਨਾ ਨਦੀ ਦਾ ਪਾਣੀ ਜਿਹੜਾ ਉਹ ਪੁੱਤਰ ਵਿੱਚ ਆ ਕੇ ਬਿਆਸ ਦਰਿਆ ਵਿੱਚ ਮਿਲ ਜਾਏਗਾ। ਅਜਿਹੇ 'ਚ ਜੇਕਰ ਬੰਨ ਟੁੱਟਦਾ ਹੈ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਜਾਏਗਾ। ਹਾਲਾਂਕਿ ਡੈਮ ਵਿੱਚ ਪਾਣੀ ਦੀ ਮਾਤਰਾ 30 ਕਿਊਸਿਕ ਦੱਸੀ ਜਾ ਰਹੀ ਹੈ। ਅਜਿਹੇ 'ਚ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਪਾਵਰ ਪ੍ਰੋਜੈਕਟ ਅਥਾਰਟੀ ਨੇ ਜਲਦੀ ਹੀ ਗੇਟ ਚਲਾਉਣ ਦੇ ਨਿਰਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲ ਨੁਕਸਾਨ ਨਾ ਹੋ ਪਾਵੇ। ਖਬਰ ਹਿਮਾਚਲ ਪ੍ਰਦੇਸ਼ ਤੋਂ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਘਾਟੀ ਵਿੱਚ ਮਲਾਨਾ ਹਾਈਡਰੋ ਪਾਵਰ ਪ੍ਰੋਜੈਕਟ ਪੜਾਅ ਦੇ ਖਤਰੇ ਤੋਂ ਪਾਰ ਹੋ ਚੁੱਕਿਆ ਹੈ, ਜਿਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਪਾਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਡੈਮ ਨੱਕੋ ਨੱਕ ਜਿਹੜਾ ਕਿ ਭਰ ਚੁੱਕਿਆ ਤੇ ਪਾਣੀ ਜਿਹੜਾ ਡੈਮ ਤੋਂ ਵੀ ਬਾਹਰ ਆ ਰਿਹਾ ਹੈ। ਇਸ ਪ੍ਰੋਜੈਕਟ ਦੇ ਡੈਮ ਦੇ ਗੇਟਾਂ ਤੇ ਸਿਲਟ ਹੋਣ ਕਾਰਨ ਬੰਦ ਹੋ ਗਏ ਨੇ, ਜਿਸ ਕਾਰਨ ਡੈਮ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਅਤੇ ਸਾਰਾ ਪਾਣੀ ਜਿਹੜਾ ਕਿ ਉਹ ਡੈਮ ਤੋਂ ਬਾਹਰ ਆ ਰਿਹਾ ਹੈ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਬੰਨ ਉੱਪਰੋਂ ਪਾਣੀ ਵਹਿਣ ਕਾਰਨ ਇਸ ਦੇ ਟੁੱਟਣ ਦਾ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ। ਬੰਨ ਦਾ ਕਿਨਾਰਾ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਪਾਣੀ ਬਾਹਰ ਆਉਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਵੱਧ ਚੁੱਕਿਆ ਹੈ, ਕਿਉਂਕਿ ਬੰਨ ਦੇ ਕਿਨਾਰੇ ਕੱਚੀ ਮਿੱਟੀ ਦੇ ਨੇ। ਤੁਹਾਨੂੰ ਦੱਸ ਦਈਏ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਕਿ ਹੜ੍ਹ ਦਾ ਖਤਰਾ ਹਲੇ ਟਲਿਆ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਡੈਮ ਦਾ ਪਾਣੀ ਜਿਹੜਾ ਉਹ ਪੂਰਾ ਨੱਕੋ ਨੱਕ ਭਰਿਆ ਤੇ ਬਾਹਰ ਆ ਰਿਹਾ ਹੈ। ਉਧਰ ਕੁੱਲੂ ਪ੍ਰਸ਼ਾਸਨ ਨੇ ਡੈਮ ਫਟਣ ਦੀ ਸੰਭਾਵਨਾ ਤੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ ਤੋਂ ਪੁੱਤਰ ਤੱਕ ਦਰਿਆ ਦੇ ਕੰਢੇ ਰਹਿਣ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਤਾਂ ਜੋ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ। ਉਧਰ ਕੁੱਲੂ ਡੀਸੀ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਮਲਾਨਾ ਹਾਈਡਰੋ ਪਾਵਰ ਸਟੇਜ 2 ਜਿਹੜਾ ਕਿ ਡੈਮ ਦੇ ਗੇਟ ਬਲੌਕ ਹੋਣ ਕਾਰਨ ਜਿਹੜਾ ਕਿ ਪਾਣੀ ਹੈ ਉਹ ਓਵਰਫਲੋ ਹੋਇਆ ਹੈ। ਉਹਨਾਂ ਕਿਹਾ ਹੈ ਕਿ ਕੰਪਨੀ ਨੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਟ ਬੰਦ ਹੋਣ ਕਾਰਨ ਉਹ ਇਸ ਨੂੰ ਚਲਾਉਣ ਤੋਂ ਸਮਰਥ ਨੇ। ਮਲਾਨਾ ਨਦੀ ਦਾ ਪਾਣੀ ਜਿਹੜਾ ਉਹ ਪੁੱਤਰ ਵਿੱਚ ਆ ਕੇ ਬਿਆਸ ਦਰਿਆ ਵਿੱਚ ਮਿਲ ਜਾਏਗਾ। ਅਜਿਹੇ 'ਚ ਜੇਕਰ ਬੰਨ ਟੁੱਟਦਾ ਹੈ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਜਾਏਗਾ। ਹਾਲਾਂਕਿ ਡੈਮ ਵਿੱਚ ਪਾਣੀ ਦੀ ਮਾਤਰਾ 30 ਕਿਊਸਿਕ ਦੱਸੀ ਜਾ ਰਹੀ ਹੈ। ਅਜਿਹੇ 'ਚ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਪਾਵਰ ਪ੍ਰੋਜੈਕਟ ਅਥਾਰਟੀ ਨੇ ਜਲਦੀ ਹੀ ਗੇਟ ਚਲਾਉਣ ਦੇ ਨਿਰਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲ ਨੁਕਸਾਨ ਨਾ ਹੋ ਪਾਵੇ। ਖਬਰ ਹਿਮਾਚਲ ਪ੍ਰਦੇਸ਼ ਤੋਂ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਘਾਟੀ ਵਿੱਚ ਮਲਾਨਾ ਹਾਈਡਰੋ ਪਾਵਰ ਪ੍ਰੋਜੈਕਟ ਪੜਾਅ ਦੇ ਖਤਰੇ ਤੋਂ ਪਾਰ ਹੋ ਚੁੱਕਿਆ ਹੈ, ਜਿਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਪਾਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਡੈਮ ਨੱਕੋ ਨੱਕ ਜਿਹੜਾ ਕਿ ਭਰ ਚੁੱਕਿਆ ਤੇ ਪਾਣੀ ਜਿਹੜਾ ਡੈਮ ਤੋਂ ਵੀ ਬਾਹਰ ਆ ਰਿਹਾ ਹੈ। ਇਸ ਪ੍ਰੋਜੈਕਟ ਦੇ ਡੈਮ ਦੇ ਗੇਟਾਂ ਤੇ ਸਿਲਟ ਹੋਣ ਕਾਰਨ ਬੰਦ ਹੋ ਗਏ ਨੇ, ਜਿਸ ਕਾਰਨ ਡੈਮ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਅਤੇ ਸਾਰਾ ਪਾਣੀ ਜਿਹੜਾ ਕਿ ਉਹ ਡੈਮ ਤੋਂ ਬਾਹਰ ਆ ਰਿਹਾ ਹੈ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਬੰਨ ਉੱਪਰੋਂ ਪਾਣੀ ਵਹਿਣ ਕਾਰਨ ਇਸ ਦੇ ਟੁੱਟਣ ਦਾ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ।
ਬੰਨ ਦਾ ਕਿਨਾਰਾ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਪਾਣੀ ਬਾਹਰ ਆਉਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਵੱਧ ਚੁੱਕਿਆ ਹੈ, ਕਿਉਂਕਿ ਬੰਨ ਦੇ ਕਿਨਾਰੇ ਕੱਚੀ ਮਿੱਟੀ ਦੇ ਨੇ। ਤਾਂ ਦੱਸ ਦਈਏ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਕਿ ਹੜ੍ਹ ਦਾ ਖਤਰਾ ਹਾਲੇ ਟਲਿਆ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਡੈਮ ਦਾ ਪਾਣੀ ਜਿਹੜਾ ਉਹ ਪੂਰਾ ਨੱਕੋ ਨੱਕ ਭਰਿਆ ਤੇ ਬਾਹਰ ਆ ਰਿਹਾ ਹੈ। ਉਧਰ ਕੁੱਲੂ ਪ੍ਰਸ਼ਾਸਨ ਨੇ ਡੈਮ ਫਟਣ ਦੀ ਸੰਭਾਵਨਾ ਤੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ ਤੋਂ ਪੁੱਤਰ ਤੱਕ ਦਰਿਆ ਦੇ ਕੰਢੇ ਰਹਿਣ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਤਾਂ ਜੋ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ। ਉਧਰ ਕੁੱਲੂ ਡੀਸੀ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਮਲਾਨਾ ਹਾਈਡਰੋ ਪਾਵਰ ਸਟੇਜ 2 ਜਿਹੜਾ ਕਿ ਡੈਮ ਦੇ ਗੇਟ ਬਲੌਕ ਹੋਣ ਕਾਰਨ ਜਿਹੜਾ ਕਿ ਪਾਣੀ ਹੈ ਉਹ ਓਵਰਫਲੋ ਹੋਇਆ ਹੈ। ਉਹਨਾਂ ਕਿਹਾ ਹੈ ਕਿ ਕੰਪਨੀ ਨੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਟ ਬੰਦ ਹੋਣ ਕਾਰਨ ਉਹ ਇਸ ਨੂੰ ਚਲਾਉਣ ਤੋਂ ਸਮਰਥ ਨੇ। ਮਲਾਨਾ ਨਦੀ ਦਾ ਪਾਣੀ ਜਿਹੜਾ ਉਹ ਪੁੱਤਰ ਵਿੱਚ ਆ ਕੇ ਬਿਆਸ ਦਰਿਆ ਵਿੱਚ ਮਿਲ ਜਾਏਗਾ। ਅਜਿਹੇ 'ਚ ਜੇਕਰ ਬੰਨ ਟੁੱਟਦਾ ਹੈ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਜਾਏਗਾ। ਹਾਲਾਂਕਿ ਡੈਮ ਵਿੱਚ ਪਾਣੀ ਦੀ ਮਾਤਰਾ 30 ਕਿਊਸਿਕ ਦੱਸੀ ਜਾ ਰਹੀ ਹੈ। ਅਜਿਹੇ 'ਚ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਪਾਵਰ ਪ੍ਰੋਜੈਕਟ ਅਥਾਰਟੀ ਨੇ ਜਲਦੀ ਹੀ ਗੇਟ ਚਲਾਉਣ ਦੇ ਨਿਰਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲ ਨੁਕਸਾਨ ਨਾ ਹੋ ਪਾਵੇ। ਖਬਰ ਹਿਮਾਚਲ ਪ੍ਰਦੇਸ਼ ਤੋਂ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਘਾਟੀ ਵਿੱਚ ਮਲਾਨਾ ਹਾਈਡਰੋ ਪਾਵਰ ਪ੍ਰੋਜੈਕਟ ਪੜਾਅ ਦੇ ਖਤਰੇ ਤੋਂ ਪਾਰ ਹੋ ਚੁੱਕਿਆ ਹੈ, ਜਿਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਪਾਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਡੈਮ ਨੱਕੋ ਨੱਕ ਜਿਹੜਾ ਕਿ ਭਰ ਚੁੱਕਿਆ ਹੈ ਤੇ ਪਾਣੀ ਜਿਹੜਾ ਡੈਮ ਤੋਂ ਵੀ ਬਾਹਰ ਆ ਰਿਹਾ ਹੈ। ਇਸ ਪ੍ਰੋਜੈਕਟ ਦੇ ਡੈਮ ਦੇ ਗੇਟਾਂ ਤੇ ਸਿਲਟ ਹੋਣ ਕਾਰਨ ਬੰਦ ਹੋ ਗਏ ਨੇ, ਜਿਸ ਕਾਰਨ ਡੈਮ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਅਤੇ ਸਾਰਾ ਪਾਣੀ ਜਿਹੜਾ ਕਿ ਉਹ ਡੈਮ ਤੋਂ ਬਾਹਰ ਆ ਰਿਹਾ ਹੈ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਬੰਨ ਉੱਪਰੋਂ ਪਾਣੀ ਵਹਿਣ ਕਾਰਨ ਇਸ ਦੇ ਟੁੱਟਣ ਦਾ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ। ਬੰਨ ਦਾ ਕਿਨਾਰਾ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਪਾਣੀ ਬਾਹਰ ਆਉਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਵੱਧ ਚੁੱਕਿਆ ਹੈ, ਕਿਉਂਕਿ ਬੰਨ ਦੇ ਕਿਨਾਰੇ ਕੱਚੀ ਮਿੱਟੀ ਦੇ ਨੇ। ਤਾਂ ਦੱਸ ਦਈਏ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਕਿ ਹੜ੍ਹ ਦਾ ਖਤਰਾ ਹਾਲੇ ਟਲਿਆ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਡੈਮ ਦਾ ਪਾਣੀ ਜਿਹੜਾ ਉਹ ਪੂਰਾ ਨੱਕੋ ਨੱਕ ਭਰਿਆ ਤੇ ਬਾਹਰ ਆ ਰਿਹਾ ਹੈ। ਉਧਰ ਕੁੱਲੂ ਪ੍ਰਸ਼ਾਸਨ ਨੇ ਡੈਮ ਫਟਣ ਦੀ ਸੰਭਾਵਨਾ ਤੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ ਤੋਂ ਪੁੱਤਰ ਤੱਕ ਦਰਿਆ ਦੇ ਕੰਢੇ ਰਹਿਣ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਤਾਂ ਜੋ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ। ਉਧਰ ਕੁੱਲੂ ਡੀਸੀ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਮਲਾਨਾ ਹਾਈਡਰੋ ਪਾਵਰ ਸਟੇਜ 2 ਜਿਹੜਾ ਕਿ ਡੈਮ ਦੇ ਗੇਟ ਬਲੌਕ ਹੋਣ ਕਾਰਨ ਜਿਹੜਾ ਕਿ ਪਾਣੀ ਹੈ ਉਹ ਓਵਰਫਲੋ ਹੋਇਆ ਹੈ। ਉਹਨਾਂ ਕਿਹਾ ਹੈ ਕਿ ਕੰਪਨੀ ਨੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਟ ਬੰਦ ਹੋਣ ਕਾਰਨ ਉਹ ਇਸ ਨੂੰ ਚਲਾਉਣ ਤੋਂ ਸਮਰਥ ਨੇ। ਮਲਾਨਾ ਨਦੀ ਦਾ ਪਾਣੀ ਜਿਹੜਾ ਉਹ ਪੁੱਤਰ ਵਿੱਚ ਆ ਕੇ ਬਿਆਸ ਦਰਿਆ ਵਿੱਚ ਮਿਲ ਜਾਏਗਾ। ਅਜਿਹੇ 'ਚ ਜੇਕਰ ਬੰਨ ਟੁੱਟਦਾ ਹੈ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਜਾਏਗਾ। ਹਾਲਾਂਕਿ ਡੈਮ ਵਿੱਚ ਪਾਣੀ ਦੀ ਮਾਤਰਾ 30 ਕਿਊਸਿਕ ਦੱਸੀ ਜਾ ਰਹੀ ਹੈ। ਅਜਿਹੇ 'ਚ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਪਾਵਰ ਪ੍ਰੋਜੈਕਟ ਅਥਾਰਟੀ ਨੇ ਜਲਦੀ ਹੀ ਗੇਟ ਚਲਾਉਣ ਦੇ ਨਿਰਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲ ਨੁਕਸਾਨ ਨਾ ਹੋ ਪਾਵੇ। ਖਬਰ ਹਿਮਾਚਲ ਪ੍ਰਦੇਸ਼ ਤੋਂ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਘਾਟੀ ਵਿੱਚ ਮਲਾਨਾ ਹਾਈਡਰੋ ਪਾਵਰ ਪ੍ਰੋਜੈਕਟ ਪੜਾਅ ਦੇ ਖਤਰੇ ਤੋਂ ਪਾਰ ਹੋ ਚੁੱਕਿਆ ਹੈ, ਜਿਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਪਾਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਡੈਮ ਨੱਕੋ ਨੱਕ ਜਿਹੜਾ ਕਿ ਭਰ ਚੁੱਕਿਆ ਹੈ ਤੇ ਪਾਣੀ ਜਿਹੜਾ ਡੈਮ ਤੋਂ ਵੀ ਬਾਹਰ ਆ ਰਿਹਾ ਹੈ। ਇਸ ਪ੍ਰੋਜੈਕਟ ਦੇ ਡੈਮ ਦੇ ਗੇਟਾਂ ਤੇ ਸਿਲਟ ਹੋਣ ਡੈਮ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਅਤੇ ਸਾਰਾ ਪਾਣੀ ਜਿਹੜਾ ਕਿ ਉਹ ਡੈਮ ਤੋਂ ਬਾਹਰ ਆ ਰਿਹਾ ਹੈ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਬੰਨ ਉੱਪਰੋਂ ਪਾਣੀ ਵਹਿਣ ਕਾਰਨ ਇਸ ਦੇ ਟੁੱਟਣ ਦਾ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ। ਬੰਨ ਦਾ ਕਿਨਾਰਾ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਪਾਣੀ ਬਾਹਰ ਆਉਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਵੱਧ ਚੁੱਕਿਆ ਹੈ।